ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਦੀ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ। ਉਹਨਾਂ ਤੋਂ ਕੁਛ ਕੁ ਮੁੱਖ ਖਬਰਾਂ 'ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰਕੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਕਰਾਉਣ ਲਈ ਕਾਲ ਕਰ ਸਕਦੇ ਹੋ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਜੀ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ, ਸਭ ਤੋਂ ਪਹਿਲਾਂ ਆਪ ਗੱਲ ਕਰਦੇ ਹਾਂ। 34 ਸਾਲ ਇਨਸਾਫ ਦੀ ਭਾਲ ਕਰਦੇ ਕਰਦੇ ਬੰਦੇ ਅਦਾਲਤਾਂ 'ਚ ਬਿਰਧ ਹੋਏ, ਅਤੇ ਜਿਹੜੇ ਅਦਾਲਤਾਂ 'ਚ ਫਿਰਦੇ ਜਿਹੜੇ ਦਰਖਤ ਆ ਉਹ ਬਿਰਧ ਹੋਣ ਲੱਗੇ। ਬਿਲਕੁਲ ਜੀ, ਅਦਾਲਤਾਂ 'ਚ ਬਿਰਖ ਹੋਏ ਲੋਕ 34 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ, ਬਹੁਤ ਲੰਬਾ ਟਾਈਮ ਹੈ। 3.5 ਦਹਾਕੇ ਮੂੰਹ ਦੇ ਨਾਲ ਕਹਿ ਦੇਣਾ ਸੌਖਾ ਹੁੰਦਾ। ਤੇ ਜਗਦੀਸ਼ ਕੌਰ ਵਰਗੀਆਂ ਔਰਤਾਂ, ਨਿਰਪ੍ਰੀਤ ਕੌਰ ਵਰਗੀਆਂ ਔਰਤਾਂ, ਚਾਮ ਕੌਰ ਵਰਗੀਆਂ ਔਰਤਾਂ, ਜਿਨ੍ਹਾਂ ਨੇ ਕਈ ਦਿਨ ਫਾਕੇ ਕੱਟੇ ਗੁਰਦੁਆਰਿਆਂ ਦੇ ਵਿੱਚ, ਉਹਨਾਂ ਨੇ ਕਈ ਦਿਨ ਜਿਹੜਾ ਜੀ ਉਹ ਲੰਗਰ ਦੇ ਉੱਤੇ ਗੁਜ਼ਾਰਾ ਕੀਤਾ। ਰਿਸ਼ਤੇਦਾਰਾਂ ਦੇ ਕੋਲੇ ਖੱਜਲ ਖੁਆਰ ਹੁੰਦੀਆਂ ਰਹੀਆਂ ਇਹ ਔਰਤਾਂ, ਪਰ ਇਹਨਾਂ ਦੀ ਲੜਾਈ ਜਿਹੜੀ ਹੈ ਜੀ ਉਹਨੂੰ ਸਲੂਟ ਹੈ। ਐਡੀ ਲੰਬੀ ਲੜਾਈ ਲੜ ਸਕਣੀ ਕੋਈ ਸੌਖੀ ਨਹੀਂ ਹੁੰਦੀ। ਕਹਿ ਦੇਣੀ ਗੱਲ ਬੜੀ ਸੌਖੀ ਆ, ਜਦੋਂ ਸਰਕਾਰਾਂ ਦੇ ਨਾਲ ਮੱਥਾ ਲੱਗੇ, ਜਦੋਂ ਵੱਡੀਆਂ ਸਿਆਸੀ ਪਾਰਟੀਆਂ ਦੇ ਨਾਲ ਮੱਥਾ ਲੱਗੇ, ਉਹ ਗੁੰਡੇ ਟਾਈਪ ਦੇ ਲੋਕ ਜਿਨ੍ਹਾਂ ਨੂੰ ਪੁਸ਼ਤ ਪਨਾਹੀ ਵੱਡੇ ਲੀਡਰਾਂ ਦੀ ਹੋਵੇ, ਉਹਨਾਂ ਦੇ ਖਿਲਾਫ ਖੜਨਾ ਹੋਵੇ। ਅਦਾਲਤਾਂ ਦੀ ਖੱਜਲ ਖੁਆਰੀਆਂ, ਅਦਾਲਤਾਂ ਦੇ ਗੇੜੇ ਧੱਕੇ ਜਿਹੜੇ ਜੀ ਉਹ ਬਹੁਤ ਵੱਡੇ ਵੱਡੇ ਲੋਕਾਂ ਨੂੰ ਥਕਾ ਦਿੰਦੇ ਆ। ਜਦੋਂ ਇਹ ਫੈਸਲਾ 34 ਵਰ੍ਹਿਆਂ ਤੋਂ ਬਾਅਦ ਆਇਆ, ਇਤਿਹਾਸ ਦੇ ਵਿੱਚ ਸ਼ਾਇਦ ਪਹਿਲਾਂ ਮੇਰੀ ਜਾਣਕਾਰੀ ਦੇ ਮੁਤਾਬਕ ਤਾਂ ਕਦੀ ਸੁਣਨ ਨੂੰ ਨਹੀਂ ਮਿਲਿਆ ਕਿ ਕੋਈ ਜੱਜ ਫੈਸਲਾ ਪੜ੍ਹਦਿਆਂ ਉਹਦਾ ਗੱਚ ਭਰ ਆਇਆ ਹੋਵੇ ਤੇ ਉਹ ਰੋ ਪਿਆ ਹੋਵੇ। ਔਰ ਜਸਟਿਸ ਮੁਰਲੀਧਰ ਜਿਨ੍ਹਾਂ ਨੇ ਫੈਸਲਾ ਪੜ੍ਹਨਾ ਸ਼ੁਰੂ ਕੀਤਾ, ਅੱਧ ਵਿਚਾਲੇ ਜਾ ਕੇ ਉਹ ਇੰਨਾ ਭਾਵੁਕ ਹੋ ਗਿਆ ਕਿ ਉਹਦੇ ਤੋਂ ਕੁਛ ਸਮਾਂ ਬੋਲਿਆ ਨਹੀਂ ਗਿਆ। ਉਸ ਤੋਂ ਬਾਅਦ ਉਹਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਰਹਿੰਦਾ ਫੈਸਲਾ ਜਿਹੜਾ ਸੀ ਉਹ ਪੜ੍ਹਿਆ। ਉਹਨੇ ਇੱਥੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਕੋਟ ਕੀਤਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਕਿ ਕਿੰਨਾ ਸਮਾਂ ਲੱਗ ਗਿਆ। ਉਹਨੇ 1947 ਦਾ ਜ਼ਿਕਰ ਵੀ ਕੀਤਾ ਕਿ ਉਸ ਤੋਂ ਬਾਅਦ ਇਹ ਹੋਇਆ ਇੱਕ ਵੱਡਾ ਕਤਲੇਆਮ ਸੀ। ਔਰ ਇਹਦਾ ਜਦੋਂ ਜਿਹੜਾ ਜੀ ਉਹ ਫੈਸਲਾ ਆਇਆ ਤੇ ਇਹਦੇ ਉੱਤੇ ਜਗਦੀਸ਼ ਕੌਰ, ਨਿਰਪ੍ਰੀਤ ਕੌਰ ਉਹ ਰੋ ਤਾਂ ਰਹੀਆਂ ਸਨ, ਪਰ ਕਿਉਂ ਸੀ ਜਿਵੇਂ ਉਹਨਾਂ ਦੇ ਅਥਰੂ ਜਿਹੜੇ ਜੀ ਉਹ ਇੰਨੇ ਸਾਲਾਂ ਦੇ ਰੋਣ ਤੋਂ ਬਾਅਦ ਮੁੱਕ ਗਏ ਹੋਣ। ਜਿਹੜੇ ਤਰੀਕੇ ਦੇ ਨਾਲ ਇੱਕ ਤਸੱਲੀ ਜਿਹੜੀ ਜੀ ਉਹ ਜ਼ਰੂਰ ਇਹਨਾਂ ਦੇ ਚਿਹਰਿਆਂ ਦੇ ਉੱਤੇ ਪੜ੍ਹੀ ਜਾ ਸਕਦੀ ਸੀ, ਜਿਨ੍ਹਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀ ਸਿਆਸਤ ਦੇ ਵਾਸਤੇ ਰਜਵੇਂ ਤੌਰ ਦੇ ਉੱਤੇ ਵਰਤਿਆ, ਥਾਂ ਦੇ ਉੱਤੇ ਵਰਤਿਆ। ਪਰ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਜੀ ਇਹਨਾਂ ਨੇ ਜਿਹੜੀ ਲੜਾਈ ਲੜੀ ਉਹ ਇਕੱਲਿਆਂ ਨੇ ਲੜੀ। ਸ਼ਾਇਦ ਹੋ ਸਕਦਾ ਇਹ ਉਹ ਲੋਕ ਨੇ ਜਿਹੜੇ ਸਕੂਨ ਦੀ ਜ਼ਿੰਦਗੀ ਨਹੀਂ ਜੀ ਸਕੇ। 34 ਸਾਲ ਖਲਬਲੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਉਹ ਮਚੀ ਰਹੀ, ਤੇ ਉਹ ਇੰਨਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਇਹ ਸਕੂਨ ਦੀ ਮੌਤ ਕਮ ਸੇ ਕਮ ਜਿਹੜਾ ਜੀ ਉਹ ਜ਼ਰੂਰ ਮਰ ਸਕਣਗੇ। ਇਹ ਜਦੋਂ ਦੁਨੀਆ ਤੋਂ ਜਾਣਗੇ ਤੇ ਇੰਨੀ ਤਸੱਲੀ ਤਾਂ ਲੈ ਕੇ ਜਾਣਗੇ ਕਿ ਇੱਕ ਉਹ ਜੰਗ ਇਹਨਾਂ ਨੇ ਲੜੀ ਜਿਹੜੀ ਇਹਨਾਂ ਨੇ ਆਪਣੇ ਜਿਹੜੇ ਦੀ ਉਹ ਆਸਰੇ ਆਪਣੇ ਮੋਢਿਆਂ ਦੇ ਸਹਾਰੇ ਦੇ ਉੱਤੇ ਲੜੀ। ਬਹੁਤ ਲੰਬੀ ਲੜਾਈ, ਜ਼ਿੰਦਗੀ ਦਾ ਇੱਕ ਬਹੁਤ ਜਿਹੜਾ ਵੱਡਾ ਸਮਾਂ ਸੀਗਾ ਉਹ ਇਸ ਲੜਾਈ ਨੂੰ ਇਹਨਾਂ ਨੇ ਦਿੱਤਾ। ਸੁਰਜੀਤ ਪਾਤਰ ਹੋਰਾਂ ਦਾ ਸ਼ੇਰ ਹੈ ਜੀ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਤੋ ਇਹ ਸੁੱਕ ਗਏ ਜਿਹੜੇ ਜੀ ਉਹ ਲੋਕ ਸੀਗੇ। ਤੋ ਇਸ ਜਿਹੜਾ ਫੈਸਲਾ ਆਇਆ, ਬੇਸ਼ੱਕ ਇਹਦੇ ਨਾਲ ਸਾਰਾ ਕੁਛ ਨਹੀਂ ਮਿਲ ਗਿਆ। ਜਿੰਨੀਆਂ ਜਿਹੜੀਆਂ ਦੀ ਉਹ ਮੌਤਾਂ ਹੋਈਆਂ 1 ਤੋਂ ਲੈ ਕੇ 4 ਨਵੰਬਰ ਤੱਕ ਸਰਕਾਰੀ ਰਿਕਾਰਡ
2733 ਮੌਤਾਂ ਜਿਹੜੀਆਂ ਦੀ ਉਹ ਦੱਸਦਾ। ਉਹਨਾਂ ਦਾ ਇਨਸਾਫ ਸਭ ਦਾ ਨਹੀਂ ਮਿਲਿਆ, ਪਰ ਫਿਰ ਵੀ ਇਸ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਨੇ ਕੁਛ ਸਕੂਨ ਜਿਹੜਾ ਦੀ ਉਹ ਜ਼ਰੂਰ ਦਿੱਤਾ ਤੇ ਬਹੁਤ ਦੇਰ ਦੇ ਨਾਲ ਮਿਲਿਆ ਸਹੀ ਇਨਸਾਫ, ਕੁਛ ਤਾਂ ਜਿਹੜਾ ਦੀ ਉਹ ਮਿਲਿਆ। ਇਸ ਕਰਕੇ ਇਸ ਇਨਸਾਫ ਦੇ ਦਿਨ ਦੇ ਮੌਕੇ ਦੇ ਉੱਤੇ ਇਹ ਜਿਹੜੀਆਂ ਮਹਾਨ ਔਰਤਾਂ ਨੇ ਉਹਨਾਂ ਦੇ ਮੂਹਰੇ ਉਹਨਾਂ ਦੇ ਵੱਲੋਂ ਲੜੀ ਹੋਈ ਲੜਾਈ ਦੇ ਵਾਸਤੇ ਸਿਰ ਚੁੱਕਦਾ ਜੀ। ਬਿਲਕੁਲ, ਚਲੋ ਉਹਨਾਂ ਨੇ ਤਾਂ ਆਪਣੇ ਕਹਿੰਦੇ ਪਏ ਲਾਈਫ ਦਾ ਬਹੁਤਾ ਸਾਰਾ ਉਹਨਾਂ ਦਾ ਪਾਰਟ ਇੱਧਰ ਨੂੰ ਚਲੇ ਗਿਆ, ਪਰ ਹੁਣ ਜਿਹੜੇ ਇਹਦੇ ਲਈ ਕਦੀ ਮੂੰਹ ਨਹੀਂ ਸੀ ਖੋਲ੍ਹਦੇ ਉਹ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਆ, ਉਸ ਦੌੜ ਦੇ ਵਿੱਚ ਲੱਗ ਗਏ ਆ। ਕਾਨਫਰੰਸਾਂ ਹੁੰਦੀਆਂ ਕਿ ਅਸੀਂ ਕਰਵਾਇਆ। ਬਿਲਕੁਲ ਜੀ, ਮੈਂ ਹਵਾਲਾ ਇਸ ਕਰਕੇ ਜੱਜ ਸਾਹਿਬ ਦਾ ਦਿੱਤਾ, ਮੁਰਲੀਧਰ ਹੋਰਾਂ ਦਾ, ਕਿਉਂਕਿ ਇਹ ਅਦਾਲਤੀ ਫੈਸਲਾ ਹੈ, ਇਨਸਾਫ ਜਿਉਂਦਾ। ਇੰਨੀ ਗੱਲ ਜਿਹੜੀ ਹੈ ਉਹ ਮੁਰਲੀਧਰ ਹੋਰਾਂ ਦੇ ਫੈਸਲਾ ਪੜ੍ਹਨ ਔਰ ਉਹਨਾਂ ਦੀ ਭਾਵੁਕਤਾ ਤੋਂ ਜਿਹੜੀ ਦੀ ਉਹ ਮਹਿਸੂਸ ਕੀਤੀ ਜਾ ਸਕਦੀ ਹੈ। ਜਿਹੜੇ ਸਿਆਸੀ ਲੋਕਾਂ ਨੇ ਪ੍ਰੈਸ ਕਾਨਫਰੰਸਾਂ ਆਪਣੀਆਂ ਕੀਤੀਆਂ ਨੇ, ਝੱਟ ਦੇਣੀ ਜਿਹੜਾ ਦੀ ਭੱਜ ਪਏ ਇੱਕ ਦੂਜੇ ਤੋਂ ਮੂਹਰੇ ਹੋ ਕੇ, ਉਹਨਾਂ ਨੇ ਕਿੰਨਾ ਕੰਮ ਜਿਹੜਾ ਦੀ ਇਹਦੇ ਵਾਸਤੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਦੀ ਉਹ ਕੀਤਾ। ਮੈਨੂੰ ਯਾਦ ਹੈ ਅੱਜ ਤੋਂ ਕੋਈ 6 ਹਫ਼ਤੇ ਪਹਿਲਾਂ, 5 ਜਾਂ 6 ਹਫ਼ਤੇ ਪਹਿਲਾਂ, ਇੱਕ ਇਸੇ ਤਰ੍ਹਾਂ ਦੇ ਵਿਕਟਮ ਜਿਹੜੇ ਕਿ ਡੇਰਾ ਬਸੀ ਰਹਿੰਦੇ ਆ, ਉਹਨਾਂ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀ। ਗੱਲ ਦੇ ਉੱਤੇ ਉਹ ਭਾਵੁਕ ਹੋ ਰਹੇ ਸਨ। ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਕਿ ਸਾਰਾ ਕੁਛ ਉੱਜੜ ਗਿਆ, ਇੱਥੇ ਪੰਜਾਬ ਆਣ ਵਸੇ, ਪੰਜਾਬ ਦੇ ਵਿੱਚ ਉਹਨਾਂ ਦੀ ਬਾਂਹ ਜਿਹੜੀ ਦੀ ਉਹ ਸ਼ੁਰੂਆਤੀ ਦੌਰ ਦੇ ਵਿੱਚ ਕਿਸੇ ਨਾ ਫੜੀ। ਉਹ ਦੱਸਦੇ ਕਿ ਕੁਛ ਸਾਲ ਪਹਿਲਾਂ, 3 ਸਾਲ ਪਹਿਲਾਂ ਡੇਰਾ ਬਸੀ ਦੇ ਵਿੱਚ ਮੁੱਖ ਮੰਤਰੀ ਆਏ, ਉਹਨਾਂ ਨੇ ਉਹਨਾਂ ਕੋਲੇ ਆਪਣਾ ਦੁੱਖੜਾ ਰੋਇਆ ਕਿ ਇੰਨੇ ਸਾਲ ਹੋ ਗਏ, ਆਹ ਹਾਲਾਤ ਨੇ। ਉਹ ਕਹਿੰਦੇ ਜੀ ਸਾਨੂੰ ਜਵਾਬ ਅੱਗੋਂ ਇਹ ਦਿੱਤਾ ਗਿਆ, ਹੁਣ ਛੱਡੋ, ਬਹੁਤ ਸਾਲ ਹੋ ਗਏ, ਉਹੀ ਗੱਲ ਜਿਹੜੀ ਕਰੀ ਜਾਂਦੇ ਹੋ। ਇਹ ਆ ਗੱਲਾਂ ਜਿਹੜੀਆਂ ਆਖੀਆਂ ਗਈਆਂ। ਬਨੂੜ ਤੋਂ ਜਦੋਂ ਜ਼ੀਰਕਪੁਰ ਨੂੰ ਜਾਈਏ, ਜਿਹੜਾ ਬਠਿੰਡਾ ਜ਼ੀਰਕਪੁਰ ਮਾਰਗ ਹੈ, ਰਾਜਪੁਰਾ ਜ਼ੀਰਕਪੁਰ ਕਹਿ ਲਓ, ਪਟਿਆਲਾ ਜ਼ੀਰਕਪੁਰ ਕਹਿ ਲਓ, ਬਨੂੜ ਤੇ ਜ਼ੀਰਕਪੁਰ ਦੇ ਵਿਚਾਲੇ ਇੱਕ ਅਜੀਤਗੜ੍ਹ ਨਾਮ ਦਾ ਸਾਈਨ ਲੱਗਿਆ ਹੋਇਆ, ਗੇਟ ਲੱਗਿਆ ਹੋਇਆ ਤੁਹਾਨੂੰ ਦਿਖਦਾ। ਇਹ ਉਹ ਜਗ੍ਹਾ ਹੈ ਜਿਹੜੀ ਬਰਨਾਲਾ ਸਰਕਾਰ ਦੇ ਸਮੇਂ ਸਰਕਾਰ ਨੇ ਇਹ ਜਿਹੜੀ ਦੀ ਜਗ੍ਹਾ ਦੇ ਉੱਤੇ ਅਜੀਤਗੜ੍ਹ ਵਸਾਉਣ ਦਾ ਫੈਸਲਾ ਕੀਤਾ ਸੀ। ਇੱਥੇ 1984 ਦੇ ਕਤਲੇਆਮ ਦੇ ਸ਼ਿਕਾਰ ਲੋਕਾਂ ਨੂੰ ਲਿਆ ਕੇ ਵਸਾਇਆ ਜਾਣਾ ਸੀ। ਮੈਂ ਇਸ ਕਰਕੇ ਲਫ਼ਜ਼ ਲਾ ਰਿਹਾ ਕਿ ਉਹ ਕਿਸੇ ਨੂੰ ਜਗ੍ਹਾ ਹੀ ਨਹੀਂ ਦਿੱਤੀ। ਉਸ ਜਗ੍ਹਾ ਦਾ ਕੀ ਹੋਇਆ, ਹੁਣ ਉਹਦੀ ਜਿਹੜੀ ਹੈ ਉਹ ਚੇਂਜ ਕੀਤੀ ਗਈ ਆ, ਦੁਬਾਰਾ ਤੋਂ ਉਹਦੀ ਬਿਊਟੀਫਿਕੇਸ਼ਨ ਜਿਹੜੀ ਹੋ ਰਹੀ ਹੈ। ਘਰ ਕੋਈ ਨਹੀਂ ਬਣਿਆ, ਸਰਕਾਰ ਨੇ ਉਹ ਆਪਣੇ ਕਬਜ਼ੇ 'ਚ ਲੈ ਲਈ ਜਾਂ ਉਹ ਕਿਸੇ ਨੂੰ ਅੱਗੋਂ ਵੇਚ ਦਿੱਤੀ। ਉੱਥੇ ਕੋਈ ਨਵਾਂ ਸ਼ਹਿਰ ਵਸੂਗਾ, ਨਵੀਂ ਕਲੋਨੀ ਵਸੂਗੀ। ਕਹਿਣ ਦਾ ਭਾਵ ਇਹ ਆ ਕਿ ਸਿੰਬੋਲਿਕ ਰੂਪ ਦੇ ਵਿੱਚ ਜਿਹੜੇ ਐਲਾਨ ਵੀ ਹੋਏ ਇਹਨਾਂ ਲੋਕਾਂ ਦੇ, ਇਹਨਾਂ ਲੋਕਾਂ ਤੱਕ ਉਹੋ ਜਿਹਾ ਕੁਛ ਵੀ ਨਹੀਂ ਪਹੁੰਚਿਆ। ਰੁਪਈਏ 'ਚੋਂ 10 ਪੈਸੇ ਵੀ ਨਹੀਂ ਪਹੁੰਚਿਆ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੇ ਨਾਵਾਂ ਦੇ ਹੇਠ ਕਰੋੜਾਂ ਰੁਪਈਆ ਜਿਹੜਾ ਦੀ ਉਹ ਇਕੱਠਾ ਕੀਤਾ, ਪਰ ਇਹ ਲੋਕ ਜਿਹੜੇ ਸੀ ਉਹ ਲੜਦੇ ਰਹੇ। ਅੱਜ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਹਦਾ ਕ੍ਰੈਡਿਟ ਜਿਹੜਾ ਦੀ ਉਹ ਲੈ ਰਹੀਆਂ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹਦੇ ਉੱਤੇ ਬਿਆਨ ਆ ਗਿਆ, ਇਹ ਗੱਲ ਕਹੀ ਕਿ ਉਹ ਫੈਸਲੇ ਦਾ ਸਵਾਗਤ ਕਰਦੇ ਆ। ਕਹਿੰਦੇ ਇਹਨਾਂ ਦੇ ਨਾਮ ਮੈਂ ਪਹਿਲਾਂ ਵੀ ਲੈਂਦਾ ਰਿਹਾ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਗਾਂਧੀ ਪਰਿਵਾਰ ਤੇ ਕਾਂਗਰਸ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ, ਇਹ ਤਾਂ ਆਪਣੇ ਤੌਰ ਦੇ ਉੱਤੇ ਸੀ। ਚਲੋ ਮੰਨ ਲਿਆ ਜਾਵੇ ਕੋਈ ਦੋਸ਼ ਨਹੀਂ ਸੀ, ਤਾਂ ਫਿਰ 34 ਸਾਲ ਇੱਕ ਝੁੱਗੀਆਂ ਦੇ ਵਿੱਚ ਚਾਹ ਦੀ ਦੁਕਾਨ ਕਰਨ ਵਾਲਾ ਗੁੰਡੇ ਟਾਈਪ ਦਾ ਜਿਹੜਾ ਬੰਦਾ ਸੀ ਸੱਜਣ ਕੁਮਾਰ, ਉਹ ਕਿਹਦੀ ਪੁਸ਼ਤ ਪਨਾਹੀ ਦੇ ਵਿੱਚ ਐਡੇ ਐਡੇ ਵੱਡੇ ਕਮਿਸ਼ਨ ਤੇ ਅਦਾਲਤਾਂ ਜਿਹੜੀਆਂ ਸੀਗੀਆਂ ਉਹਨਾਂ ਤੋਂ ਬਚਦਾ ਰਿਹਾ। ਇਹ 1984 ਦੇ ਕਤਲੇਆਮ ਤੋਂ ਬਾਅਦ 2 ਵਾਰੀ ਮੈਂਬਰ ਪਾਰਲੀਮੈਂਟ ਤੋਂ ਇਸੇ ਪਾਰਟੀ ਵੱਲੋਂ ਬਣਿਆ। ਅਕਾਲ ਤਖਤ ਦੇ ਜਥੇਦਾਰ ਉਹਨਾਂ ਦਾ ਬਿਆਨ ਇਹਦੇ ਉੱਤੇ ਆਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਇਹਦੇ ਉੱਤੇ ਆਇਆ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਬਿਆਨ ਇਹਦੇ ਉੱਤੇ ਆਇਆ। ਭਾਰਤੀ ਜਨਤਾ ਪਾਰਟੀ ਰਜਵੇਂ ਤੌਰ ਦੇ ਉੱਤੇ ਇਹਨੂੰ ਪ੍ਰਚਾਰ ਰਹੀ ਹੈ ਕਿ ਕਾਂਗਰਸ ਨੇ ਪੁਸ਼ਤ ਪਨਾਹੀ ਜਿਹੜੀ ਸੀ ਉਹ ਕੀਤੀ। ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਜੇ 1984 ਦੇ ਇਸ ਕਤਲੇਆਮ ਦੇ ਜ਼ਿੰਮੇਵਾਰ ਲੋਕਾਂ ਨੂੰ ਸਮੇਂ ਸਿਰ ਸਜ਼ਾਵਾਂ ਮਿਲਦੀਆਂ ਤੇ ਘੱਟੋ ਘੱਟ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਨਾ ਵਾਪਰਦੇ, ਜਿਹਦਾ ਧੱਬਾ ਭਾਰਤੀ ਜਨਤਾ ਪਾਰਟੀ ਦੇ ਉੱਤੇ ਲੱਗਦਾ, ਤੇ 2013 ਦੇ ਵਿੱਚ ਲਖਨਊ ਦੇ ਵਿੱਚ ਦੰਗੇ ਜਿਹੜੇ ਜੀ ਉਹ ਨਾ ਹੁੰਦੇ। ਅੱਜ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਪ੍ਰੈਸ ਕਾਨਫਰੰਸਾਂ ਜਿਹੜੀਆਂ ਜੀ ਉਹ ਕਰ ਰਹੀਆਂ ਨੇ, ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹਦਾ ਕ੍ਰੈਡਿਟ ਦੇਣਾ ਬਣਦਾ
ਉਹਦੇ ਵਿੱਚ ਇੱਕ ਤਾਂ ਜਿਹੜੇ ਵਿਕਟਮ ਨੇ, ਜਿਹੜੇ ਮੂਹਰੇ ਹੋ ਕੇ ਲੜੇ, ਇਹ ਔਰਤਾਂ ਖਾਸ ਤੌਰ ਦੇ ਉੱਤੇ, ਔਰਤ ਹੋਣ ਕਰਕੇ ਐਡੀ ਸੌਖੀ ਨਹੀਂ ਹੁੰਦੀ ਲੜਾਈ। ਇਹ ਲੋਕਾਂ ਨੂੰ ਉਹਦਾ ਕ੍ਰੈਡਿਟ ਦੇਣਾ ਜਿਹੜਾ ਜੀ ਉਹ ਬਣਦਾ। ਜਿਹੜੇ ਵਕੀਲ, CBI ਦੇ ਵਕੀਲ ਜਿਨ੍ਹਾਂ ਨੇ ਲਗਾਤਾਰ ਉਹ ਲੱਗੇ ਰਹੇ, ਉਹਨਾਂ ਨੇ ਇਹ ਲੜਾਈ ਲੜੀ, ਉਹਨਾਂ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਹੈ। ਸਾਰੇ ਮਾੜੇ ਨਹੀਂ ਹੁੰਦੇ ਲੋਕ। RS ਟੀਮਾਂ ਇੱਥੋਂ ਚੰਡੀਗੜ੍ਹ ਤੋਂ ਵਕੀਲ ਨੇ, ਉਹਨਾਂ ਨੇ ਪਰਸਨਲ ਇੰਟਰਸਟ ਜਿਹੜੇ ਦੀ ਉਹ ਲੈ ਕੇ ਲਗਾਤਾਰ ਪੈਰਵਾਈ ਕੀਤੀ ਤੇ ਬਿਨਾਂ ਕਿਸੇ ਸ਼ੱਕ ਦੇ, ਬਿਨਾਂ ਕਿਸੇ ਹੀਲ ਹੁਜਤ ਤੋਂ ਇਹਦਾ ਜਿਹੜਾ ਕ੍ਰੈਡਿਟ ਹੈ ਉਹ ਫੂਲਕਾ ਸਾਹਿਬ ਨੂੰ ਜ਼ਰੂਰ ਦੇਣਾ ਜਿਹੜਾ ਜੀ ਉਹ ਬਣਦਾ ਹੈ। HS ਫੂਲਕਾ ਸਾਹਿਬ ਨੇ ਕੋਈ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਕੁਛ ਕਹੀ ਚੱਲੇ, ਅਕਾਲੀ ਦਲ ਨੇ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਜੀ ਉਹ ਕੀਤੀ, ਪੈਸਿਆਂ ਦੇ ਦੋਸ਼ ਲਾਏ, ਉਹਨਾਂ ਨੇ ਇੱਥੋਂ ਲਏ ਉੱਥੋਂ ਲਏ, ਹਾਲਾਂਕਿ ਬਾਅਦ ਦੇ ਵਿੱਚ ਕੁਝ ਵੀ ਪ੍ਰੂਵ ਨਹੀਂ ਕਰ ਸਕੇ। ਪਰ ਇੱਕ ਗੱਲ ਹੈ ਕਿ ਫੂਲਕਾ ਸਾਹਿਬ ਦੀ ਇਹਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਆ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਛੋਟੀ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹਨਾਂ ਨੇ ਬਹੁਤ ਲੰਮਾ ਸਮਾਂ ਜਿਹੜਾ ਆ ਜੀ ਇਸ ਲੜਾਈ ਨੂੰ ਆਪਣੀ ਜਾਣ ਕੇ ਲੜਿਆ, ਕਿਉਂਕਿ ਉਹ ਵੀ 1984 ਦੇ ਵਿੱਚ ਘਿਰ ਗਏ ਸਨ ਤੇ ਇੱਕ ਆਪਣੇ ਮਕਾਨ ਮਾਲਕ ਜਿਹੜਾ ਹਿੰਦੂ ਪਰਿਵਾਰ ਸੀ, ਉਹਨਾਂ ਨੇ ਉਹਨਾਂ ਨੂੰ ਬਚਾਇਆ ਸੀ ਆਪਣੇ ਘਰ ਦੇ ਵਿੱਚ ਲੁਕੋ ਕੇ, ਤੇ ਇਸ ਕਰਕੇ ਸ਼ਾਇਦ ਉਹਨਾਂ ਨੇ ਆਪਣੀ ਜਿਹੜੀ ਜੀ ਇਹਨੂੰ ਲੜਾਈ ਆਪਣੀ ਸਮਝ ਕੇ ਲੜਿਆ। ਇਹ ਕ੍ਰੈਡਿਟ ਇਹਨਾਂ ਲੋਕਾਂ ਨੂੰ ਦੇਣਾ ਜ਼ਰੂਰ ਬਣਦਾ, ਨਾ ਕਿ ਕਿਸੇ ਰਾਜਨੀਤਿਕ ਪਾਰਟੀ। ਜੀ ਅੱਗੇ ਆਉਂਦੇ ਆ, ਤੁਸੀਂ ਰਾਜਸੀ ਪਾਰਟੀਆਂ ਦੀ ਗੱਲ ਕੀਤੀ ਆ, ਉਹਦੇ ਨਾਲ ਹੀ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਇਆ ਪੰਜਾਬ ਦੇ ਵਿੱਚ। ਬਰਗਾੜੀ ਦਾ ਮੋਰਚਾ ਖਤਮ ਹੋਇਆ, ਉਹਦੇ ਨਾਲ ਹੀ ਇੱਕ ਹੋਰ ਅਕਾਲੀ ਦਲ ਬਣਿਆ, ਉਸ ਦੇ ਨਾਲ ਹੀ ਇਨਸਾਫ ਮਾਰਚ ਸੀ, ਉੱਥੇ ਫਰੰਟ ਬਣੇ ਜਾਂ ਉੱਥੇ ਪਾਰਟੀ ਬਣਨੀ ਆ, ਬੜਾ ਕੁਛ ਹੋਇਆ ਉੱਥੇ। ਪਰ ਜਿਹੜਾ ਉਹ ਇਨਸਾਫ ਮਾਰਚ ਖਤਮ ਹੋਇਆ ਉਹਦੇ ਵਿੱਚ ਕੁਛ ਕੁ ਮਤੇ ਪੜ੍ਹੇ ਗਏ, ਲੋਕਾਂ ਤੋਂ ਹੱਥ ਖੜੇ ਕਰਕੇ ਉਹ ਪਾਸ ਵੀ ਕਰਵਾਏ ਗਏ। ਪਰ ਉਸ ਦੇ ਨਾਲ ਧਰਮਵੀਰ ਗਾਂਧੀ ਨੇ ਜੋ ਬਿਆਨ ਦਿੱਤਾ, ਉਹ ਖਹਿਰੇ ਦੇ ਬਿਆਨ ਦੇ ਨਾਲ ਉਹ ਇਤਰਾਜ਼ ਆ, ਉਹਨਾਂ ਨੇ ਟਿੱਪਣੀ ਕੀਤੀ ਆ। ਤੇ ਇਸੇ ਦੇ ਨਾਲ ਇਹ ਵੀ ਸੁਣਨਾ ਚਾਹੁੰਦਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਇਹਨਾਂ ਦੇ ਨਾਲ ਗਏ ਆ ਵਿਧਾਇਕ, ਉਹ ਅਸਤੀਫੇ ਨਹੀਂ ਦੇਣਗੇ। ਜੀ ਐਕਚੁਅਲੀ ਜਿਹੜੇ ਇੱਥੇ ਕੁਝ ਮਤੇ ਪੜ੍ਹੇ ਗਏ ਸੀ 2, ਉਹਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ, ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲਾ ਤੋਂ, ਜਿਨ੍ਹਾਂ ਨੇ ਪੰਜਾਬ ਫਰੰਟ ਇੱਕ ਬਣਾਇਆ ਹੋਇਆ, ਉਹਨਾਂ ਨੂੰ ਇਤਰਾਜ਼ ਹੈ। ਇੱਕ ਤਾਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੈ ਕਿ ਇੱਥੇ ਮਤਾ ਪੜ੍ਹਿਆ ਗਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜਾ ਫਖਰੇ ਕੌਮ ਦਿੱਤਾ ਗਿਆ ਉਹ ਵਾਪਸ ਲਿਆ ਜਾਵੇ। ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪੜ੍ਹਿਆ ਸੀ। ਦੂਜਾ ਮਤਾ ਉਹਨਾਂ ਨੇ ਪੜ੍ਹਿਆ ਸੀਗਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਵਾਂਗੇ ਬਾਦਲਾਂ ਦੇ ਚੁੰਗਲ ਤੋਂ। ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਹੈ ਜੀ ਫੇਸਬੁੱਕ ਪੇਜ, ਉਹਦੇ ਉੱਤੇ ਜਿਹੜਾ ਜੋ ਕੁਛ ਲਿਖਿਆ ਜੀ, ਉਹਦੇ ਤੋਂ ਤੁਸੀਂ ਇਹ ਕਹਿ ਲਓ ਕਿ ਕਾਫੀ ਕੁਛ ਜਿਹੜਾ ਜੀ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਕੀਤਾ ਜੀ। ਉਹਨਾਂ ਨੇ ਇਹ ਕਿਹਾ ਕਿ ਜਿੱਥੇ ਉਹ ਜਿਹੜਾ ਜੀ ਪੰਜਾਬੀ ਏਕਤਾ ਦੇ ਨਾਅਰੇ ਨੂੰ ਲੈ ਕੇ ਜਿਹੜਾ ਅਲਾਇੰਸ ਬਣਿਆ, ਉਹਦਾ ਸ਼ੁਭ ਸ਼ਗਨ ਹੋਇਆ, ਚੰਗਾ ਹੋਇਆ ਜੀ। ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਸਟੇਜ ਤੋਂ ਮਤੇ ਜਿਹੜੇ ਪਾਸ ਕਰਵਾਏ ਗਏ ਆ, ਇਹ 2 ਮਤੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਦੇ ਵਿੱਚ ਧਾਰਮਿਕ ਮਾਮਲਿਆਂ ਤੇ ਸੰਸਥਾਵਾਂ ਦੇ ਵਿੱਚ ਸਿਆਸੀ ਦਖਲ ਦੇਣ ਦੇ ਤੁੱਲ ਹੋਣ ਕਰਕੇ ਮੈਂ ਇਹਨੂੰ ਰੱਦ ਕਰਦਾ ਜੀ। ਉਹ ਕਹਿੰਦੇ ਕਿ ਪੰਜਾਬ ਮੰਚ ਜਿਹੜਾ ਜੀ ਧਾਰਮਿਕ ਮਾਮਲਿਆਂ ਤੇ ਸੰਸਥਾਵਾਂ ਦੇ ਵਿੱਚ ਸਿਆਸੀ ਦਖਲ ਅੰਦਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਜਿਹੜੀ ਇਹ ਕਰਦਾ। ਇਹ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਜੀ ਉਹ ਲਿਖਿਆ। ਨਾ ਤਾਂ ਉਹਨਾਂ ਨੇ ਅਜੇ ਤੱਕ ਇਹ ਜਿਹੜੀ ਜੀ ਆਪਣੀ ਪੋਸਟ ਆ ਉਹ ਹਟਾਈ ਆ, ਨਾ ਉਹਨਾਂ ਨੇ ਇਹਦਾ ਅੱਗੋਂ ਜਿਹੜਾ ਜੀ ਕੋਈ ਪ੍ਰਤੀਕਰਮ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਿਹਾ। ਸੁਖਪਾਲ ਸਿੰਘ ਖਹਿਰਾ ਜਿਹੜੇ ਇਹਦੇ ਵਿੱਚ ਮੇਨ ਸਨ ਜੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ ਗੱਲ ਹੋ ਗਈ। ਉਹ ਕਹਿੰਦੇ ਕਿ ਉਹਨਾਂ ਦਾ ਜਿਹੜਾ ਜੀ ਗਿਲਾ ਸ਼ਿਕਵਾ ਜਾਇਜ਼ ਆ। ਉਹ ਕਹਿੰਦੇ ਆ ਕਿ ਅਸੀਂ ਜਿਹੜਾ ਜੀ ਬਰਗਾੜੀ ਮਾਮਲੇ ਦੇ ਬਾਰੇ ਦੇ ਵਿੱਚ ਕੋਈ ਵੀ ਮੋਰਚਾ ਨਹੀਂ ਲਾਵਾਂਗੇ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਈ ਚੋਣਾਂ ਜਿਹੜੀਆਂ ਜੀ ਉਹ ਨਹੀਂ ਲੜਨੀਆਂ। ਉਹ ਕਹਿੰਦੇ ਇਹ ਮਤੇ ਦੋਵੇਂ ਜਿਹੜੇ ਜੀ ਅਸੀਂ ਕੱਢ ਦੇਵਾਂਗੇ। ਹੁਣ ਸਵਾਲ ਇਹ ਆ ਕਿ ਜਦੋਂ ਲੋਕਾਂ ਨੂੰ ਸੱਦ ਕੇ ਉੱਥੇ ਮਤੇ ਪਾਸ ਕਰਵਾਏ ਗਏ ਸੀਗੇ, ਇੱਦਾਂ ਤੁਸੀਂ ਮਤੇ ਜਿਹੜਾ ਜੀ ਆਪਣੇ ਤੌਰ ਤੇ ਕਿਵੇਂ ਕੱਢ ਦਿਓਗੇ? ਜਾਂ ਫਿਰ ਇਹ ਆ ਕਿ ਉਹ ਲੋਕਾਂ ਤੋਂ ਪਾਸ ਨਹੀਂ ਸਨ ਕਰਵਾਏ ਗਏ, ਉਂਝ ਹੀ ਜਿਹੜਾ ਜੀ ਉਹ ਕਾਹਲੀ ਦੇ ਵਿੱਚ ਲਿਖ ਲਏ ਗਏ। ਇਹ ਵੀ ਕਿਹਾ ਗਿਆ ਜੀ ਕਿ ਜਿਸ ਦਿਨ ਇਹ ਮਾਰਚ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਲਗਾਤਾਰ ਮੀਟਿੰਗ ਜਿਹੜੀਆਂ ਜੀ ਉਹ ਹੋਈਆਂ ਨੇ। ਜਿਹੜਾ ਨਵਾਂ ਬਣਿਆ ਅਕਾਲੀ ਦਲ ਹੈ ਉਹਦੇ ਆਗੂਆਂ ਦੇ ਨਾਲ ਵੀ ਹੋਈਆਂ ਨੇ ਇਕਜੁੱਟਤਾ ਦੇ ਵਾਸਤੇ।
ਉੱਥੇ ਕੀ ਇਹ ਮਤੇ ਨਹੀਂ ਸਨ ਲਿਖੇ ਗਏ, ਇਹ ਮਤੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਲਿਆਂਦੇ ਗਏ। ਇਹਨੂੰ ਲੈ ਕੇ ਵਾਦ ਵਿਵਾਦ ਜਿਹੜਾ ਜੀ ਉਹ ਪੈਦਾ ਹੋ ਗਿਆ ਇਸ ਨਵੇਂ ਬਣੇ ਪੰਜਾਬ ਡੈਮੋਕ੍ਰੇਟਿਕ ਜਿਹੜਾ ਅਲਾਇੰਸ ਹੈ ਜੀ ਉਹਦੇ ਵਿੱਚ, ਫਰੰਟ ਅਲਾਇੰਸ ਨਹੀਂ, ਫਰੰਟ ਮਾਫ ਕਰਨਾ। ਔਰ ਦੂਜਾ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ MLA ਇਹਨਾਂ ਦੇ ਨਾਲ ਗਏ ਸਨ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਨਹੀਂ ਦੇਣਗੇ। ਉਹ ਆਪਣੇ ਆਪ ਨੂੰ ਇਸ ਸਥਿਤੀ ਦੇ ਵਿੱਚ ਨਹੀਂ ਸਮਝਦੇ ਕਿ ਉਹ ਅਹੁਦੇ ਤੋਂ ਅਸਤੀਫਾ ਦੇਣ ਤੇ ਜ਼ਿਮਨੀ ਚੋਣ ਹੋਵੇ, ਕਿਉਂਕਿ ਇੱਕ ਗੱਲ ਕਲੀਅਰ ਆ ਜਿਹੜੀ ਬਿਲਕੁਲ ਸਪਸ਼ਟ ਹੈ ਕੰਧ ਦੇ ਉੱਤੇ ਲਿਖੀ ਹੋਈ ਕਿ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਚੋਣ ਲੜੇ। ਈਵਨ ਇਹ ਵੀ ਕਿਹਾ ਜਾ ਸਕਦਾ ਜੀ ਕਿ ਆਮ ਆਦਮੀ ਪਾਰਟੀ ਦੇ ਸਾਰੇ MLA ਜਿੰਨੇ ਟੋਟਲ ਹੈਗੇ ਆ ਉਹ ਕੋਈ ਚੋਣ ਲੜੇ, ਉਹ ਜਿੱਤਣ ਦੀ ਸਥਿਤੀ ਦੇ ਵਿੱਚ ਇਸ ਵੇਲੇ ਹੈ ਨਹੀਂ ਗਾ। ਜਦੋਂ ਸਰਕਾਰਾਂ ਜ਼ਿਮਨੀ ਚੋਣ ਲੜਦੀਆਂ ਨੇ ਕਿਹੜੇ ਤਰੀਕੇ ਨਾਲ ਲੜਦੀਆਂ ਨੇ ਸਭ ਨੂੰ ਪਤਾ ਹੈ। ਉਹ ਚੱਕ ਲੋ ਵਾਲੀ ਰਾਜਨੀਤੀ ਦੇ ਤਹਿਤ ਚੋਣਾਂ ਜਿੱਤਦੀਆਂ ਨਹੀਂ, ਚੋਣਾਂ ਲੁੱਟਦੀਆਂ ਨੇ। ਕੰਵਰ ਸੰਧੂ ਹੋਰਾਂ ਨੇ ਉਸ ਦਿਨ ਉੱਥੇ ਬੋਲਦਿਆਂ ਇਹ ਗੱਲ ਕਹੀ ਸੀ ਕਿ ਉਹ ਅਸਤੀਫਾ ਨਹੀਂ ਦੇਣਗੇ। ਉਹਨਾਂ ਕਿਹਾ ਕਿ ਅਸੀਂ ਬੋਝ ਜਿਹੜਾ ਜੀ ਉਹ ਨਹੀਂ ਪਾਉਣਾ ਖਜ਼ਾਨੇ ਦੇ ਉੱਤੇ ਜ਼ਿਮਨੀ ਚੋਣ ਦਾ। ਕੱਲ ਨੂੰ ਇਹਨਾਂ ਦੀ ਮੀਟਿੰਗ ਜਿਹੜੀ ਆ ਜੀ ਉਹ ਹੋ ਰਹੀ ਆ। ਕੰਵਰ ਸੰਧੂ ਹੋਰਾਂ ਨੇ ਮੀਟਿੰਗ ਸੱਦੀ ਦੱਸੀ ਜਾ ਰਹੀ ਆ। ਇਹਦੇ ਵਿੱਚ ਜਿਹੜੇ ਇਹਨਾਂ ਦੇ ਨਾਲ ਗਏ ਜਿਹੜੇ 6 MLA 7ਵੇਂ ਕੰਵਰ ਸੰਧੂ ਹੋਰੀ ਇਹ ਜਿਹੜੇ ਜੀ ਇਕੱਠੇ ਹੋ ਕੇ ਇੱਕ ਆਪਣਾ ਨਵਾਂ ਧੜਾ ਜਿਹੜਾ ਜੀ ਉਹ ਕਾਇਮ ਕਰਨਗੇ। ਸ਼ਾਇਦ ਕੰਵਰ ਸੰਧੂ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਜੀ ਉਹ ਧੜਾ ਹੋ ਸਕਦਾ ਹੈ। ਸੋ ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਇਹ ਡੈਮੋਕ੍ਰੇਟਿਕ ਫਰੰਟ ਹੈ ਉਹਦੇ ਤੋਂ ਆਪਣੇ ਆਪ ਨੂੰ ਵੱਖਰਾ ਕਰਨਗੇ ਤਾਂ ਕਿ ਜੇ ਇਹਦੇ ਨਾਲ ਜੁੜੇ ਰਹਿੰਦੇ ਆ ਤੇ ਤਕਨੀਕੀ ਆਧਾਰ ਦੇ ਉੱਤੇ ਤੁਸੀਂ ਕਹਿ ਲਓ ਕਿ ਇਹਨਾਂ ਦੀ ਜਿਹੜੀ MLA-ਸ਼ਿਪ ਹੈ ਉਹ ਜਾਣ ਦੀ ਤਲਵਾਰ ਇਹਨਾਂ ਦੇ ਸਿਰ ਦੇ ਉੱਤੇ ਲਟਕਦੀ ਰਹੂਗੀ। ਉਹ ਇਹ ਫਿਰ ਕਿਉਂਕਿ ਜਦੋਂ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਨਾਲ ਚਲੇ ਜਾਂਦੇ ਹੋ ਤਾਂ ਆਟੋਮੈਟਿਕਲੀ ਤੁਹਾਡੀ ਜਿਹੜੀ ਮੈਂਬਰੀ ਹੈ ਜੀ ਉਹ ਖਾਰਜ ਹੋ ਜਾਂਦੀ ਹੈ। ਸੋ ਇਸ ਕਰਕੇ ਇਹ ਇੱਕ ਨਵੇਂ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਈਡ ਦੇ ਉੱਤੇ ਹੋ ਜਾਣਗੇ ਜਿਹੜੇ 8 ਜਾਣੇ, ਕਿਉਂਕਿ ਟੋਟਲ ਸੀਗੇ 8ਵੇਂ ਸੁਖਪਾਲ ਸਿੰਘ ਖਹਿਰਾ ਹੋਰੀ ਨੇ, 7 ਜਿਹੜੇ ਨੇ ਜੀ ਇਹ ਆਪਣਾ ਵੱਖਰਾ ਧੜਾ ਕੱਲ ਨੂੰ ਜਿਹੜਾ ਜੀ ਉਹ ਬਣਾ ਸਕਦੇ ਆ। ਕੱਲ ਨੂੰ ਇਹਦੇ ਸੰਬੰਧੀ ਮੀਟਿੰਗ ਜਿਹੜੀ ਹੈ ਜੀ ਉਹ ਕੰਵਰ ਸੰਧੂ ਹੋਰਾਂ ਨੇ ਸੱਦੀ ਹੋਈ ਆ ਚੰਡੀਗੜ੍ਹ ਦੇ ਵਿੱਚ। ਸੋ ਸੰਭਾਵੀ ਰੂਪ ਦੇ ਵਿੱਚ ਇਹ ਇੱਕ ਨਵਾਂ ਧੜਾ ਹੋਊਗਾ ਜਿਹੜਾ ਕਿ ਨਾ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਬਾਕੀ ਵਿਧਾਇਕ ਆ ਉਹਨਾਂ ਦੇ ਨਾਲ ਤੁਰੂਗਾ, ਨਾ ਇਹ ਆਪਣੇ ਆਪ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਜਿਹੜਾ ਜੀ ਉਹ ਤੋੜਨਗੇ। ਉਹਨਾਂ ਤੋਂ ਆਪਣੇ ਆਪ ਨੂੰ ਇਹ ਸਾਈਡ ਲਾਈਨ ਕਰਨਗੇ ਤਾਂ ਕਿ ਤਕਨੀਕੀ ਆਧਾਰ ਦੇ ਉੱਤੇ ਇਹਨਾਂ ਦੀ ਮੈਂਬਰੀ ਰੱਦ ਨਾ ਹੋਵੇ। ਔਰ ਇਹ ਰਿਐਲਿਟੀ ਹੈ ਕਿ ਕੋਈ ਵੀ ਇਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਇਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਉਹ MLA-ਸ਼ਿਪ ਤੋਂ ਅਸਤੀਫਾ ਦੇਵੇ, ਕਿਉਂਕਿ ਬਹੁਤੇ ਜਿਹੜੇ ਆ ਜੀ ਪਹਿਲੀ ਵਾਰੀ ਬਣੇ ਹੋਏ ਆ। ਉਹਨਾਂ ਨੂੰ ਪਤਾ ਹੈ ਕਿ ਦੂਸਰੀ ਵਾਰੀ MLA ਦੀ ਟਿਕਟ ਮਿਲ ਸਕਣੀ ਔਰ ਜਿੱਤ ਸਕਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਗਾ ਜੀ ਉਹਨਾਂ ਲਈ ਜੀ। ਤੇ ਇੰਨਾ ਕੁਛ ਹੋ ਰਿਹਾ ਆ ਤੇ ਫਿਰ ਆਪਾਂ ਹੁਣ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ। ਕਿਉਂ ਹੀ ਐਲਾਨ ਹੋਇਆ ਆ ਪੰਜਾਬ ਵਿੱਚ ਇੱਟਾਂ ਬੱਟੇ ਡਾਂਗਾਂ ਸੋਟੇ ਗੋਲੀਆਂ ਚੱਲਣੀਆਂ ਸ਼ੁਰੂ? ਬਿਲਕੁਲ ਜੀ। ਇੱਕ ਤਾਂ ਜਿਹੜੀ ਹਰਿਆਣੇ ਵਾਲੀ ਸ਼ਰਾਬ ਹੈ ਉਹਦੀ ਸਮਗਲਿੰਗ ਇੱਕ ਵਾਰੀ ਫੇਰ ਵੱਡੇ ਪੱਧਰ ਦੇ ਉੱਤੇ ਜਿਹੜੀ ਜੀ ਉਹ ਸ਼ੁਰੂ ਹੋ ਗਈ। ਅਕਸਰ ਇਹ ਜਿਹੜੀ ਹੈ ਜੀ ਹੁੰਦੀ ਹੈ ਵੱਡੇ ਪੱਧਰ ਦੇ ਉੱਤੇ ਸ਼ਰਾਬ ਜਿਹੜੀ ਹੈ ਜੀ ਉਹ ਤਾਂ ਵਰਤਾਈ ਜਾਂਦੀ ਆ। ਹਾਲਾਂਕਿ ਥਾਂ ਦੇ ਉੱਤੇ ਅਜਿਹੀਆਂ ਅਪੀਲਾਂ ਆ ਰਹੀਆਂ ਨੇ। ਇਹਦੇ ਵਿੱਚ ਜਥੇਦਾਰ ਸਾਹਿਬ ਨੇ ਵੀ ਅਪੀਲ ਕੀਤੀ ਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਰਬਸੰਮਤੀ ਕੀਤੀ ਜਾਵੇ। ਬਹੁਤ ਦੇਰ ਦੇ ਨਾਲ ਦਿੱਤਾ ਗਿਆ ਇਹ ਬਿਆਨ ਹੈ। ਸਿਆਸੀ ਪਾਰਟੀਆਂ ਨੇ ਕੋਈ ਵੀ ਘੱਟ ਨਹੀਂ, ਇਹਨਾਂ ਨੇ ਲੋਕਾਂ ਦੇ ਵਿੱਚ ਇੰਨੇ ਜ਼ਿਆਦਾ ਵਖਰੇਵੇਂ ਦਫੇੜ ਚਫੇੜ ਜਿਹੜੇ ਜੀ ਉਹ ਪਾ ਦਿੱਤੇ ਹੋਏ ਆ ਪਿਛਲੇ ਸਾਲਾਂ ਦੇ ਦੌਰਾਨ ਕਿ ਪਿੰਡਾਂ ਦੇ ਵਿੱਚ ਹੁਣ ਉਹ ਏਕਤਾ ਪਹਿਲਾਂ ਵਾਲੀ ਨਜ਼ਰ ਨਹੀਂ ਆਉਂਦੀ। ਇੱਕ ਦਾ ਮੂੰਹ ਇੱਕ ਪਾਸੇ ਨੂੰ ਆ, ਦੂਜੇ ਦਾ ਦੂਜੇ ਪਾਸੇ ਨੂੰ, ਤੀਜੇ ਦਾ ਤੀਜੇ ਪਾਸੇ ਨੂੰ। ਇਸ ਕਰਕੇ ਹਰ ਕੋਈ ਧੜੇ ਦੇ ਨਾਲ ਜੁੜਿਆ ਹੋਇਆ। ਪਰਿਵਾਰਾਂ ਦੇ ਵਿੱਚ ਪਾਟਕ ਜਿਹੜੇ ਜੀ ਉਹ ਪਏ ਹੋਏ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਸ਼ਰਾਬ ਹੈ ਉਹ ਲੜਾਈਆਂ ਨੂੰ ਜਨਮ ਦਿੰਦੀ ਆ, ਬਹੁਤ ਸਾਰੀਆਂ ਲੜਾਈਆਂ ਨੂੰ ਜਨਮ ਦਿੰਦੀ ਆ। ਮੈਂ ਇੱਕ ਦਿਨ ਗੱਲ ਕੀਤੀ ਸੀ ਡਿਟੇਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਜੰਗ ਵਾਂਗੂ ਹਥਿਆਰ ਜਿਹੜੇ ਜੀ ਉਹ ਲਾਇਸੈਂਸੀ ਆਏ ਹੋਏ ਨੇ। ਜਦੋਂ ਦਾਰੂ ਅੰਦਰ ਜਾਂਦੀ ਆ ਫਿਰ ਹਥਿਆਰ ਵੀ ਨਿਕਲਦੇ ਆ, ਫਿਰ ਗੋਲੀਆਂ ਜਿਹੜੀਆਂ ਦੀ ਉਹ ਚੱਲਦੀਆਂ ਨੇ। ਗੋਲੀਆਂ ਜਿਹੜੀਆਂ ਕਈ ਵਾਰਦਾਤਾਂ ਜਿਹੜੀਆਂ ਗੋਲੀ ਚੱਲਣ ਦੀਆਂ ਹੋਈਆਂ ਨੇ। ਨਸ਼ਹਿਰਾ ਪੰਨੂਆਂ ਦੇ ਵਿੱਚ ਡਾਂਗ ਸੋਟਾ ਕੱਲ ਜਿਹੜਾ ਜੀ ਉਹ ਖੜਕਿਆ। ਇਹ ਕਾਂਗਰਸੀ ਜਿਹੜੇ ਨੇ ਜੀ ਉਹਨਾਂ ਦੇ ਵਿਚਾਲੇ ਹੀ ਖੜਕਿਆ, ਅਕਾਲੀਆਂ ਤੇ ਕਾਂਗਰਸੀਆਂ ਦੇ ਵਿਚਾਲੇ ਨਹੀਂ ਖੜਕਿਆ। ਦੋ ਧੜੇ ਜਿਹੜੇ ਜੀ ਉਹ ਆਪਸ ਦੇ ਵਿੱਚ ਖਿੱਬੜੇ ਆ। ਕਾਂਗਰਸ ਪਾਰਟੀ ਦੇ ਵੱਲੋਂ ਸਰਪੰਚੀ ਚੋਣਾਂ ਦੇ ਵਿੱਚ ਖੜੇ ਕੀਤੇ ਗਏ ਇੱਕ ਉਮੀਦਵਾਰ ਤੇ ਕਾਂਗਰਸ ਤੋਂ ਆਜ਼ਾਦ ਹੋ ਕੇ ਚੋਣ ਲੜਨ ਵਾਲੇ ਦੂਜੇ ਉਮੀਦਵਾਰ ਦੇ ਵਿਚਾਲੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਸਮੇਂ ਤਕਰਾਰ ਜਿਹੜਾ ਜੀ ਉਹ ਹੋ ਗਿਆ। ਜਿਹੜਾ ਇੱਕ ਧੜਾ ਸੀ ਉਹ ਕਹਿੰਦਾ ਕਿ ਮੇਰੇ ਨਾਂ ਦੇ ਉੱਤੇ ਸਰਬਸੰਮਤੀ ਕਰ ਲਓ, ਦੂਜਾ ਕਹਿੰਦਾ ਜੀ ਮੈਨੂੰ ਜੇ ਟਿਕਟ ਨਹੀਂ ਮਿਲੀ ਮੈਂ ਆਜ਼ਾਦ ਜਿਹੜਾ ਖੜਾ ਹੋਊਗਾ।
ਉਹਨੂੰ ਚੁੱਕਣ ਪਏ ਇਹ ਤੇ ਇਹਨੂੰ ਕਾਗਜ਼ ਨਾ ਭਰਨ ਦਿੱਤੇ ਜਾਣ। ਜੋ ਗੁੰਡਾਗਰਦੀ 10 ਸਾਲ ਅਕਾਲੀ ਦਲ ਵਾਲੇ ਜਿਹੜੇ ਜੀ ਇੱਥੇ ਕਰਦੇ ਰਹੇ ਪੰਜਾਬ ਦੇ ਵਿੱਚ, ਅੱਜ ਉਹ ਦੂਜੀ ਪਾਰਟੀ ਜਿਹੜੀ ਆ ਉਹ ਕਰ ਰਹੀ ਆ। ਪੁਲਿਸ ਨੇ ਵੇਖਿਆ ਕਿ ਜਦੋਂ ਮੌਕਾ ਜਿਹੜਾ ਸਾਂਭਿਆ ਨਹੀਂ ਜਾ ਰਿਹਾ ਤੇ ਫਿਰ ਡਾਂਗ ਜਿਹੜੀ ਸੀ ਉਹ ਪੁਲਿਸ ਦੀ ਚੱਲੀ, ਜਿਹਦੇ ਵਿੱਚ ਦੋਨੋਂ ਧੜੇ ਜਿਹੜੇ ਸੀ ਉਹਨਾਂ ਦਾ ਕੁਟਾਪਾ ਹੋਇਆ ਤੇ ਹੁੱਲੜਬਾਜ਼ ਜਿਹੜੇ ਜੀ ਉਹ ਪਹਿਲਾਂ ਉੱਥੋਂ ਭੱਜ ਗਏ। ਉਹ ਕਹਿੰਦੇ ਆ ਕਿ ਜਿਹੜਾ ਇੱਕ ਆਜ਼ਾਦ ਉਮੀਦਵਾਰ ਭਰਨ ਜਾ ਰਿਹਾ ਸੀ, ਉਹ ਕਹਿੰਦਾ ਕਿ ਉੱਥੋਂ ਦੇ ਜਿਹੜੇ ਵਿਧਾਇਕ ਆ ਉਹਦੀ ਸ਼ਹਿਰ ਦੇ ਉੱਤੇ ਇਹ ਹਮਲਾ ਉਹਦੇ ਉੱਤੇ ਕਰਵਾਇਆ ਗਿਆ ਜੀ। ਉਹ ਕਹਿੰਦਾ ਕਿ ਗੈਂਗਸਟਰਾਂ ਦੀ ਮਦਦ ਵੀ ਜਿਹੜੀ ਆ ਜੀ ਇਹਦੇ ਵਿੱਚ ਲਈ ਗਈ ਆ। ਇਹ ਇੱਕ ਜਗ੍ਹਾ ਦੀ ਗੱਲ ਆ। ਹੁਣ ਜਦੋਂ ਆਉਂਦੇ ਦਿਨਾਂ ਦੇ ਵਿੱਚ ਇਹ ਲਾਸਟ ਦਿਨ ਹੋਣੇ ਆ, ਖਾਸ ਤੌਰ ਦੇ ਉੱਤੇ ਜਦੋਂ ਵਾਪਸ ਲੈਣ ਦੇ ਜਿਹੜੇ ਦੀ ਦਿਨ ਆਉਣੇ ਆ, ਉਹਨਾਂ ਦਿਨਾਂ ਦੇ ਦੌਰਾਨ ਕਿੱਧਰ ਨੂੰ ਕਹਾਣੀ ਜਿਹੜੀ ਦੀ ਉਹ ਜਾਊਗੀ ਤੇ ਹਰਿਆਣੇ ਤੋਂ ਮਣਾ ਮੂਹੀ ਆਉਂਦੀ ਸਸਤੀ ਜਿਹੜੀ ਸ਼ਰਾਬ ਹੈ ਉਹ ਕਿਸ ਪਾਸੇ ਵੱਲ ਨੂੰ ਲੈ ਕੇ ਜਾਊਗੀ, ਇਹ ਆਉਣ ਵਾਲੇ ਦਿਨ ਜਿਹੜੇ ਆ ਜੀ ਉਹ ਦੱਸਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਇੱਕ ਪੱਖ ਇਹਦਾ ਇਹ ਆ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਬੜੇ ਭਾਵਕ ਦਿਨ ਜਿਹੜੇ ਜੀ ਉਹ ਸ਼ੁਰੂ ਹੋ ਜਾਂਦੇ ਆ। ਚਮਕੌਰ ਸਾਹਿਬ ਦੀ ਲੜਾਈ, ਉੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਫਿਰ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਜਿਹੜੀ ਪੇਸ਼ੀ ਤੇ ਉਦੋਂ ਬਾਅਦ ਉਹਨਾਂ ਦੀ ਸ਼ਹੀਦੀ, ਫਿਰ ਮਾਤਾ ਗੁਜਰੀ ਜੀ ਦੀ ਸ਼ਹੀਦੀ। ਜਿਹੜਾ ਸਮੁੱਚਾ ਖਿੱਤਾ ਜਿਹੜਾ ਜੀ ਇੱਕ ਤਾਂ ਠੰਡ ਦੀ ਜਕੜ ਦੇ ਵਿੱਚ ਹੁੰਦਾ ਤੇ ਦੂਜਾ ਇਸ ਭਾਵੁਕਤਾ ਦੀ ਜਕੜ ਦੇ ਵਿੱਚ ਹੁੰਦਾ। ਉਹਨਾਂ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਲੜਾਈਆਂ ਪੜ੍ਹਾਈਆਂ, ਛਿੱਤਰ ਪਤਾਂਗ, ਸ਼ਰਾਬ ਜਿਹੜਾ ਜੀ ਉਹ ਸਾਰਾ ਕੁਛ ਚੱਲੂਗਾ ਜੀ। ਬਿਲਕੁਲ ਚੱਲ ਰਿਹਾ ਜੀ। ਤੇ ਅੱਗੇ ਆਪਾਂ ਕਾਂਗਰਸ ਸਰਕਾਰ ਦੀ ਕਰਦੇ ਹਾਂ। ਕੁਝ ਕੁ ਸੂਬਿਆਂ ਦੇ ਵਿੱਚ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ, ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਰਹੀ ਆ, ਪਰ ਉਸ ਦੀ ਜਿਹੜੀ ਸ਼ਮੂਲੀਅਤ ਹੈ ਉਸਨੇ ਚਰਚਾ ਵੀ ਛਿੜੀ। ਜੀ ਐਕਚੁਅਲੀ 3 ਜਿਹੜੇ ਸੂਬੇ ਨੇ ਇਹਨਾਂ ਦੇ ਵਿੱਚ ਨਵੇਂ ਮੁੱਖ ਮੰਤਰੀਆਂ ਨੇ ਸਹੁੰ ਚੱਕ ਲਈ। ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੱਕੀ। ਸਚਿਨ ਪਾਇਲਟ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੱਧ ਪ੍ਰਦੇਸ਼ ਦੇ ਵਿੱਚ ਕਮਲ ਨਾਥ ਨੂੰ ਮੁੱਖ ਮੰਤਰੀ ਜਿਹੜਾ ਜੀ ਉਹ ਬਣਾਇਆ ਗਿਆ, ਜਿਹਦਾ ਵਿਰੋਧ ਵੀ ਹੋ ਰਿਹਾ ਜੀ। ਖਾਸ ਤੌਰ ਤੇ ਸੱਜਣ ਕੁਮਾਰ ਨੂੰ ਹੋਈ ਸਜ਼ਾ ਤੋਂ ਬਾਅਦ ਇਹ ਵਿਰੋਧ ਦੀਆਂ ਸੁਰਾਂ ਹੋਰ ਉੱਚੀਆਂ ਹੋਈਆਂ ਨੇ। ਛੱਤੀਸਗੜ੍ਹ ਦੇ ਵਿੱਚ ਮੁੱਖ ਮੰਤਰੀ ਭੁਪੇਸ਼ ਬਘੇਲ ਰਾਏਪੁਰ ਨੇ ਆਪਣੇ ਅਹੁਦੇ ਦੀ ਸਹੁੰ ਜਿਹੜੀ ਜੀ ਉਹ ਚੁੱਕੀ। ਛੱਤੀਸਗੜ੍ਹ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਕਰਜ਼ਾ ਮਾਫ਼ ਕਰਨ ਵਾਲੀ ਫਾਈਲ ਦੇ ਉੱਤੇ ਨਾਲ ਦੀ ਨਾਲ ਦਸਤਖਤ ਵੀ ਕੀਤੇ ਗਏ, ਜਿਹੜਾ ਕਿ ਵਾਅਦਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੇ ਕੀਤਾ ਸੀਗਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ। ਇਸ ਸਭ ਕਾਸੇ ਦੇ ਵਿੱਚ ਜਿਹੜਾ ਜੀ ਕਾਂਗਰਸ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਇੱਕ ਨਵਾਂ ਗੱਠਜੋੜ ਹੋ ਰਿਹਾ, ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਇੱਕ ਪਲੇਟਫਾਰਮ ਦੇ ਉੱਤੇ ਆ ਕੇ 2019 ਦੀਆਂ ਚੋਣਾਂ ਲੜਨਗੀਆਂ, ਉਹਨਾਂ ਦੇ ਨੇਤਾਵਾਂ ਨੂੰ ਇੱਕ ਬੱਸ ਦੇ ਵਿੱਚ ਬਿਠਾ ਕੇ ਇੱਕਜੁੱਟਤਾ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ ਗਿਆ ਰਾਜਸਥਾਨ ਵਾਲੇ ਸਹੁੰ ਚੁੱਕ ਸਮਾਗਮ ਦੇ ਵਿੱਚ। ਇੱਥੇ ਔਰ ਜਿਹੜੇ ਸਹੁੰ ਚੁੱਕ ਸਮਾਗਮ ਸੀ ਇਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਜੀ ਹਾਈ ਕਮਾਂਡ ਦੇ ਵੱਲੋਂ ਸੱਦਾ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਹੋਰਾਂ ਨੇ ਉਚੇਚੇ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸੱਦਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ PGI ਦੇ ਵਿੱਚ ਜੇਰੇ ਇਲਾਜ ਨੇ, ਜਿਹਦੇ ਕਰਕੇ ਉਹਨਾਂ ਦੀ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਨਹੀਂ ਹੋਈ। ਜੇ ਉਹ ਤੰਦਰੁਸਤ ਹੁੰਦੇ ਕਿ ਉਹ ਇਹਨਾਂ ਸਮਾਗਮਾਂ ਦੇ ਵਿੱਚ ਜਾਂਦੇ, ਉਹ ਇਹਦੇ ਨਾਲ ਜਿਹੜੀ ਆ ਜੀ ਉਹ ਲੱਗੀ ਹੋਈ ਆ। ਨਵਜੋਤ ਸਿੰਘ ਸਿੱਧੂ ਹੋਰੀ ਤੁਸੀਂ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਸ਼ਾਮਲ ਹੋਣ ਵਾਲੇ ਇਕੱਲੇ ਆਗੂ ਜਿਹੜੇ ਰਹੇ ਇਹਨਾਂ ਸਮਾਗਮਾਂ ਦੇ ਵਿੱਚ। ਇਹਦੇ ਨਾਲ ਇੱਕ ਵਾਰੀ ਫੇਰ ਜਿਹੜੀ ਜੀ ਉਹ ਚਰਚਾ ਵੱਡੇ ਪੱਧਰ ਦੇ ਉੱਤੇ ਛਿੜੀ ਆ। ਇੱਕ ਗੱਲ ਤਾਂ ਤਕਰੀਬਨ ਦੀਦੀ ਆ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਸਟਾਰ ਪ੍ਰਚਾਰਕ ਹੋਣਗੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪ੍ਰਮੁੱਖ ਨਾਮ ਜਿਹੜਾ ਉਹ ਹੋਊਗਾ। ਚਾਹੇ ਉਹ ਛੱਤੀਸਗੜ੍ਹ ਹੈ, ਚਾਹੇ ਮੱਧ ਪ੍ਰਦੇਸ਼ ਤੇ ਚਾਹੇ ਰਾਜਸਥਾਨ, ਜਿੱਥੇ ਜਿੱਥੇ ਚੋਣ ਪ੍ਰਚਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤਾ 80% ਦੇ ਕਰੀਬ ਸੀਟਾਂ ਕਾਂਗਰਸ ਨੇ ਉੱਥੋਂ ਜਿੱਤੀਆਂ ਨੇ। ਕਾਂਗਰਸ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਘੇਰਨ ਦੇ ਵਿੱਚ ਜਿੰਨਾ ਸਫਲ ਨਵਜੋਤ ਸਿੰਘ ਸਿੱਧੂ ਹੋਰੀ ਹੋਏ ਆ, ਉਹਨਾਂ ਕੋਈ ਵੀ ਹੋਰ ਆਗੂ ਸਫਲ ਨਹੀਂ ਹੋਇਆ, ਇਨਕਲੂਡ ਰਾਹੁਲ ਗਾਂਧੀ ਹੋਰਾਂ ਦੇ। ਜਿਹਦੇ ਕਰਕੇ ਉਹਨਾਂ ਦੇ ਵਧੇ ਹੋਏ ਇਸ ਕੱਦ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਪਰੇਸ਼ਾਨੀਆਂ ਵੀ ਜਿਹੜੀਆਂ ਦੀ ਉਹ ਖੜੀਆਂ ਕੀਤੀਆਂ ਨੇ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਚਿੱਤਰ ਵਾਲੇ ਮਸਲੇ ਨੂੰ ਉਭਾਰਨ ਜਾਂ ਚੁੱਪ ਰਹਿਣ, ਕੈਪਟਨ ਸਾਹਿਬ ਵਾਲੇ ਮਸਲੇ ਨੂੰ ਉਭਾਰਨ ਜਾਂ ਚੁੱਪ ਰਹਿਣ। ਹਾਈ ਕਮਾਂਡ ਦਾ ਡੰਡਾ ਵੀ ਉੱਤੋਂ ਦੀਦਾ। ਇਹ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹਾਈ ਕਮਾਂਡ ਇੱਕ ਵੱਡੀ ਜ਼ਿੰਮੇਵਾਰੀ ਦੇ ਸਕਦੀ ਆ।
ਕੁਝ ਲੋਕ ਕਿਆਸ ਅਰਾਈਆਂ ਇਹਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਵਜੋਂ ਦੇਖਦੇ ਆ, ਪਰ ਸ਼ਾਇਦ ਅਜੇ ਹਾਈ ਕਮਾਂਡ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਊਗੀ। 19 ਦੀਆਂ ਲੋਕ ਸਭਾ ਚੋਣਾਂ ਤੱਕ ਘੱਟੋ ਘੱਟ ਉਦੋਂ ਬਾਅਦ ਹੋਵੇ ਤੇ ਬਾਅਦ ਵਾਲੀ ਗੱਲ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਆ ਉਹਦੇ ਵਿੱਚ ਉੱਤੇ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੀ ਇਹਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਨੇ। ਉਹ ਕੀ ਜ਼ਿੰਮੇਵਾਰੀ ਹੋ ਸਕਦੀ ਆ ਇਹਦੇ ਲਈ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਗੱਠਜੋੜ ਦੇ ਵਿੱਚ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਸੀ, ਉਹਨਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਿਠਾਉਣਾ ਜਿੱਥੇ ਉਹਨਾਂ ਦੇ ਸਿਆਸੀ ਤੌਰ ਦੇ ਉੱਤੇ ਵਧੇ ਕੱਦ ਵੱਲ ਇਸ਼ਾਰਾ ਕਰਦਾ ਹੈ, ਉੱਥੇ ਉਹ ਲੋਕ ਜਿਹੜੇ ਕੁਝ ਕੁ ਦਿਨ ਪਹਿਲਾਂ ਵੱਡੇ ਵੱਡੇ ਹੋਰਡਿੰਗਸ ਲਵਾਉਂਦੇ ਫਿਰਦੇ ਸੀ ਤੇ ਬਿਆਨ ਦਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਵੇ, ਹੁਣ ਉਹ ਇਸ ਮਾਮਲੇ ਦੇ ਉੱਤੇ ਮੂੰਹ 'ਚ ਘੁੰਗਣੀਆਂ ਪਾ ਕੇ ਬਹਿ ਗਏ ਜੀ। ਤੇ ਅੱਗੇ ਆਪਾਂ ਬਰਗਾੜੀ ਮੋਰਚੇ ਦੀ ਜੇ ਗੱਲ ਕਰੀਏ, ਸਾਰਾ ਕੁਝ ਉੱਥੇ ਵੀ ਖਿਲਰ ਗਿਆ, ਸਾਰੇ ਆਗੂ ਪਾਟ ਗਏ, ਉਹ ਇੱਕ ਮੀਟਿੰਗ ਦੇ ਵਿੱਚ ਨਹੀਂ ਜਾਣਗੇ। ਦੇਖੋ ਜੀ, ਐਕਚੁਅਲੀ ਇਹ ਕਿਹਾ ਜਾ ਰਿਹਾ ਕਿ ਬਰਗਾੜੀ ਮੋਰਚੇ ਦੇ ਜਿਹੜੇ ਜੀ ਧਿਆਨ ਸਿੰਘ ਮੰਡ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ, ਮਾਨ ਅਕਾਲੀ ਦਲ ਦੇ ਆਗੂ ਜਿਹੜੇ ਜੀ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਸੀਗੇ ਉਹ ਬਲਜੀਤ ਸਿੰਘ ਵਾਲ ਦੇ ਜਿਹੜਾ ਜੀ ਹੈੱਡਕੁਆਟਰ ਦਾ ਜਿਹੜਾ ਜੀ ਦਾਦੂ ਉੱਥੇ ਪਹੁੰਚੇ ਔਰ 1 ਘੰਟੇ ਦੇ ਕਰੀਬ ਉਹਨਾਂ ਨੇ ਮੀਟਿੰਗ ਉਹਦੇ ਨਾਲ ਕੀਤੀ ਦੱਸੀ ਜਾਂਦੀ ਆ, ਪਰ ਉਹਨੂੰ ਮਨਾਉਣ ਦੇ ਵਿੱਚ ਉਹ ਸਫਲ ਨਹੀਂ ਹੋ ਸਕੇ। ਇਹ ਬੇਸ਼ੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਆ, ਪਰ ਇਹਦਾ ਖੰਡਨ ਕੀਤਾ ਬਲਜੀਤ ਸਿੰਘ ਦਾਦੂਵਾਲ ਨੇ। ਇਹ ਕਿਹਾ ਉਹਨਾਂ ਨੇ ਕਿ ਉਹਨਾਂ ਦੇ ਕੋਲੇ ਆਗੂ ਆਏ ਸੀਗੇ, ਮੋਰਚੇ ਸੰਬੰਧੀ ਚਰਚਾ ਹੋਈ, ਪਰ ਉਹਨਾਂ ਨੇ ਕਿਹਾ ਕਿ ਉਹ ਆਪਣੇ ਉਸ ਸਟੈਂਡ ਦੇ ਉੱਤੇ ਕਾਇਮ ਹੈ ਕਿ ਮੋਰਚਾ ਬਿਨਾਂ ਕਿਸੇ ਨਾਲ ਰਾਏ ਮਸ਼ਵਰਾ ਕੀਤੇ ਕਾਹਲੀ ਦੇ ਵਿੱਚ ਸਮਾਪਤ ਕੀਤਾ ਗਿਆ। ਉਹਨਾਂ ਨੇ ਸਪਸ਼ਟ ਕੀਤਾ ਕਿ 20 ਦਸੰਬਰ ਨੂੰ ਬਰਗਾੜੀ ਮੀਟਿੰਗ ਦੇ ਵਿੱਚ ਤਾਂ ਉਹ ਜਾਣਗੇ, ਪਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 20 ਦਸੰਬਰ ਨੂੰ ਰੱਖੀ ਧਿਆਨ ਸਿੰਘ ਮੰਡ ਹੋਰਾਂ ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਨਹੀਂ ਜਿਹੜਾ ਜੀ ਉਹ ਹੋਣਗੇ। ਮੁਕੰਮਲ ਰੂਪ ਦੇ ਵਿੱਚ ਇਹ ਬਰਗਾੜੀ ਮੋਰਚਾ ਜਿਹੜਾ ਜੀ ਉਹ ਦੋ ਫਾੜ ਹੋ ਗਿਆ। ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜਾ ਜੀ ਮਨਾਉਣ ਦੇ ਵਿੱਚ ਧਿਆਨ ਸਿੰਘ ਮੰਡ ਦੇ ਸਾਥੀ ਅਸਫਲ ਰਹੇ ਆ। ਦੂਜੇ ਪਾਸੇ ਜਿਹੜਾ ਜੀ ਬੂਟਾ ਸਿੰਘ ਰਣਸੀ ਉਹਨੇ ਅੱਜ ਜਿਹੜਾ ਜੀ ਬਰਗਾੜੀ ਦੇ ਵਿੱਚ ਸਿੱਖ ਸੰਗਤ ਦੀ ਮੀਟਿੰਗ ਸੱਦੀ ਆ। ਧਿਆਨ ਸਿੰਘ ਮੰਡ ਨੇ 20 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਇਸ ਮੀਟਿੰਗ ਨੂੰ 10 ਜਨਵਰੀ ਤੱਕ ਮੁਲਤਵੀ ਜਿਹੜਾ ਜੀ ਉਹ ਕੀਤਾ ਜਾ ਰਿਹਾ। ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਕਹੀ ਆ ਕਿ ਉਹ ਜਿਹੜਾ ਜੀ ਬਰਗਾੜੀ ਦੇ ਵਿੱਚ ਮੀਟਿੰਗ ਨੂੰ ਕਰਨਗੇ। ਇਹ 3 ਡਿਫਰੈਂਟ ਮੀਟਿੰਗਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ, ਇਸ ਪਾਸੇ ਵੱਲ ਨੂੰ ਲੈ ਕੇ ਜਾਣਗੀਆਂ। ਕੀ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲੂਗਾ ਉਹ ਤਕਰੀਬਨ ਸਾਰਿਆਂ ਦੇ ਸਾਹਮਣੇ ਜਿਹੜਾ ਦੇਸੀ ਰਿਹਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਕੱਲ ਇੱਥੇ ਇੱਕ ਸਮਾਗਮ ਦੇ ਵਿੱਚ ਜਿਹੜਾ ਜੀ ਇੰਨਾ ਕੁ ਬਿਆਨ ਦਿੱਤਾ, ਇਹ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਸਰਕਾਰ ਜਿਹੜੀ ਝੁਕ ਗਈ ਆ ਜਿਹਦੇ ਕਰਕੇ ਇਹ ਮੋਰਚਾ ਸਮਾਪਤ ਜਿਹੜਾ ਜੀ ਉਹ ਕੀਤਾ ਗਿਆ। ਇਹ ਤੋਂ ਵੱਧ ਵਿਸਥਾਰ ਤਾਂ ਉਹਨਾਂ ਨੇ ਨਹੀਂ ਦਿੱਤਾ, ਪਰ ਖੁੱਲ੍ਹ ਕੇ ਕਿਤੇ ਪ੍ਰੈਸ ਕਾਨਫਰੰਸ ਕਰਨ ਜਾਂ ਇਹਦੇ ਸਪਸ਼ਟੀਕਰਨ ਦੇਣ ਦੇ ਵਾਸਤੇ ਮਾਨ ਸਾਹਿਬ ਜਿਹੜੇ ਜੀ ਉਹ ਅਜੇ ਖੁੱਲ੍ਹ ਕੇ ਸਾਹਮਣੇ ਨਹੀਂ ਆਏ, ਕਿਉਂਕਿ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਮਾਨ ਸਾਹਿਬ ਹੀ ਜਿਹੜਾ ਜੀ ਉਹ ਸ਼ਾਮਲ ਰਹੇ ਆ, ਜਿਹੜੀ ਕਿ ਪੰਜਾਬ ਦੇ 2 ਵਜ਼ੀਰਾਂ ਦੇ ਨਾਲ ਕੋਈ 2 ਹਫ਼ਤੇ ਦੇ ਕਰੀਬ ਲਗਾਤਾਰ ਚੱਲੀਆਂ ਦੱਸੀਆਂ ਜਾ ਰਹੀਆਂ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਇੱਕ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ। ਜਿਹੜੀ ਮੈਂ ਹਥਿਆਰਾਂ ਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੰਗ ਵਾਂਗੂ ਹਥਿਆਰ ਜਿਹੜੇ ਜੀ ਉਹ ਹੈ ਨੇ ਕਿੰਨੇ ਇਹ ਤਾਂ ਚਲੋ ਲੀਗਲ ਆ, ਜਿਹੜੇ ਇਲੀਗਲ ਆ ਉਹਨਾਂ ਦਾ ਕੋਈ ਪਤਾ ਨਹੀਂ। ਛੋਟੀ ਦੀ ਗੱਲ ਤੋਂ ਪੇਸ਼ੈਂਸ ਨਾਮ ਦੀ ਚੀਜ਼ ਲੋਕਾਂ 'ਚ ਰਹੀ ਨਹੀਂ। ਇਹ ਚੁਗਾਵੇਂ ਦੇ ਜਿਹੜਾ ਜੀ ਮੁੱਖ ਮਾਰਗ ਦੇ ਉੱਤੇ ਪਿੰਡ ਭੁੱਲਰ ਦੇ ਬਾਜ਼ਾਰ ਦੇ ਵਿੱਚ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨੇ 4 ਗੋਲੀਆਂ ਮਾਰ ਕੇ ਕਬੱਡੀ ਦੇ ਖਿਡਾਰੀ ਸੁਖਰਾਜ ਸਿੰਘ ਦਾ ਕਤਲ ਕਰ ਦਿੱਤਾ ਜੀ। ਇਹ ਜ਼ਿਆਦਾ ਖੂਨ ਵਗ ਜਾਣ ਕਰਕੇ ਸੁਖਰਾਜ ਨੇ ਜਿਹੜਾ ਜੀ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਗੈਂਗਸਟਰ ਦੇ ਕਿਸੇ ਸਾਥੀ ਦੇ ਨਾਲ ਸੁਖਰਾਜ ਦੀ ਕੁਝ ਦਿਨ ਪਹਿਲਾਂ ਕੋਈ ਮਾਮੂਲੀ ਝੜਪ ਹੋਈ ਸੀ। ਕਿਹਾ ਜਾ ਰਿਹਾ ਕਿ ਖੇਡ ਮੈਦਾਨ ਦੇ ਵਿੱਚ ਕਬੱਡੀ ਖੇਡਦਿਆਂ ਹੋਇਆ ਸੁਖਮਨ ਦੇ ਨਾਲ ਉਹਦੇ ਜਿਹੜਾ ਜੀ ਸੁਖਰਾਜ ਦੇ ਟੀਮ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀਗਾ ਔਰ ਇਹ ਕਿਹਾ ਜਾ ਰਿਹਾ ਕਿ ਕਬੱਡੀ ਖਿਡਾਰੀ ਨੂੰ ਉੱਥੇ ਸਬਕ ਸਿਖਾਉਣ ਦੀ ਗੱਲ ਜਿਹੜੀ ਜੀ ਉਹ ਆਖੀ ਗਈ ਸੀ, ਉਹਦੀ ਧਮਕੀ ਦਿੱਤੀ ਗਈ ਸੀਗੀ। ਇਹ ਜਿਹੜਾ ਕਬੱਡੀ ਖਿਡਾਰੀ ਸੁਖਰਾਜ ਸੀਗਾ ਜੀ ਇਹ ਬਾਜ਼ਾਰ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਜਾ ਰਿਹਾ ਸੀਗਾ, ਉੱਥੇ ਜਿਹੜਾ ਇਹ ਗੈਂਗਸਟਰ ਹੈ ਗੁਰਪ੍ਰੀਤ ਸਿੰਘ ਗੋਪੀ ਉਹਨੇ ਆ ਕੇ ਇਹਦੇ ਉੱਤੇ ਹਮਲਾ ਕੀਤਾ ਔਰ ਸਾਹਮਣਿਓਂ ਉਹਦੇ ਉੱਤੇ ਗੋਲੀਆਂ ਜਿਹੜੀਆਂ ਜੀ ਚਲਾਈਆਂ। 2 ਗੋਲੀਆਂ ਉਹਦੇ ਢਿੱਡ ਦੇ ਵਿੱਚ, 1 ਗੋਲੀ ਲੱਤ ਦੇ ਵਿੱਚ, 1 ਗੋਲੀ ਬਾਂਹ ਦੇ ਉੱਤੇ
ਲੱਗ ਕੇ ਆਰ ਪਾਰ ਹੋ ਗਈ ਜਿਹੜੀ ਜੀ ਉਹ ਦੱਸੀ ਜਾਂਦੀ ਆ। ਉਹ ਖੂਨ ਦੇ ਨਾਲ ਲੱਥਪੱਥ ਉੱਥੇ ਹੀ ਸੜਕ ਦੇ ਉੱਤੇ ਜਿਹੜਾ ਜੀ ਉਹ ਡਿੱਗ ਪਿਆ ਤੇ ਲੋਕ ਹਮਲਾ ਕਰਨ ਵਾਲੇ ਉੱਥੋਂ ਫਰਾਰ ਹੋ ਗਏ। ਹਸਪੀਟਲ ਦਾਖਲ ਕਰਵਾਇਆ ਗਿਆ ਪਰ ਜ਼ਿਆਦਾ ਖੂਨ ਵਗ ਜਾਣ ਕਰਕੇ ਇਸ ਤੇਜ਼ੀ ਦੇ ਨਾਲ ਉੱਭਰ ਰਹੇ ਕਬੱਡੀ ਖਿਡਾਰੀ ਦੀ ਮੌਤ ਇੱਕ ਛੋਟੀ ਜਿਹੀ ਗੱਲ ਇੱਕ ਜਿਹੜਾ ਜੀ ਬੰਦੇ ਦੀ ਜਾਨ ਲੈ ਗਈ। ਗੱਲ ਕਿੱਥੋਂ ਵਿਗੜੀ ਹੋਣੀ ਆ ਉਹ ਪਤਾ ਹੀ ਹੈ ਜੀ। ਕਬੱਡੀ ਦੇ ਮੈਦਾਨ ਦੇ ਵਿੱਚ ਹੱਥ ਲੱਗਾ ਕਿ ਨਹੀਂ ਲੱਗਾ, ਰੇਡ ਤੋਂ ਪੁਆਇੰਟ ਤੋਂ ਏਡੀ ਛੋਟੀ ਛੋਟੀ ਗੱਲ ਤੋਂ ਜਿਹੜਾ ਜੀ ਉਹ ਲੜ ਪੈਂਦੇ ਆ। ਉਹੋ ਜਿਹਾ ਗਾਂ ਜਿਹੜਾ ਜੀ ਉਹ ਗੈਂਗਸਟਰ ਨੂੰ ਕਹਿਣ ਵਾਲਾ ਤੇ ਉਹੋ ਜਿਹੇ ਉਹ ਇੰਨੀ ਕੁ ਗੱਲ ਦੇ ਉੱਤੇ ਬੰਦਾ ਮਰ ਜੇ ਜੀ। ਬਿਲਕੁਲ। ਤੇ ਅੱਗੇ ਆਪਾਂ ਮਹਾਗਠਜੋੜ ਦੀ ਗੱਲ ਕਰਦੇ ਹਾਂ ਕਿ ਇਸ ਗੱਠਜੋੜ ਦੇ ਵਿੱਚ ਭਾਜਪਾ ਦੀ ਸਰਕਾਰ ਹਿਲਾਉਣ ਨੂੰ ਜਿਹੜਾ ਰੱਖਿਆ ਗਿਆ ਤੇ ਅਗਲੇ ਪ੍ਰਧਾਨ ਮੰਤਰੀ ਦਾ ਨਾਮ ਨਸ਼ਰ ਕੀਤਾ ਜਾਵੇਗਾ। ਐਕਚੁਅਲੀ ਜੀ ਇਹ ਜਿਹੜਾ ਵਿਸ਼ਾ ਜਿਹੜਾ ਸ਼ੁਰੂ ਹੋਇਆ ਪਿਛਲੇ ਦਿਨੀ ਇੱਕ ਜਿਹੜਾ ਕਾਂਗਰਸੀ ਆਗੂ ਆ ਉਹਦਾ ਬਿਆਨ ਜਿਹੜਾ ਜੀ ਆਇਆ ਸੀਗਾ। ਉਸ ਬਿਆਨ ਤੋਂ ਬਾਅਦ ਇਹਦੇ ਉੱਤੇ ਕੁਝ ਸਿਆਸਤ ਜਿਹੜੀ ਆ ਜੀ ਉਹ ਹੋਣੀ ਸ਼ੁਰੂ ਹੋਈ ਆ। ਇਹ ਜਿਹੜਾ ਕਾਂਗਰਸੀ ਆਗੂ ਸੀਗਾ ਉਹਨੇ ਇਹ ਗੱਲ ਜਿਹੜੀ ਜੀ ਕਾਂਗਰਸੀ ਨਹੀਂ ਮਾਫ਼ ਕਰਨਾ DMK ਦਾ ਜਿਹੜਾ ਪ੍ਰਧਾਨ ਸੀਗਾ MK ਸਟਾਲਿਨ ਉਹਨੇ ਇਹ ਗੱਲ ਆਖੀ ਸੀ ਕਿ ਅਗਲੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਰਾਹੁਲ ਗਾਂਧੀ ਦਾ ਨਾਮ ਉਹਨੇ ਪ੍ਰਸਤਾਵ ਦਿੱਤਾ ਸੀਗਾ ਕਿ ਇਹ ਦਿੱਤਾ ਜਾਵੇ, ਉਹਦਾ ਨਾਮ ਉਭਾਰਿਆ ਜਾਵੇ ਗੱਠਜੋੜ ਦੇ ਵੱਲੋਂ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ, ਨੈਸ਼ਨਲ ਕਾਂਗਰਸ, CPI ਨੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਔਰ ਇਹ ਗੱਲ ਕਹੀ ਆ ਕਿ ਇਹਦੀ ਫਿਲਹਾਲ ਕੋਈ ਲੋੜ ਨਹੀਂ ਆ। ਇਹਨਾਂ ਪਾਰਟੀਆਂ ਦੇ ਇਸ ਐਲਾਨ ਦੇ ਨਾਲ ਤਕਰੀਬਨ ਇਹ ਤੈਅ ਹੋ ਗਿਆ ਕਿ ਰਾਹੁਲ ਗਾਂਧੀ ਹੋਰਾਂ ਦੇ ਰਾਹ ਵਾਸਤੇ ਰਾਹ ਸੌਖਾ ਨਹੀਂ ਹੋਊਗਾ। ਤਿੰਨੇ ਪਾਰਟੀਆਂ ਦੇ ਐਲਾਨ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਈ ਹੋਰ ਆਗੂ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹੋ ਸਕਦੇ ਆ। ਇਹਨਾਂ ਦਾ ਇਹ ਮੰਨਣਾ ਹੈ ਕਿ ਜੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦਾ ਐਲਾਨ ਚੋਣਾਂ ਤੋਂ ਪਹਿਲਾਂ ਕਰ ਦਿੱਤਾ ਗਿਆ ਤਾਂ ਗੱਠਜੋੜ ਨੂੰ ਢਾਹ ਲੱਗ ਸਕਦੀ ਹੈ। ਤ੍ਰਿਣਮੂਲ ਕਾਂਗਰਸ ਦਾ ਇੱਕ ਸੀਨੀਅਰ ਆਗੂ ਕਹਿੰਦਾ ਕਿ ਤ੍ਰਿਣਮੂਲ ਕਾਂਗਰਸ ਹੀ ਨਹੀਂ ਸਗੋਂ ਬਾਕੀ ਵਿਰੋਧੀ ਪਾਰਟੀਆਂ ਦੀ ਵੀ ਰਾਏ ਆ ਕਿ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਾਰੇ ਕੋਈ ਵੀ ਫੈਸਲਾ ਲੋਕ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਕੀਤਾ ਜਾਣਾ ਚਾਹੀਦਾ। NCP ਦੇ ਆਗੂ ਨਵਾਬ ਮਲਿਕ ਨੇ ਕਿਹਾ ਕਿ ਕਾਂਗਰਸ ਖੁਦ ਪਹਿਲਾਂ ਕਹਿ ਚੁੱਕੀ ਹੈ ਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੈਅ ਕਰਨਗੀਆਂ। ਇਸ ਕਰਕੇ ਇਸ ਵੇਲੇ ਇਸ ਮੁੱਦੇ ਦੇ ਉੱਤੇ ਬਹਿਸ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਜੇ ਸਟਾਲਿਨ ਨੇ ਕਾਂਗਰਸ ਦੀ ਹਮਾਇਤ ਕੀਤੀ ਆ ਤਾਂ ਇਹ ਚੰਗਾ। PBI ਦੇ ਜਨਰਲ ਸਕੱਤਰ ਨੇ ਜਿਹੜਾ ਸੁਧਾਕਰ ਰੈਡੀ ਆ ਉਹਨਾਂ ਨੇ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਮੋਰਚੇ ਦੇ ਤਰਫੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨੂੰ ਉਭਾਰਨ ਦੇ ਹੱਕ ਵਿੱਚ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਕਈ ਉਮੀਦਵਾਰ ਸਾਹਮਣੇ ਆ ਸਕਦੇ ਆ ਜਿਹਦੇ ਨਾਲ ਚੋਣਾਂ ਦੇ ਉੱਤੇ ਜਿਹੜਾ ਜੀ ਉਹ ਅਸਰ ਪੈ ਸਕਦਾ। ਹੁਣ ਸਟਾਲਿਨ ਨੇ ਇਹ ਜਿਹੜਾ ਜੀ ਉਹ ਬਿਆਨ ਦੇਤਾ ਪਰ ਹਾਲਾਂਕਿ ਜਿਹੜੀ ਇੱਕ ਮੀਟਿੰਗ ਹੋਈ ਸੀ ਕੁਝ ਸਮਾਂ ਪਹਿਲਾਂ ਉਹਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਜਿਹੜਾ ਜੀ ਉਹ ਨਹੀਂ ਹੋਣਗੇ। ਪਰ ਕਈ ਵਾਰੀ ਕੁਝ ਜਿਹੜੇ ਆਗੂ ਨੇ ਜੀ ਉਹ ਲੋੜ ਤੋਂ ਗਾਂਹ ਵੱਧ ਜਾਂਦੇ ਨੇ ਜ਼ਿਆਦਾ ਜਿਹੜਾ ਜੀ ਉਹ ਚਾਪਲੂਸੀ ਵਾਲੇ ਮਾਮਲੇ ਦੇ ਵਿੱਚ। ਸੋ ਜਿਸ ਤਰ੍ਹਾਂ ਦਾ ਅੱਗੋਂ ਹੁਣ ਜਿਹੜਾ ਜੀ ਇਹਨਾਂ ਨੂੰ ਮਿਲਿਆ ਹੈ ਜਵਾਬ, ਲੱਗਦਾ ਨਹੀਂ ਕਿ ਦੁਬਾਰਾ ਜਿਹੜਾ ਜੀ ਇੱਦਾਂ ਕੋਈ ਨਾਮ ਉਭਾਰਿਆ ਜਾਊਗਾ ਕਿਸੇ ਦਾ ਵੀ। ਜੀ ਅਜੇ ਤਾਂ ਇਹ ਵੀ ਨਹੀਂ ਪਤਾ ਕੀ ਹੋਣਾ ਹੈ। ਬਹੁਤ ਧੰਨਵਾਦ ਜੀ। ਅਤੇ ਨਾਲ ਦੀ ਨਾਲ ਸਰੋਤਿਓ ਅਸੀਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਵਾਪਸ। ਤੁਸੀਂ ਕਾਲ ਕਰਕੇ ਜੇ ਤੁਹਾਡਾ ਕੋਈ ਵੀ ਸਵਾਲ ਆ ਪੁੱਛ ਸਕੋਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 4082725200 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ। ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੋਣਗੇ। ਬਲਤੇਜ ਪੰਨੂ ਜੀ ਸਵਾਲਾਂ ਦੇ ਜਵਾਬ ਦੇਣਗੇ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਤਾਂ ਜੀ ਤੁਹਾਡੇ ਵਾਰੀ ਜਿਹੜੇ ਵੀ ਸਵਾਲ ਆ ਉਹਨਾਂ ਦੇ ਤੁਸੀਂ ਕਰ ਸਕਦੇ ਹੋ। ਜੇ ਅਜੇ ਵੀ ਕਿਸੇ ਨੇ ਕਾਲ ਕਰਨੀ 4082725200। ਸਾਡੇ ਨਾਲ ਜੁੜੇ ਹੋਏ ਨੇ ਜੀ ਹਰਬੰਸ ਸਿੰਘ ਜੀ। ਸਾਰਿਆਂ ਨੂੰ ਜੀ ਬੜੇ ਮਾਣ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ। ਮੈਂ ਆਪਣੇ ਸਵਾਲ ਕਰਨ ਤੋਂ ਪਹਿਲਾਂ ਆਪਣੀ ਫੀਲਿੰਗ ਥੋੜ੍ਹੀ ਜਿਹੀ ਮੈਂ ਦੱਸ ਸਕਾਂ ਕਿ ਜਦ ਸੱਜਣ ਕੁਮਾਰ ਦੀ ਜਿਹੜੀ ਪਰਫਾਰਮੈਂਸ ਹੋਈ ਹੈ ਇਹਦੇ ਵਿੱਚ ਜਿਹੜਾ ਜੱਜ ਸਾਹਿਬ ਹੈਗੇ ਉਹਨਾਂ ਦਾ ਵੀ ਜੀ ਭਰ ਮੇਰਾ ਵੀ ਜੀ ਭਰ ਜੀ। ਉਹ ਜਿਹੜੇ ਫੂਰਕਾ ਸਾਹਿਬ ਹੈਗੇ ਉਹਨਾਂ ਦਾ ਵੀ ਬੜਾ ਧੰਨਵਾਦ। ਤੇ ਸਵਾਲ ਮੇਰਾ ਇਹ ਹੈਗਾ ਜੀ ਕਿ ਇੱਕ ਜਿਹੜੇ ਮੋਦੀ ਸਾਹਿਬ ਦਾ 2IC ਹੈਗਾ ਆਪਣੇ ਅਖਬਾਰ ਦਾ ਬਣਾਗਾ ਉਸਨੇ ਆਖਿਆ ਵੀ ਬਾਦਲਾਂ ਕੋਲੋਂ ਮੈਂ ਸਿੱਖਿਆ ਕਿ ਉਹਨਾਂ ਨਾਲ ਤੋਂ ਭਿਆਲੀ ਦੇ ਇਹਨਾਂ ਦੀ ਕੋਈ ਸ਼ਾਇਦ ਤੇ
ਉਹਨਾਂ ਕੋਲ ਸਿੱਖਿਆ ਵੀ ਦੂਜੀ ਪਾਰਟੀ ਦੇ ਵਿੱਚ ਆਪਣਾ ਬੰਦਾ ਵੰਡ ਦਿਓ ਕੋਈ, ਤੇ ਉਹ ਦੂਜੀ ਪਾਰਟੀ ਫੁੱਟ ਜਾਊਗੀ ਤੇ ਇਸ ਕਰਕੇ ਉਹ ਕਮਜ਼ੋਰ ਹੋ ਜਾਣਗੇ। ਮੈਂ ਇਹ ਵੀ ਕੰਮ ਕਹਿੰਦਾ ਕਰਕੇ ਦੇਖਿਆ, ਵੇਖਿਆ ਕਹਿੰਦਾ ਮੈਂ ਇਹ ਵੀ ਕੰਮ ਕਰਕੇ ਦੇਖਿਆ, ਫਿਰ ਅਸੀਂ ਜਿੱਤ ਨਹੀਂ ਸਕੀ। ਥੈਂਕ ਯੂ ਜੀ। ਜੀ ਮੈਨੂੰ ਦੱਸਣਾ, ਮੈਨੂੰ ਸਮਝ ਨਹੀਂ ਲੱਗੀ ਜੀ। ਪਹਿਲਾਂ ਤਾਂ ਕੁਛ ਕੁ ਉਹਨਾਂ ਨੇ ਸ਼ਾਇਦ ਧੰਨਵਾਦ ਤੁਹਾਡਾ ਕੀਤਾ, ਕੁਛ ਕੁ ਕਿਸੇ ਨੇ ਬਿਆਨ ਦਿੱਤਾ ਹੈਗਾ ਵੀ ਮੈਂ ਬਾਦਲ ਤੋਂ ਸਿੱਖਿਆ ਆਪਣਾ ਬੰਦਾ ਦੂਜੀ ਪਾਰਟੀ 'ਚ ਬਾੜ ਦੋ, ਇਸ ਤਰ੍ਹਾਂ ਦਾ ਕੋਈ ਸਵਾਲ ਸੀਗਾ ਉਹਨਾਂ ਦਾ। ਮੈਨੂੰ ਹਾਂਜੀ ਕਲੀਅਰ ਨਹੀਂ ਸੀਗਾ ਸਵਾਲ ਉਹਨਾਂ ਦਾ। ਹਾਂਜੀ ਕੋਈ ਨਹੀਂ, ਦੁਬਾਰਾ ਕਾਲ ਕਰ ਸਕਦੇ 4082725000। ਜਸਵੰਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਪੰਨੂ ਜੀ। ਜਿੱਦਾਂ ਜਿਸ ਤਰ੍ਹਾਂ ਨਾ ਦੁੱਖ ਹੁੰਦਾ ਸੋਚ ਕੇ ਕਈ ਵਾਰੀ, ਜਦੋਂ ਦਿੱਲੀ ਵਿੱਚ 84 ਦੇ ਵਿੱਚ ਅੱਗ ਲੱਗੀ ਨਾ, ਸਾਡਾ 3000 ਸਿੱਖ ਮਾਰਿਆ ਗਿਆ ਨਾ ਜੀ, ਉਸ ਟਾਈਮ ਸਾਡੇ ਪੰਜਾਬੀਆਂ ਦੇ ਬੜੀ ਸ਼ਮੂਲੀਅਤ ਸੀ ਉਸ ਚੀਜ਼ ਦੇ ਵਿੱਚ। ਜਿਹੜਾ ਪਲਾਟ ਲੁਧਿਆਣੇ 2,50,000 ਰੁਪਏ ਦਾ ਸੀ, 2-2.5 ਲੱਖ ਰੁਪਏ ਚਲ ਗਿਆ ਸੀ। ਅਸੀਂ ਦਾਨੀ ਤਾਂ ਬਹੁਤ ਬਣਦੇ ਹਾਂ ਜੀ ਆਪਣੇ ਆਪ ਨੂੰ ਕਹਿਣ ਨੂੰ ਜੀ, ਅਸੀਂ ਬਹੁਤ ਮਦਦ ਕੀਤੀ ਆ। ਪਰ ਜਿਹੜੇ ਲੋਕ, ਮੈਂ ਤਾਂ ਭਾਜੀ ਪੰਨੂ ਜੀ ਸਹੀ ਇੱਕ ਬਦਵਾ ਨਿਕਲਦੀ ਆ, ਜਿਹੜੇ ਲੋਕ ਮੋਹਰੇ ਆਏ ਆ ਕ੍ਰੈਡਿਟ ਲੈਣ ਲਈ ਇਸ ਟਾਈਮ, ਹੁਣ ਬਈ ਅਸੀਂ ਜੀ ਆਹ ਕਰਵਾਤਾ, ਇਹਨਾਂ ਦਾ ਬੇੜਾ ਵਹਿ ਜੇ ਜੀ ਇਹਨਾਂ ਦਾ, ਆਪਾਂ ਤਾਂ ਇਹ ਬਦਵਾ ਕਰਦੇ ਇਹਨਾਂ ਦਾ ਜੀ। ਦੇਖੋ ਇੱਕ ਮੈਂ ਇਹ ਸਵਾਲ ਹੈ ਮੇਰਾ ਜੀ, ਦੇਖੋ ਸ਼੍ਰੋਮਣੀ ਕਮੇਟੀ ਆ ਗਈ, ਸਿੱਖ ਜਥੇਬੰਦੀਆਂ ਆ ਗਈਆਂ ਜੀ, ਬੜੇ ਲੋਕ ਆ ਜਿਹੜੇ ਮੋਹਰੇ ਜਾ ਰਹੇ ਆ ਨਾ ਜੀ। ਮੈਂ ਸਵਾਲ ਇਹ ਆ, ਜਿਹੜੇ ਇਹ ਆਪਣੇ ਫੂਲਕਾ ਸਾਹਿਬ ਹੋ ਗਏ, ਹੋਰ ਵੀ ਆਪਣੇ ਵਕੀਲ ਆ, 3 ਬੀਬੀਆਂ ਵੀ ਆ, ਇਹਨਾਂ ਦੇ ਪਿੱਛੇ ਇਹ ਸਹੁੰ ਖਾ ਕੇ ਕਹਿ ਦੇਣ ਜੀ ਸਾਡਾ ਹੱਥ ਜਾਂ ਪੈਸੇ ਵੱਲੋਂ ਜਾਂ ਉਹਨਾਂ ਦੀ ਕਿਸੇ ਪਰਿਵਾਰਕ ਮਦਦ ਜਾਂ ਕੋਈ ਵੀ ਚੀਜ਼ ਇਹਨਾਂ ਦਾ ਹੈਗਾ ਜੀ। ਮੇਰਾ ਇਹ ਸਵਾਲ ਹੈ ਭਾਜੀ, ਸੁਣਦਾ ਭੈਣ ਜੀ, ਕੱਟੇ ਨਾ ਸੁਣਦੇ ਜੀ। ਜਿਨ੍ਹਾਂ ਦੇ 3 ਜਾਣਿਆਂ ਦਾ ਜਿਹੜਾ ਜੀ ਮੈਂ ਜ਼ਿਕਰ ਕੀਤਾ, ਜਿਹੜੇ ਵਕੀਲ ਨੇ, ਤਾਂ ਜਿਹੜੇ ਦੀ CBI ਦੇ ਵਕੀਲ ਨੇ, RS ਚੀਮਾ ਹੋਰੀ ਨੇ ਤੇ ਫੂਲਕਾ ਸਾਹਿਬ ਨੇ, ਇਹਨਾਂ ਨੇ ਤਾਂ ਨਹੀਂ, ਇਹਨਾਂ ਨੇ ਤਾਂ ਇਹਨਾਂ ਪਰਿਵਾਰਾਂ ਤੋਂ ਜਿਹੜਾ ਜੀ ਉਹ ਕੁਛ ਨਹੀਂ ਲਿਆ ਹੈਗਾ ਜੀ। ਇਹਨਾਂ ਨੇ ਕੀ ਦਿੱਤਾ, ਮੈਂ ਤੁਹਾਨੂੰ ਇੱਕ ਸਿੰਬੋਲਿਕ ਰੂਪ ਦੇ ਵਿੱਚ ਦੱਸਿਆ ਜੀ ਕਿ ਪੂਰਾ ਸ਼ਹਿਰ ਹੀ ਬਣਨਾ ਸੀਗਾ, ਉੱਥੇ ਵੀ ਜਿਹੜਾ ਜੀ ਉਹ ਕੁਛ ਨਹੀਂ ਹੋਇਆ। ਹਾਂ, ਜਿਹੜੇ ਦਿੱਤੇ ਆ ਜੀ, ਦਿੱਲੀ ਦੀ ਸਰਕਾਰ ਨੇ ਜਿਹੜਾ ਜੀ ਜ਼ਰੂਰ ਕੁਛ ਜਿਹੜੀ ਮਦਦ ਆ ਉਹ ਫਾਈਨੈਂਸ਼ਲੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹ ਕੀਤੀ ਹੈ। ਅਨਾਊਂਸਮੈਂਟ ਬੜੀਆਂ ਹੋਈਆਂ, ਅਨਾਊਂਸਮੈਂਟ ਤਾਂ ਜਿਵੇਂ ਇੱਕ ਜ਼ਿਕਰ ਤੁਸੀਂ ਜਿਹੜਾ ਜੀ ਉਹ ਕਰ ਰਹੇ ਹੋ, ਬਿਲਕੁਲ ਠੀਕ ਹੈ। ਸਕਿਆਂ ਦੇ ਵਿੱਚੋਂ ਤਾਂ ਨਹੀਂ, ਪਰ ਸਾਰੇ ਸਕੇ ਹੀ ਨਹੀਂ ਹੁੰਦੇ। ਮੇਰੇ ਫਾਦਰ ਸਾਹਿਬ ਦੇ ਕਲਾਸ ਫੈਲੋ ਸਨ ਜੀ, ਸਾਡੇ ਪਰਿਵਾਰਕ ਰਿਸ਼ਤਾ ਸੀ ਉਹਨਾਂ ਦੇ ਨਾਲ ਬਹੁਤ ਕਰੀਬੀ। ਉਹ ਇਹ ਜਿਹੜਾ 1984 ਦੇ ਵਿੱਚ ਹੋਇਆ ਜੀ, ਉਹਨਾਂ ਨੂੰ ਤਰਪੈਲ ਦੇ ਵਿੱਚ ਲਪੇਟ ਕੇ ਜਿਹੜਾ ਜੀ ਉੱਤੇ ਪਾਊਡਰ ਪਾ ਕੇ ਸਾੜ ਦਿੱਤਾ ਗਿਆ ਸੀ ਜਿਉਂਦਿਆਂ ਨੂੰ। ਉਹਨਾਂ ਦੇ ਪਰਿਵਾਰ ਨੂੰ ਮੈਂ ਉਦੋਂ ਬਾਹਰ ਰਹਿੰਦਾ ਸੀਗਾ ਜੀ ਜਾ ਕੇ, ਕਿਉਂਕਿ 84 ਦੇ ਵਿੱਚ ਤਾਂ ਇੱਥੇ ਹੀ ਸੀ, ਪਰ ਉਦੋਂ ਬਾਅਦ ਸਾਨੂੰ ਉਹਦਿਆਂ ਦੇ ਪਰਿਵਾਰ ਲੱਭਿਆ ਹੀ ਨਹੀਂ ਜੀ। ਤੁਸੀਂ ਹੈਰਾਨ ਹੋਵੋਗੇ, 90 ਤੱਕ ਨਾ ਲੱਭਿਆ ਕਿ ਉਹ ਪਰਿਵਾਰ ਕਿੱਥੇ ਗਿਆ, ਬੱਚੇ ਕਿੱਥੇ ਗਏ। ਜਦੋਂ ਲੱਭੇ, ਅੰਮ੍ਰਿਤਸਰ ਦੇ ਵਿੱਚ ਜਿਹੜੀ ਇੱਕ ਬਸਤੀ ਟਾਈਪ ਬਣਾਈ ਹੋਈ ਸੀ ਤਰਨਤਾਰਨ ਰੋਡ ਦੇ ਉੱਤੇ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ, ਛੋਟੇ ਛੋਟੇ ਘੁਰਨੇ ਸੀਗੇ, ਔਰ ਇਸ ਤਰੀਕੇ ਦੇ ਨਾਲ ਉਹ ਲੋਕ ਉੱਥੇ ਆ ਕੇ ਰਹੇ ਜਿਵੇਂ ਉਹ ਪੂਰੀ ਦੁਨੀਆ ਦੇ ਵਿੱਚੋਂ ਛੇਕੇ ਹੋਏ ਲੋਕ ਹੋਣ। ਇਸ ਤਰੀਕੇ ਦੀ ਮਦਦ ਜਿਹੜੀ ਸੀ ਉਹ ਹੋਈ। ਜਿੱਧਰ ਇਸ਼ਾਰਾ ਤੁਸੀਂ ਕੀਤਾ ਕਿ ਮਹਿੰਗੇ ਜਿਹੜੇ ਜੀ ਉਹ ਪਲਾਟ ਹੋ ਗਏ, ਅੱਜ ਵੀ ਮੈਂ ਜਿਨ੍ਹਾਂ ਦਾ ਜ਼ਿਕਰ ਕੀਤਾ ਡੇਰਾ ਬਸੀ ਦੇ ਵਿੱਚ ਰਹਿੰਦੇ ਆ, ਉਹ ਇੱਕ ਗੱਲ ਕਰਦੇ ਆ, 3 ਵਾਰੀ ਉਹਨਾਂ ਦੀਆਂ ਜਿਹੜੀਆਂ ਦੀ ਉਹ ਅੱਖਾਂ ਭਰ ਜਾਂਦੀਆਂ ਨੇ। 34 ਸਾਲ ਹੋ ਗਏ। ਉਹ ਲੋਕ ਜਿਨ੍ਹਾਂ ਨੇ ਉੱਥੋਂ ਵੀ ਵਿਚਾਰੇ ਉੱਜੜ ਕੇ ਆਏ, ਉਹ ਵਸ ਨਹੀਂ ਸਕੇ ਜੀ। ਅੱਜ ਵੀ ਕੋਈ ਰੀਅਰ ਫੈਮਿਲੀ ਹੋਊਗੀ ਜਿਹੜੀ 1984 ਦੇ ਵਿੱਚ ਉੱਜੜੀ ਤੇ ਉਹਨਾਂ ਦਾ ਬਿਜ਼ਨਸ ਵਗੈਰਾ ਜਿਹੜਾ ਜੀ ਉਹ ਬਹੁਤ ਸਟੈਬਲਿਸ਼ ਹੋ ਗਿਆ। ਚਲੋ ਜੇ ਬਿਜ਼ਨਸ ਸਟੈਬਲਿਸ਼ ਹੋ ਵੀ ਗਿਆ ਹੋਵੇ ਤਾਂ ਮੈਂਟਲੀ ਤੌਰ ਦੇ ਉੱਤੇ ਉਹ ਨਹੀਂ ਵਸ ਨਹੀਂ ਦੀ। ਤਾਂ ਹੀ ਜੇ ਉਹ ਜਿਹੜੀਆਂ ਔਰਤਾਂ ਜਿਹੜੀਆਂ ਵਿਕਟਮ ਨੇ, ਜੇ ਉਹਨਾਂ ਤੁਸੀਂ ਦੇਖੋ, ਉਹਨਾਂ ਦੀ ਗੱਲ ਜਿਹੜੀ ਸੁਣੋ, ਉਹ ਸੁਣੀ ਨਹੀਂ ਜਿਹੜਾ ਜੀ ਉਹ ਜਾਂਦੀ। ਉਹ ਅੱਜ ਵੀ ਉੱਥੇ ਹੀ ਉਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਰਹਿੰਦੀਆਂ ਨੇ। ਜੇ ਕਮ ਸੇ ਕਮ ਇਹਨਾਂ ਲੋਕਾਂ ਦੀ ਕੁਛ ਮਦਦ ਜਿਹੜੀ ਆ ਜੀ ਉਹ ਹੋਈ ਹੁੰਦੀ, ਸਰਕਾਰੀ ਤੌਰ ਦੇ ਉੱਤੇ ਹੁੰਦੀ, ਧਾਰਮਿਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਹੁੰਦੀ। ਕਰੋੜਾਂ ਅਰਬਾਂ ਰੁਪਈਏ ਦਾ ਬਜਟ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਤੁਸੀਂ ਕੀ ਸੋਚਦੇ ਹੋ ਕਿ ਇੱਕ ਅਜੀਤਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਵਸਾ ਕੇ ਦੇ ਸਕਦੀ ਸੀਗੀ ਜੀ? ਬਿਲਕੁਲ ਦੇ ਸਕਦੀ, ਪਰ ਕੀ ਮਦਦ ਉਹਨਾਂ ਲੋਕਾਂ ਦੀ ਜਿਹੜੀ ਜੀ ਉਹ ਕੀਤੀ ਗਈ? ਮੇਰਾ ਖਿਆਲ ਤਾਂ ਨੰਨਾ ਹੀ ਆ ਜੀ ਉਸ ਜਗ੍ਹਾ ਦੇ ਉੱਤੇ। ਇਹ ਬਿਲਕੁਲ ਗੱਲ ਸਹੀ ਹੈ ਜੀ। ਜਿਹੜੀ ਬਾਂਹ ਫੜੀ ਜਾਣੀ ਚਾਹੀਦੀ ਸੀ ਉਹ ਕਿਸੇ ਨੇ ਨਹੀਂ ਫੜੀ। ਅੱਜ ਮੂਹਰੇ ਹੋ ਕੇ ਭੱਜ ਕੇ ਜਿਹੜਾ ਜੀ ਉਹ ਕ੍ਰੈਡਿਟ ਲੈ ਰਹੇ ਆ। ਆਸਾ ਹੁੰਦਾ ਜੀ ਇਹਨਾਂ ਲੋਕਾਂ ਦੀ ਅਕਲ ਦੇ ਉੱਤੇ, ਜਾਂ ਤਾਂ ਇਹ ਸਮਝਦੇ ਆ ਕਿ ਲੋਕਾਂ ਨੂੰ ਕਿਸੇ ਚੀਜ਼ ਦੀ ਸਮਝ ਹੀ ਨਹੀਂ, ਜੋ ਅਸੀਂ ਕਹਿ ਦਿਆਂਗੇ ਉਹ ਜਿਹੜਾ ਜੀ ਉਹ ਸਹੀ ਹੋਊਗਾ। 10 ਵਰ੍ਹੇ ਇੱਥੇ ਅਕਾਲੀ ਸਰਕਾਰ ਜਿਹੜੀ ਜੀ ਉਹ ਰਹੀ, 10 ਸਾਲ ਤਾਂ ਕਿਸੇ ਨੂੰ 1984 ਨਹੀਂ ਚੇਤੇ ਆਇਆ। ਨਵੰਬਰ ਦੇ ਪਹਿਲੇ ਹਫ਼ਤੇ 84 ਵਾਪਰਦਾ, ਨਵੰਬਰ ਦੇ ਪਹਿਲੇ ਹਫ਼ਤੇ ਵਿਸ਼ਵ ਕਬੱਡੀ ਕੱਪ
ਤੇ ਉਹਦੇ ਵਿੱਚ ਮੁੰਬਈ ਤੋਂ ਆਈਆਂ ਹੋਈਆਂ ਡਾਂਸਰਾਂ ਦੇ ਠੁਮਕੇ ਜਿਹੜੇ ਸੀ ਉਹ ਇਹ ਲੋਕ ਵੇਖਦੇ ਰਹੇ, ਹੱਥਾਂ ਦੇ ਵਿੱਚ ਬਹੁਤ ਮੋਟੇ-ਮੋਟੇ ਚਿੱਟੇ ਰੰਗ ਦੇ ਨਗ ਪਾ ਕੇ। ਉਦੋਂ 1984 ਨਹੀਂ ਚਿੱਤੇ ਆਇਆ ਕਿ ਉਹ ਦਿਨ ਨੇ ਜਦੋਂ ਜਿਹੜਾ ਜੀ ਇੰਨੇ ਭਾਵੁਕਤਾ ਹੁੰਦੀ ਆ ਕਿ ਕੋਈ ਵਿਅਕਤੀ ਆਪਣੇ ਲੋਕੀ ਸਮਾਗਮ ਜਿਹੜੇ ਆ ਜੀ ਉਹ ਗਾਂਹ ਪਿਛਾਂਹ ਕਰ ਦਿੰਦੇ ਆ। ਮੈਂ ਪੰਚਾਇਤ ਚੋਣਾਂ ਦਾ ਵੀ ਦੱਸਿਆ ਜੀ, ਕ੍ਰੈਡਿਟ ਲੈਣ ਵਾਲੇ ਦੂਜੇ ਜਿਹੜਾ ਜੀ ਦੱਸਣਗੇ ਕਿ ਦਿਨ ਕਿਹੋ ਜਿਹੇ ਸੀ ਤੇ ਕਿਸ ਤਰੀਕੇ ਦੇ ਨਾਲ ਸ਼ਰਾਬ ਜਿਹੜੀ ਅੰਨ੍ਹੇਵਾਹ ਪੰਜਾਬ ਦੇ ਵਿੱਚ ਇਹਨਾਂ ਪੰਚਾਇਤ ਚੋਣਾਂ ਦੇ ਵਿੱਚ ਵਰਤਾਈ ਜਾ ਰਹੀ ਆ। ਸਭ ਦੋਹਰੇ ਫੇਸ ਨੇ ਜੀ ਜਿੰਨੇ ਇਹਦੇ ਉੱਤੇ ਕ੍ਰੈਡਿਟ ਜਿਹੜਾ ਉਹ ਲੈ ਰਹੇ ਆ। ਤੁਸੀਂ ਸਮਝਦੇ ਹੋ ਸਾਰੇ, ਬਸ ਇੰਨੀ ਬੜੀ ਵੱਡੀ ਗੱਲ ਆ ਕਿ ਤੁਸੀਂ ਸਮਝ ਰਹੇ ਹੋ ਜੀ। ਸਾਡੇ ਅਗਲੇ ਕਾਲਰ ਨੇ ਹਰਿੰਦਰ, ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ ਸਾਹਿਬ ਨੂੰ। ਮੈਂ ਬਰੈਂਪਟਨ ਤੋਂ ਹਾਂ ਤੇ ਵੈਸੇ ਮੈਂ ਅਮਰੀਕਾ 'ਚ ਜੀ ਇਸ ਵੇਲੇ ਨਿਊਯਾਰਕ ਤੋਂ ਕਾਲ ਕਰ ਰਿਹਾ ਜੀ। ਤੇ ਪੰਨੂ ਸਾਹਿਬ, ਪਹਿਲਾਂ ਤੇ 34 ਸਾਲ ਬਾਅਦ ਹੀ ਇਨਸਾਫ ਮਿਲਿਆ ਜੀ, ਤੇ ਉਹ ਜਿਨ੍ਹਾਂ ਵੀ ਇਹਦੇ ਵਿੱਚ ਯੋਗਦਾਨ ਪਾਇਆ ਸਾਰਿਆਂ ਨੂੰ ਕ੍ਰੈਡਿਟ ਦਿੱਤਾ ਜਾਵੇ ਜਾਂ ਨਾ ਲਿਆ ਜਾਵੇ, ਜਾਂ ਉੱਪਰ ਵਾਲਾ ਜਾਣਦਾ ਜਾਂ ਲੋਕ ਜਾਣਦੇ ਆ, ਤੇ ਉੱਤੇ ਕੋਈ ਗਰੰਟੀ ਨਹੀਂ ਲੈਣ ਦੀ। ਤੇ ਬਾਕੀ ਦੂਸਰਾ ਇਹ ਹੈਗਾ ਕਿ ਵੀ ਅੱਜ ਮੈਂ ਸ਼ਾਮੀ ਸੀਟੀ ਸੁਣਦਾ, ਤੁਸੀਂ ਜਾਣਦੇ ਹੋਣੇ ਆ ਕਿ ਵੀ ਉੱਥੇ ਐਜ਼ ਇਟ ਹੈਪਨ ਉਹ ਇੱਕ ਪ੍ਰੋਗਰਾਮ ਹੁੰਦਾ ਜੀ ਉਹਨਾਂ ਦਾ ਸੀਸੀ ਦਾ। ਉਹਦੇ ਵਿੱਚ ਜਿਹੜੀ ਲੜਕੀ ਪ੍ਰੋਗਰਾਮ ਕਰਦੀ ਉਹਨੇ ਕਾਫੀ ਕਵਰੇਜ ਕੀਤੀ ਜੀ ਇਹ ਕੁਮਾਰ ਦੀ। ਉਹਨੇ ਵੀ ਜਿਹੜਾ ਸਹੀ ਸ਼ਬਦ ਜੈਨੋਸਾਈਡ ਦਾ ਹੀ ਆਖਿਆ ਜੀ, ਸਿੱਖਾਂ ਦਾ ਜੈਨੋਸਾਈਡ। ਇਹ ਬਹੁਤ ਵੱਡੀ ਗੱਲ ਹੈ ਕਿ ਇਹ ਆਪਣੇ ਵੈਸਟਰਨ ਕੰਟਰੀ 'ਚ ਜਿਹੜਾ ਕਿ ਕਿਸੇ ਮੇਨ ਮੀਡੀਆ ਨੇ ਤੇ ਆਗੇ ਇਸ ਪ੍ਰਾਪਤੀ ਹੈ ਤੇ ਚੰਗਾ ਕਵਰ ਸੀ ਤੇ ਆਪਾਂ ਨੂੰ ਸਾਰਿਆਂ ਨੂੰ ਥੋੜਾ ਮਨ ਨੂੰ ਵੀ ਸੁੱਖ ਤੇ ਜਿਹੜੇ ਵਿਚਾਰੇ ਪਰਿਵਾਰ ਵਿਛੜੇ ਆ ਉਹਨਾਂ ਨੂੰ ਕੋਈ ਸੁੱਖ ਮਿਲਿਆ ਹੋਵੇ। ਤੇ ਬਾਕੀ ਸਾਰੀਆਂ ਜਿਹੜੀਆਂ ਖਬਰਾਂ ਉਹ ਤੇ ਨਿਰਾਸ਼ਾਜਨਕ ਕਹਿੰਦੇ ਉਹਨੇ ਪੰਜਾਬ, ਖਾਸ ਕਰਕੇ ਪੰਜਾਬ ਦੀਆਂ। ਵੀ ਕਲਗੀ ਦਾ ਰੌਲਾ, ਉਹ ਮੈਂ ਤੁਹਾਡੇ ਨਾਲ 100% ਸਹਿਮਤ ਆ ਜੀ। ਉਹ ਕਲਗੀ ਕੋਈ ਆਸ ਨਹੀਂ ਲੱਗਦੀ। ਤੇ ਮੈਂ ਇੱਕੋ ਗੱਲ ਹੀ ਤੁਹਾਡੇ ਕੋਲ ਕੀ ਹੈ ਕਿ ਕੋਈ ਇਹੋ ਜਿਹਾ ਬੰਦਾ ਜਿਸ ਤਰ੍ਹਾਂ ਤੁਸੀਂ ਆ ਜਾਂ ਹੋਰ ਕੋਈ ਪੰਜਾਬ ਦੇ ਸੋਚਦਾ ਹੋਵੇ ਕਿ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਕੀਮਤ ਆ ਉਹਨਾਂ ਨੂੰ ਲੈ ਕੇ ਪਹਿਲੇ ਸਟੈਪ ਤੋਂ ਐਜੂ ਕੀਤਾ ਜਾਵੇ। ਤੇ ਜਿਹੜੀ ਸਾਡੀ ਨਿਰਾਸ਼ਾਜਨਕ ਸਾਡੀ ਤਾਕਤ ਨੂੰ ਵਰਤਦੇ ਨੇ ਕਰਪਟ, ਕੋਈ ਇਹੋ ਜਿਹਾ ਬੇਸ ਬਣ ਸਕਦਾ ਜੀ? ਇਹ ਮੈਨੂੰ ਮਾੜਾ ਜਿਹਾ ਵਿਚਾਰ ਦਿਓ ਜੀ। ਥੈਂਕ ਯੂ। ਜਦੋਂ ਇਮਰਾਨ ਖਾਨ ਹੋਰੀ ਪਹਿਲੀ ਵਾਰੀ ਚੋਣ ਲੜੇ ਆ, ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬਣੇ, ਤੇ ਉਹਨਾਂ ਨੂੰ ਇੱਕ ਗੱਲ ਪੱਤਰਕਾਰ ਨੇ ਪੁੱਛੀ ਸੀ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਕਦੀ ਸਫਲ ਹੋ ਸਕੋਗੇ? ਤਾਂ ਉਹਨਾਂ ਨੇ ਉਦੋਂ ਇੱਕ ਗੱਲ ਆਖੀ ਸੀ ਕਿ ਜਿਹੜੇ ਹੁਣ ਜੰਮੇ ਆ, ਜਦੋਂ ਇਹ ਵੋਟਰ ਬਣਨਗੇ ਮੈਂ ਉਦੋਂ ਤੱਕ ਇੰਤਜ਼ਾਰ ਕਰੂੰਗਾ। ਗੱਲ ਉਹੀ ਹੋਈ, ਜਿਹੜੇ ਉਦੋਂ ਜੰਮੇ ਸੀਗੇ ਜੀ ਉਹ ਜਦੋਂ ਵੋਟਰ ਬਣੇਗੇ ਤੇ ਉਹਨਾਂ ਨੇ ਇਮਰਾਨ ਖਾਨ ਨੂੰ ਸਮਝਿਆ ਕਿਤੇ, ਤੇ ਉਹ ਅੱਜ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਬਣ ਗਏ। ਜੇ ਇਹਦੇ ਉੱਤੇ ਕੰਮ ਕਰਨਾ ਤਾਂ ਮੇਰਾ ਇਹ ਸਟਰੋਂਗਲੀ ਜਿਹੜਾ ਜੀ ਉਹ ਮੰਨਣਾ ਹੈ ਕਿ ਤੁਹਾਨੂੰ ਘੱਟੋ ਘੱਟ ਨਹੀਂ ਤਾਂ 10ਵੀਂ +1 +2 ਤੋਂ ਇਹ ਸ਼ੁਰੂ ਜਿਹੜਾ ਜੀ ਮੁਹਿੰਮ ਕਰਨੀ ਪਊਗੀ। ਮੇਰੇ ਨਾਲ ਮਿੰਟੂ ਗੁਰੂਸਰੀਆ ਹੋਰੀ ਵੀ ਰਹੇ। ਅਸੀਂ ਇੱਕ ਜ਼ਿੰਦਗੀ ਜ਼ਿੰਦਾਬਾਦ ਉਹਦਾ ਨਾਮ ਦਿੱਤਾ ਸੀਗਾ ਉਹਨੂੰ। ਸਕੂਲਾਂ ਨੂੰ ਟਾਰਗੇਟ ਜਿਹੜਾ ਜੀ ਉਹ ਕੀਤਾ ਸੀਗਾ। ਇਹਨਾਂ ਸਕੂਲਾਂ ਦੇ ਵਿੱਚ ਹਰ ਹਫ਼ਤੇ ਜਾ ਕੇ ਇਹਨਾਂ ਬੱਚਿਆਂ ਦੇ ਨਾਲ ਸੰਵਾਦ ਰਚਾਉਂਦੇ ਸੀਗੇ, ਜਿੱਥੇ ਨਸ਼ੇ ਜਿਹੜੇ ਨੇ ਉਹ ਛੱਡਣ, ਉਹ ਤੋਂ ਪਾਸੇ ਲਿਜਾਇਆ ਜਾ ਸਕੇ। ਦੂਜੀ ਉਹਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦੀ ਵੋਟ ਦੀ ਕੀਮਤ ਕੀ ਆ, ਉਹਨਾਂ ਦੀਆਂ ਰਿਸਪੋਂਸਿਬਿਲਿਟੀਜ਼ ਕੀ ਨੇ, ਉਹਨਾਂ ਦੇ ਰਾਈਟ ਕੀ ਆ। ਮੇਰੇ ਕੋਲ ਅੱਜ ਵੀ ਉਹ ਫੋਟੋਆਂ, ਕਿਉਂਕਿ ਜਿਹੜੀਆਂ ਸੋਸ਼ਲ ਸਾਈਟਸ ਨੇ ਜੀ ਉਹ ਤੁਹਾਨੂੰ ਰਿਮਾਈਂਡ ਕਰਾ ਦਿੰਦੀਆਂ ਨੇ ਕਿ ਆਹ ਇੰਨੀ ਪੁਰਾਣੀ ਜਿਹੜੀ ਜੀ ਉਹ ਯਾਦ ਹੈ। ਉਹ ਅੱਜ ਕੱਲ੍ਹ ਬੜੀਆਂ ਸਾਹਮਣੇ ਆਉਂਦੀਆਂ ਨੇ, 4 ਸਾਲ ਪਹਿਲਾਂ ਦੀ, 3 ਸਾਲ ਪਹਿਲਾਂ ਦੀ। ਉਹਨਾਂ ਦਿਨਾਂ ਦੇ ਦੌਰਾਨ ਉਹ ਬੱਚੇ ਨਿੱਠ ਕੇ ਸੁਣਦੇ ਰਹੇ ਆ ਜੀ। ਮਿੰਟੂ ਹੋਰਾਂ ਨੂੰ ਕਿਸੇ ਦਿਨ ਪੁੱਛ ਲੈਣਾ, ਉਹ ਵੀ ਇਹਦੀ ਗਵਾਹੀ ਜਿਹੜੀ ਜੀ ਉਹ ਭਰਨਗੇ, ਕਿੰਨੀ ਉਹ ਪਿਨ ਡ੍ਰੌਪ ਸਾਇਲੈਂਸ ਦੇ ਵਿੱਚ ਉਹ ਬੱਚੇ ਸੁਣਦੇ ਸੀਗੇ। ਇੱਕ ਬੜੀ ਵੱਡੀ ਜਿਹੜੀ ਜੀ ਉਹ ਮੂਵਮੈਂਟ ਇੱਕ ਕਿਸਮ ਦੇ ਨਾਲ ਚੱਲ ਪਈ ਸੀ। ਕੋਈ 10 ਤੋਂ 11 ਜਾਣੇ ਅਸੀਂ ਉਹਦੇ ਵਿੱਚ ਸੀਗੇ ਜੀ, ਡਿਫਰੈਂਟ ਜਿਹੜੇ ਉਹ ਫੀਲਡ ਤੋਂ ਜਿਹੜੇ ਤੋਰਦੇ ਸੀ। ਉਸ ਟਾਈਮ ਫਿਰ ਮੈਨੂੰ ਜਿਵੇਂ ਉਲਝਾ ਲਿਆ ਗਿਆ, ਤੁਸੀਂ ਸਾਰੇ ਤੁਹਾਨੂੰ ਪਤਾ ਜੀ ਉਹਦਾ। ਉੱਥੇ ਅੱਜ ਵੀ ਮੈਂ ਉਹਦੇ ਵਿੱਚ ਜਿਹੜਾ ਜੀ ਉਹ ਉਲਝਿਆ ਹੋਇਆ, ਉਹ ਖਿੰਡ ਪੁੰਡ ਗਿਆ ਜੀ ਕਿਸਮ ਦੇ ਨਾਲ। ਸ਼ਾਇਦ ਟਾਰਗੇਟ ਹੀ ਇਸੇ ਕਰਕੇ ਕੀਤਾ ਗਿਆ ਸੀਗਾ ਜੀ ਕਿ ਇੱਦਾਂ ਦੀ ਅਵੇਅਰਨੈਸ ਜਿਹੜੀ ਜੀ ਉਹ ਆ ਨਾ ਜਾਵੇ। ਸਿੰਪਲ ਜੀ ਗੱਲ ਹੈ ਜੀ, ਨਾ ਤਾਂ ਫਾਈਨੈਂਸ਼ੀਅਲੀ ਤੇ ਨਾ ਜਿਹੜਾ ਜੀ ਪਾਵਰ ਦੇ ਪੱਖੋਂ ਅਸੀਂ ਇੰਨੇ ਸਟਰੋਂਗ ਆ। ਐਜ਼ ਏ ਪੱਤਰਕਾਰ ਦੇ ਤੌਰ ਦੇ ਉੱਤੇ ਜਿਹੜਾ ਜੀ ਆਪਣੀ ਕੁਛ ਡਿਊਟੀ ਸਮਝਦਿਆਂ ਹੋਇਆ ਜਿੰਨਾ ਕਰ ਸਕਦੇ ਆ, ਜਿੰਨੇ ਜੋਗੇ ਆ ਉਹਨੇ ਜਿਹੜਾ ਜੀ ਉਹ ਕਰ ਰਹੇ ਆ। ਇਹ ਇੱਕ ਮੂਵਮੈਂਟ ਖੜੀ ਹੋਵੇ ਕਿਸੇ ਤਰੀਕੇ ਦੇ ਨਾਲ ਤਾਂ ਜਿਹੜਾ ਜੀ ਹੋ ਸਕਦਾ, ਪਰ ਕਰਨੀ ਉਸ ਤਰੀਕੇ ਨਾਲ ਪਊਗੀ ਜਿੱਥੋਂ ਮੈਂ ਤੁਹਾਨੂੰ ਜਿਹੜਾ ਜੀ ਉਹ ਸਟਾਰਟ ਕੀਤਾ। ਕਿਉਂਕਿ ਜਿਹੜੀ ਜਨਰੇਸ਼ਨ ਦੀ ਆਪਾਂ ਗੱਲ ਕਰ ਰਹੇ ਆ, ਆਹ ਜਿਹੜੀ ਵੱਢ ਟੁੱਕ ਕਰ ਰਹੀ ਹੈ, ਇੱਕ ਦੂਜੇ ਦੇ ਖਿਲਾਫ ਡਾਂਗਾਂ ਕੱਢੀ ਫਿਰਦੇ ਆ, ਗੋਲੀਆਂ ਚਲਾਈ ਜਾਂਦੇ ਆ,
ਲਿਆ ਕੇ ਹਰਿਆਣੇ ਤੋਂ ਸਸਤੀ ਸ਼ਰਾਬ ਰਜਾ ਕੇ ਲੋਕਾਂ ਨੂੰ ਵੋਟਾਂ ਲੈ ਲੈਣੀਆਂ। ਇਹ ਲੋਕ ਨਹੀਂ ਸੁਧਰਨੇ ਜੀ। ਸੁਧਾਰਨੇ ਤੁਹਾਨੂੰ ਉਹ 10ਵੀਂ ਤੋਂ ਜਿਹੜਾ ਜੀ ਉਹ ਪੈਣਗੇ, ਕਿਉਂਕਿ 10ਵੀਂ 'ਚ ਆ ਕੇ ਬੱਚਾ ਜਿਹੜਾ ਜੀ ਗੱਲ ਤੁਹਾਡੀ ਸਮਝਣ ਲੱਗ ਜਾਂਦਾ। ਮੈਂ ਨਹੀਂ ਇਹ ਕਹਿੰਦਾ ਕਿ ਉਹ 6 ਮਹੀਨੇ ਉਹਨੂੰ ਲੱਗਣਗੇ, ਉਹਨੂੰ ਸਾਲ ਲੱਗੂਗਾ, ਸਾਲਾਂ ਤੱਕ ਵੀ ਜਿਹੜੇ ਜੀ ਉਹ ਲੱਗ ਸਕਦੇ ਆ। ਜਦੋਂ 10ਵੀਂ 'ਚ ਅੱਜ ਪੜ੍ਹਦਾ ਬੱਚਾ ਵੋਟਰ ਬਣੂਗਾ, ਹੋ ਸਕਦਾ ਉਹਨਾਂ ਦੇ ਵਿੱਚ ਇਹ ਅਵੇਅਰਨੈਸ, ਐਡੀ ਕੋਈ ਮੂਵਮੈਂਟ ਜਿਹੜੀ ਹੈ ਜੀ ਉਹ ਖੜੀ ਹੋਵੇ। ਹਾਲ ਦੀ ਘੜੀ ਕੋਈ ਏਦਾਂ ਦੀ ਜਿਹੜੀ ਨਾ ਜੀ, ਮਾਫ ਕਰਨਾ, ਮੈਂ ਨਿਰਾਸ਼ਾਵਾਦੀ ਨਹੀਂ, ਮੈਂ ਆਸ਼ਾਵਾਦੀ ਤਾਂ ਹੈਗਾ ਕਿ ਬਦਲਾਓ ਜਿਹੜਾ ਜੀ ਉਹ ਆਊਗਾ। ਲੋਕਾਂ ਕੋਲੇ ਚੋਇਸ ਕੋਈ ਨਹੀਂ ਰਹਿਣੀ, ਪਰ ਬਦਲਾਓ ਕਦੋਂ ਆਊਗਾ ਇਹ ਨਹੀਂ ਪਤਾ। ਦੂਜਾ, ਅਜੇ ਕੋਈ ਬਹੁਤ ਵੱਡੀ ਆਸ ਜਿਹੜੀ ਹੈ ਜੀ ਉਹ ਦਿਸਦੀ ਨਹੀਂ। ਜੇ ਕੁਛ ਲੋਕ ਸੋਚਦੇ ਆ ਕਿ ਫਰੰਟ ਤੇ ਖੜੇ ਹੋ ਕੇ ਤੇ ਕੱਲ ਨੂੰ ਪਤਾ ਨਹੀਂ ਕਿੱਡੀ ਵੱਡੀ ਜਿਹੜੀ ਜੀ ਉਹ ਗੱਲ ਬਣ ਜਾਣੀ ਆ, ਇਹ ਐਵੇਂ ਜਿਹੜੇ ਜੀ ਸੁਪਨੇ ਹੋ ਸਕਦੇ ਆ, ਇਸ ਤੋਂ ਵੱਧ ਹੋਰ ਕੁਛ ਨਹੀਂ। ਉਹਦਾ ਕਾਰਨ ਇਹ ਆ ਕਿ ਜਿੱਦਣ ਸਾਨੂੰ ਪੰਜਾਬ ਦੀ ਗੱਲ ਕਰਨ ਵਾਲਾ ਲੀਡਰ ਮਿਲੂਗਾ ਨਾ, ਉਹ ਨਿੱਜ ਉਹਦੇ ਉੱਤੇ ਭਾਰੂ ਨਹੀਂ ਹੋਊਗਾ। ਉਹ ਇਸ ਗੱਲ ਦੇ ਵਾਸਤੇ ਨਹੀਂ ਲੜੂਗਾ ਕਿ ਉਹਨੇ ਕਿੰਨੀਆਂ ਸੀਟਾਂ ਤੋਂ ਚੋਣ ਲੜਨੀ ਆ, ਕਿਹਨੂੰ ਉਹਨੇ ਹਰਾਉਣਾ ਤੇ ਕਿਹੜੀ ਤਿਗੜਮਬਾਜ਼ੀ ਕਰਕੇ ਉਹਨੇ ਜਿੱਤਣਾ। ਉਦੋਂ ਗੱਲ ਜਿਹੜੀ ਹੈ ਜੀ ਉਹ ਬਣੂਗੀ ਜਦੋਂ ਪੰਜਾਬ ਸਿਓ ਦੀ ਗੱਲ ਹੋਣ ਲੱਗੀ, ਫਿਰ ਪੰਜਾਬ ਦੀ ਜਿਹੜੀ ਹੈ ਜੀ ਉਹ ਗੱਲ। The person you are speaking with. ਸਾਡੇ ਨਾਲ ਜੁੜੇ ਹੋਏ ਨੇ ਬਲਦੇਵ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਤੇਜ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਜੀ ਵੀ ਮੈਂ ਉਸ ਜੱਜ ਸਾਹਿਬ ਨੂੰ ਜਿਨ੍ਹਾਂ ਨੇ ਫੈਸਲਾ ਦਿੱਤਾ, ਮੈਂ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ ਕਰਦਾ। ਜਿਨ੍ਹਾਂ ਨੇ ਇਹ ਵੀ ਰਿਮਾਰਕਸ ਦਿੱਤੇ ਆ ਵੀ ਅੱਜ ਤੱਕ ਜੇ ਇਨਸਾਫ ਨਹੀਂ ਮਿਲਿਆ ਤਾਂ ਪੋਲੀਟੀਸ਼ੀਅਨਾਂ ਨੇ ਲੈਣ ਨਹੀਂ ਦਿੱਤਾ। ਤੇ ਹੈਰਾਨੀ ਦੀ ਗੱਲ ਇਹ ਆ ਵੀ ਅੱਜ ਸਾਰੇ ਪੋਲੀਟੀਸ਼ੀਅਨ ਹੀ ਇਹਨੂੰ ਵਰਤ ਰਹੇ ਆ। ਪਰ ਇਹ ਤੁਸੀਂ ਦੱਸੋ ਵੀ ਲੋਕਾਂ ਦੀ ਜ਼ਮੀਰ ਕਦੋਂ ਜਾਗੂਗੀ, ਕਦੋਂ ਸਮਝਣਗੇ, ਕਦੋਂ ਇਹਨਾਂ ਤੋਂ ਬਚਣਗੇ? ਮੇਰਾ ਤਾਂ ਇਹੀ ਸਵਾਲ ਹੈ ਵੀ ਇਹਨਾਂ ਨੂੰ ਬਚਣ ਲਈ ਤੁਸੀਂ ਕੀ ਸੁਝਾਅ ਦਿੰਦੇ ਆ? ਜਿੰਨੇ ਵੀ ਹੁਣ ਦਲ ਬਣ ਰਹੇ ਆ, ਪਾਰਟੀਆਂ ਬਣ ਰਹੀਆਂ, ਸਵੇਰ ਨੂੰ ਕੁਛ ਹੋਰ ਹੁੰਦਾ ਬਿਆਨ, ਸ਼ਾਮ ਨੂੰ ਕੁਛ ਹੋਰ ਹੁੰਦਾ। ਕਿੱਥੇ ਜਾਵਾਂਗੇ ਆਪਾਂ? ਹੁਣ ਜਿੱਦਾਂ ਤੁਸੀਂ ਸ਼ਰਾਬ ਦੀ ਗੱਲ ਕੀਤੀ ਆ, ਹਰਿਆਣੇ ਚੋਂ ਲਈ ਜਾਂਦੇ, ਕਿੱਥੋਂ ਦੀ ਆਉਂਦੀ ਆ, ਕੀ ਕਰਦੇ ਆ ਬਾਰਡਰ, ਕੀ ਕਰਦੀਆਂ ਪੁਲਿਸ ਦੀਆਂ ਫੋਰਸਾਂ, ਕੀ ਕਰਦਾ ਤੁਸੀਂ, ਕੀ ਕਰ ਰਿਹਾ ਸਾਡਾ ਇਲੈਕਸ਼ਨ ਕਮਿਸ਼ਨ? ਇਹ ਕਦੋਂ ਹੋਊਗਾ ਬਲਤੇਜ ਸਿੰਘ ਜੀ? ਮੈਂ ਤਾਂ ਇਹ ਸਵਾਲ ਪੁੱਛਾਂ। ਥੈਂਕ ਯੂ ਜੀ। ਜੱਜ ਸਾਹਿਬ ਦੀ ਮੈਂ ਫੇਰ ਤਾਰੀਫ ਕਰਦਾ, ਜਿਨ੍ਹਾਂ ਨੇ 34 ਸਾਲਾਂ ਦੇ ਬਾਅਦ ਜਿਨ੍ਹਾਂ ਨੂੰ ਇਨਸਾਫ ਦਿੱਤਾ। ਮੈਂ 2011 ਚ ਬੀਬੀ ਜਗਦੀਸ਼ ਕੌਰ ਨੂੰ ਮਿਲਿਆ ਆ। ਮੈਨੂੰ ਪਤਾ ਅੰਮ੍ਰਿਤਸਰ ਜਦੋਂ ਮੈਨੂੰ ਮਿਲੇ ਤਾਂ ਉਹਨਾਂ ਦੇ ਕੀ ਹਾਲਾਤ ਸੀ। ਪਰ ਇਹ ਜਿਹੜੇ ਲੋਕੀ ਆ, ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਅਕਾਲੀ ਦਲ ਆ ਜਾਂ ਦੂਸਰੇ ਦਲ ਆ ਜਾਂ ਕਾਂਗਰਸੀ ਆ ਜਾਂ ਜਿੰਨੇ ਵੀ ਆ, ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਜਦੋਂ ਕਹਿੰਦੇ ਅਸੀਂ ਇਹਨਾਂ ਨੂੰ ਇਨਸਾਫ ਲੈ ਕੇ ਦਿੱਤਾ? ਮੇਰਾ ਖਿਆਲ ਆ ਤੁਸੀਂ ਚਾਨਣਾ ਪਾਓਗੇ। ਕੇਵਲਦੇਵ ਸਿੰਘ ਜੀ। ਓਕੇ, ਯਾਦ ਹੈ ਇੱਕ ਵਾਰੀ ਇੱਥੋਂ ਸੋਨੇ ਦੀ ਪਾਲਕੀ ਬਣ ਕੇ ਜਾਣੀ ਸੀਗੀ ਪਾਕਿਸਤਾਨ, ਤੇ ਉਦੋਂ ਮੈਂ ਟਿੱਪਣੀ ਕਰ ਦਿੱਤੀ ਸੀ ਬੜੀ। ਉਦੋਂ ਟ੍ਰੋਲਿੰਗ ਕੀਤੀ ਕੁਛ ਲੋਕਾਂ ਨੇ। ਖੈਰ ਉਦੋਂ ਆਹ ਦੀ ਟ੍ਰੋਲਿੰਗ ਨਹੀਂ ਸੀ ਹੈਗੀ, ਪਰ ਉਹ ਗਾਲਾਂ ਦਾ ਮੀਂਹ ਮੈਨੂੰ ਵੀ ਸੁਣਨਾ ਪਿਆ ਸੀ। ਮੈਂ ਇਹ ਗੱਲ ਕਹੀ ਸੀ ਵੀ ਇੰਨੇ ਕਿਲੋ ਦੀ ਸੋਨੇ ਦੀ ਪਾਲਕੀ ਬਣਾ ਕੇ ਲਿਜਾ ਰਹੇ ਹੋ। ਮੈਂ ਉਦੋਂ ਬੀਬੀ ਜਗਦੀਸ਼ ਕੌਰ ਹੋਰਾਂ ਦਾ ਜ਼ਿਕਰ ਕੀਤਾ ਸੀਗਾ। ਮੈਂ ਵੀ ਉਹਨਾਂ ਨੂੰ ਮਿਲਿਆ ਸੀਗਾ ਜੀ। ਉਦੋਂ ਪਤਾ ਲੱਗਿਆ ਸੀਗਾ ਕਿ ਘਰ ਤੱਕ ਹੈ ਨਹੀਂ ਉਹਨਾਂ ਕੋਲੇ, ਸਾਰਾ ਕੁਛ ਉਹਨਾਂ ਨੇ ਵੇਚ ਕੇ ਕੇਸ ਦੇ ਉੱਤੇ ਲਾਤਾ। ਮੈਂ ਇਹ ਗੱਲ ਕਹੀ ਸੀ ਕਿ ਵੀ ਸਾਈਡ ਤੋਂ ਜੇ ਪਾਈਆ ਕ ਸੋਨਾ ਲਾ ਕੇ 8 ਕਿਲੋ 8.5 ਕਿਲੋ ਦੀ ਉਹ ਪਾਲਕੀ ਸੀਗੀ, ਵੀ ਜਗਦੀਸ਼ ਕੌਰ ਨੂੰ ਦੇ ਦਿੱਤੀ ਜਾਵੇ, ਕਮ ਸੇ ਕਮ ਉਹ ਆਪਣੇ ਸਿਰ ਦੇ ਉੱਤੇ ਛੱਤ ਤਾਂ ਬਣਾ ਕੇ ਬਹਿ ਜਾਏ ਕੋਈ ਚੰਗੀ। ਤੇ ਲੋਕ ਕਹਿੰਦੇ ਸੀ ਤੂੰ ਪਾਲਕੀ ਨਾਲੋਂ ਸੋਨਾ ਜਿਹੜਾ ਜੀ ਉਹ ਲੁਹਾਏਗਾ। ਗੱਲ ਤਾਂ ਇਹ ਸੀ ਕਿ ਉਹ ਗੁਰੂ ਦੀ ਗੋਲਕ ਹੈ, ਕਿਸੇ ਨੇ ਪੱਲਿਓਂ ਤਾਂ ਦਿੱਤਾ ਨਹੀਂ ਸੀ। ਸਵਾਲ ਤਾਂ ਕਰਕੇ ਮੈਂ ਜਿਹੜਾ ਜੀ ਉਠਾਇਆ ਸੀ। ਜਦੋਂ ਤੁਸੀਂ ਇਸ ਤਰ੍ਹਾਂ ਦਾ ਸਵਾਲ ਉਠਾਉਂਦੇ ਹੋ ਬਿਨਾਂ ਸੋਚੇ ਸਮਝੇ, ਉਹਦੇ ਉੱਤੇ ਜਿਸ ਕਿਸਮ ਦੇ ਫਿਰ ਹੱਲੇ ਜਿਹੜੇ ਜੀ ਤੁਹਾਡੇ ਉੱਤੇ ਹੋ ਜਾਂਦੇ ਆ, ਉਹ ਸਭ ਨੂੰ ਪਤਾ ਹੈ ਕਦੋਂ ਜਿਹੜਾ ਜੀ ਉਹ ਸੁਧਰਨਗੇ। ਇਹ ਹਰੇਕ ਬੰਦੇ ਦੇ ਸਵਾਲ ਜਿਹੜਾ ਜੀ ਦਿਮਾਗ ਦੇ ਵਿੱਚ ਹੈ। ਤਜਰਬਾ ਆਪਣੇ ਤੌਰ ਤੇ ਕਰ ਲੈਣਾ। ਜਿੰਨੇ ਸੁਣ ਰਹੇ ਆ ਉਹ ਸਾਰੇ ਇੱਥੋਂ ਪਿੰਡਾਂ ਤੋਂ ਗਏ ਹੋ, ਮੈਕਸੀਮਮ ਪਿੰਡਾਂ ਤੋਂ ਗਏ ਹੋ। ਤੁਹਾਡੀਆਂ ਜ਼ਮੀਨਾਂ ਇੱਥੇ ਹਿੱਸੇ ਠੇਕੇ ਦਿੱਤੀਆਂ ਨੇ। ਪਿੰਡ ਵਾਲਿਆਂ ਨੂੰ ਪੁੱਛ ਕੇ ਵੇਖ ਲਓ ਵੀ ਭਾਈ ਇੱਕ ਵਾਰੀ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਦਿਓ। ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਨਵੇਂ ਮੁੰਡਿਆਂ ਨੂੰ, ਜਿਹੜਾ ਕੋਈ ਆਜ਼ਾਦ ਉਮੀਦਵਾਰ ਭਰੇ, ਉਹਨੂੰ ਜਿਤਾ ਦਿਓ ਇੱਕ ਵਾਰੀ। ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਦਾ ਗਲਬਾ ਖਤਮ ਨਹੀਂ ਹੁੰਦਾ, ਸਿਆਸੀ ਪਾਰਟੀਆਂ ਦੇ ਪਿਛਲੱਗਪੁਣਾ ਇਹ ਲੋਕ ਨਹੀਂ ਛੱਡਦੇ, ਓਨੀ ਦੇਰ ਤੱਕ ਕੋਈ ਸੁਧਾਰ ਨਹੀਂ ਹੋ ਸਕਣਾ। ਕਿਉਂਕਿ ਸਿਆਸੀ ਪਾਰਟੀਆਂ ਨੇ ਆਪਣਾ ਜਾਲ ਇੰਨਾ ਕੁ ਜਿਹੜਾ ਬੁਣ ਲਿਆ ਹੋਇਆ ਪਿੰਡਾਂ ਥਾਵਾਂ ਦੇ ਵਿੱਚ। ਉਹਨਾਂ ਨੇ ਧੜੇਬੰਦੀਆਂ ਜਿਹੜੀਆਂ ਜੀ ਉਹ ਕ੍ਰੀਏਟ ਕਰਤੀਆਂ। ਉਹ ਤਮਾਸ਼ਾ ਦੇਖਦੇ ਆ ਜਿਹੜੇ ਲੀਡਰ ਆ, ਇਹਨਾਂ ਨੂੰ ਧੜੇਬੰਦੀਆਂ ਦੇ ਵਿੱਚ ਪਾ ਕੇ ਉਹ ਲੜਾ ਕੇ ਇਹਨਾਂ ਨੂੰ, ਇਹ ਸਭ ਇੱਕੋ ਜਿਹੇ ਨੇ। ਸ਼ਾਮ ਨੂੰ ਇਹ ਜਿਹੜੀਆਂ ਇਹਨਾਂ ਦੀਆਂ ਸ਼ਾਮਾਂ ਵੱਖ-ਵੱਖ ਕਲੱਬਾਂ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ, ਇਕੱਠੇ ਪੀਂਦੇ ਖਾਂਦੇ ਆ, ਲੋਕਾਂ ਨੂੰ ਜਿਹੜਾ ਜੀ ਉਹ ਲੜਾਉਂਦੇ ਆ। ਜਿੰਨੀ ਦੇਰ ਤੱਕ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਕਮ ਸੇ ਕਮ ਲੜਨਾ ਨਹੀਂ। ਜੇ ਕੋਈ ਸਿਆਸੀ ਇੱਕ ਪਾਰਟੀ ਦੇ ਵਿੱਚ ਹੈ, ਦੂਜਾ ਦੂਜੀ ਦੇ ਵਿੱਚ ਹੈ, ਆਜ਼ਾਦ ਹੈ, ਉਹਨਾਂ ਨੂੰ ਪੂਰਾ ਹੱਕ ਹੈ ਕਿ ਕੋਈ ਇੱਕ ਪਾਰਟੀ ਦੀ ਮਦਦ ਕਰ ਸਕੇ, ਦੂਜਾ ਦੂਜੀ ਦੀ ਕਰ ਸਕੇ।
ਪਰ ਇੱਕ ਦੂਜੇ ਦੇ ਸਿਰ ਨਾ ਪਾਣ। ਤੁਸੀਂ ਦੇਖੋ 21ਵੀਂ ਸਦੀ ਆ, ਫਿਰ ਵੀ ਇੰਨਾ ਹਥਿਆਰ ਜਿਹੜਾ ਜੀ ਉਹ ਇਕੱਠਾ ਕਰਕੇ ਆ ਸਰਪੰਚੀ ਚੋਣਾਂ ਦੇ ਵਿੱਚ ਹੀ ਤਾਂ ਸਾਰਾ ਜਿਹੜਾ ਜੀ ਉਹ ਨਿਕਲਦਾ ਆ ਇਹ। ਔਰ ਨਿਕਲਦਾ ਕਾਹਦੇ ਲਈ ਆ? ਸਿਆਸੀ ਨੇਤਾਵਾਂ ਦੇ ਪਿੱਛੇ। ਉਹ ਕੋਈ ਨਾ ਕੋਈ ਜਿਹੜਾ ਜੀ ਉਹ ਚੁੰਡੀ ਵੱਢ ਦਿੰਦਾ ਦੂਜੇ ਨੂੰ। ਲੋਕ ਜਿਹੜੇ ਆ ਜੀ ਸਿਰ ਪਾੜੀ ਜਾਂਦੇ ਆ, ਲੜੀ ਜਾਂਦੇ ਆ, ਮੁੜ ਕੇ ਬੈਠੋ ਸਮਝੌਤਾ ਜਿਹੜਾ ਜੀ ਉਹ ਕਰਾਓ। ਪੈਸੇ ਜਿਹੜੇ ਜੀ ਕੋਈ ਜਿਹੜਾ ਨੇਤਾ ਆ ਕਿਸੇ ਬੰਦੇ ਦੇ ਪਿੱਛੇ ਜਾਂਦਾ ਦੇਖਿਆ ਜੀ ਅਦਾਲਤਾਂ ਦੇ ਵਿੱਚ ਉਹਨੂੰ ਵਕੀਲ ਕਰਕੇ ਦਿੰਦਾ ਹੋਵੇ, ਉਹਦੇ ਪਿੱਛੇ ਪਰਿਵਾਰ ਦੀ ਜਿਹੜੀ ਜੀ ਕੋਈ ਦੇਖ ਰੇਖ ਕਰਦਾ ਹੋਵੇ? ਕੋਈ ਨਹੀਂ ਪੁੱਛਦਾ। ਇਹ ਲੋਕ ਨਹੀਂ ਸਮਝਦੇ ਜੀ। ਇਹ ਲੋਕ ਸਿਰਫ ਔਰ ਸਿਰਫ ਜਿਹੜੀ ਜੀ ਉਹ ਚਾਪਲੂਸੀ ਕਰਦੇ ਆ। ਤੁਸੀਂ ਨੇਤਾਵਾਂ ਦੇ ਦੇਖਿਆ ਹੋਣਾ, ਉਹਦੇ ਤੋਂ ਦੁੱਗਣੀ ਉਮਰ ਦੇ ਲੋਕ ਜਿਹੜੇ ਜੀ ਉਹ ਨੇਤਾ ਦੇ ਗੋਡੀ ਹੱਥ ਲਾਈ ਜਾਂਦੇ। ਇੱਥੋਂ ਹੀ ਸਟਾਰਟ ਹੁੰਦਾ ਜੀ ਸਾਰਾ ਜਿਹੜਾ ਜੀ ਉਹ ਗੋਡਾ ਕਲਚਰ। ਇੱਥੇ ਹੀ ਨੇਤਾਵਾਂ ਦੇ ਜਿਹੜੇ ਜੀ ਉਹ ਦਿਮਾਗ ਖਰਾਬ ਹੋਏ ਆ। ਜਦੋਂ ਇਹ ਲੋਕਾਂ ਨੂੰ ਇਹ ਸਮਝ ਆ ਗਈ, ਕਦੋਂ ਆਊਗੀ ਇਹ ਨਹੀਂ ਪਤਾ ਜੀ, ਕਿ ਅਸੀਂ ਚਾਪਲੂਸੀ ਜਿਹੜੀ ਜੀ ਉਹ ਨਹੀਂ ਕਰਨੀ। ਉਹ ਇੱਕ ਸਮੱਸਿਆ ਦਾ ਹੱਲ ਜਿਹੜਾ ਜੀ ਉਦੋਂ ਕਹਿ ਲਓ ਤੁਸੀਂ ਕਿ ਹੱਲ ਕਰਨ ਵੱਲ ਨੂੰ ਤੁਰ ਪਾਂਗੇ। ਜਿਵੇਂ ਡੋਰ ਨੌਕਿੰਗ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਉਹ ਆਉਂਦੇ ਆ, ਅਗਲਾ ਤੁਹਾਨੂੰ ਮੂੰਹ ਦੇ ਉੱਤੇ ਕਹਿ ਦਿੰਦਾ, ਕਿਹੜੀ ਪਾਰਟੀ ਵੱਲੋਂ ਐਸ ਵੱਲੋਂ ਕਹਿੰਦਾ ਜੀ ਮੈਂ ਤੁਹਾਡੀ ਸਪੋਰਟ ਨਹੀਂ ਕਰਨੀ ਕਿਉਂਕਿ ਮੈਂ ਦੂਜੀ ਪਾਰਟੀ ਦੇ ਵਿੱਚੋਂ ਆ। ਇਹ ਚੀਜ਼ਾਂ ਉੱਥੋਂ ਸਿੱਖਣ ਵਾਲੀਆਂ ਨੇ। ਤੇ ਜੇ ਉਹ ਪਾਰਟੀ ਨੂੰ ਸਪੋਰਟ ਕਰਦਾ ਤੇ ਉਹ ਕਹਿ ਦਿੰਦਾ ਕਿ ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ, ਮੈਨੂੰ ਤੇਰੀ ਪਾਰਟੀ ਦੀਆਂ ਪਾਲਿਸੀਜ਼ ਪਤਾ ਤੇ ਮੈਂ ਤੈਨੂੰ ਵੋਟ ਕਰੂੰਗਾ। ਇੱਥੇ ਇਹ ਚੀਜ਼ ਨਹੀਂ ਜਿਹੜਾ ਜੀ ਉਹ ਆ ਸਕੀ। ਉਹਦਾ ਇਹ ਆ ਕਿ ਤਾਣਾ ਬਾਣਾ ਇੰਨਾ ਜਿਹੜਾ ਜੀ ਗੁੰਝਲਦਾਰ ਬਣਾ ਦਿੱਤਾ ਹੋਇਆ ਸਿਆਸੀ ਪਾਰਟੀਆਂ ਨੇ, ਉਹਨਾਂ ਦੁਸ਼ਮਣੀਆਂ ਚੋਂ ਲੋਕਾਂ ਦਾ ਨਿਕਲ ਸਕਣਾ ਹਾਲ ਦੀ ਘੜੀ ਬੜਾ ਔਖਾ ਹੈ ਜੀ। ਅੱਗੇ ਕਾਲਰ ਨੇ ਰਾਜਮਨ ਟਿੱਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਬਾਈ ਜੀ 2 ਸਵਾਲ ਪੁੱਛਣੇ ਚਾਹੁੰਦਾ। ਇੱਕ ਤਾਂ ਕੱਲ 24 ਘੰਟੇ 25 ਘੰਟੇ ਪਹਿਲਾਂ ਜਦੋਂ ਸੱਜਣ ਕੁਮਾਰ ਵਾਲੀ ਖਬਰ ਆਈ ਸੀ ਤੇ ਬੜਾ ਮਨ ਨੂੰ ਤਾਂ ਕੀ ਇਹ ਗੱਲ ਤਾਂ ਸਾਫ਼ ਹੋ ਗਈ ਹੈ ਨਾ ਕਿ ਕਾਨੂੰਨ ਜਿਹੜਾ ਉਹ ਸਿੱਖਾਂ ਦਾ ਦੁਸ਼ਮਣ ਨਹੀਂ ਹੈਗਾ, ਨਾ ਕਿ ਜਿਹੜੇ ਉੱਥੇ ਫੈਸਲਾ ਕਰਨ ਵਾਲੇ ਜੱਜ ਜਬੂਤਾਂ ਦੇ ਆਧਾਰ ਤੇ ਜਿਹੜੀ ਫੈਸਲਾ ਦੇਣਾ ਹੁੰਦਾ। ਹਾਂ, ਕੁਰਸੀਆਂ ਦੇ ਕਾਬਜ਼ ਲੋਕ ਜਾਂ ਸਰਕਾਰਾਂ ਜਿਹੜੇ ਚਲਾਉਣ ਵਾਲੇ ਸਰਕਾਰਾਂ ਦੇ ਉਹ ਜ਼ਰੂਰ ਇੱਕ ਧੱਕੇਸ਼ਾਹੀ ਸਿੱਖਾਂ ਦੇ ਨਾਲ ਕੀ ਇਨਸਾਫ ਲੇਟ ਕਰਵਾਇਆ। ਤੇ ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਜੀ, 78 'ਚ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਪਹਿਲਾਂ ਗਿਆਨੀ ਜੈਲ ਸਿੰਘ ਦੀ ਸਰਕਾਰ 20 ਦਿਨ ਦਾ ਇਜਲਾਸ ਰੱਖਿਆ ਗਿਆ ਸੀਗਾ ਵਿਧਾਨ ਸਭਾ ਦਾ। ਤੇ ਉਦੋਂ ਲੋਕਾਂ ਨੇ ਆਮ ਜਿਹੜੀ ਪਬਲਿਕ ਉਹਨਾਂ ਨੇ ਵੀ ਇਹ ਗੱਲ ਕੀ ਹੱਲਾ ਗੁੱਲਾ ਕੀਤਾ ਸੀ ਕਿ 20 ਦਿਨਾਂ ਦੇ ਵਿੱਚ ਹੋ ਜਾਊਗਾ ਹਨਾ। ਤੇ ਉਦੋਂ ਲੀਡਰ ਜਦੋਂ ਜਾਂਦੇ ਸੀ ਸੈਸ਼ਨ ਦੇ ਵਿੱਚ, ਪਹਿਲਾਂ ਉਹ ਲਾਇਬ੍ਰੇਰੀ ਜਾ ਕੇ ਪੜ੍ਹਦੇ, ਫਿਰ ਉਹਦੇ ਉੱਤੇ ਬੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ। ਤੇ ਅੱਜ ਕੱਲ੍ਹ ਉਹ ਚੀਜ਼ਾਂ ਤਾਂ ਚਲੋ ਪੜ੍ਹਨ ਵਾਲੀਆਂ ਤਾਂ ਗਾਇਬ ਹੋ ਹੋਈਆਂ। ਤੇ ਦੂਸਰੀ ਗੱਲ ਇਹ ਹੈ ਕਿ ਇੱਕੋ ਹੀ ਇਹਨਾਂ ਦੇ ਵਿੱਚ ਮੁੱਦੇ ਹੈ ਨਹੀਂ। ਇੱਕ ਮੁੱਦਾ ਸੀਗਾ ਕਿ ਤਨਖਾਹਾਂ ਵਧਾਉਣੀਆਂ, ਉਹ ਹੀ ਨਹੀਂ ਆਪੋ ਆਪਣੀਆਂ ਵਧਾ ਲਈਆਂ, ਵਧਾ ਕੇ ਤਾਂ ਕਹਿ ਲਾ ਉਦੋਂ ਇੱਕ ਦਿਨ ਦੇ ਇੱਕ ਦਿਨ ਕੋਈ ਬਿੱਲ ਪਾਸ ਕੀਤਾ ਕਰਕੇ ਤਾਂ ਕੰਮ ਨਿਬੇੜਤਾ। ਇਹ ਦੋਨਾਂ ਗੱਲਾਂ ਬਾਰੇ ਦੱਸੀ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਧੱਕਾ ਨਹੀਂ ਕਰ ਰਿਹਾ ਲੋਕ ਜਿਹੜੇ ਲੀਡਰ ਉਹ ਕਰ ਰਹੇ, ਤੇ ਦੂਸਰਾ ਹਿੱਸਾ ਜੀ। ਧੰਨਵਾਦ। ਥੈਂਕ ਯੂ। 84 ਦੇ ਉੱਤੇ ਕਤਲੇਆਮ ਦੇ ਉੱਤੇ ਸਿਆਸਤ ਹੋਈ, ਰਜਵੀ ਸਿਆਸਤ ਹੋਈ ਹੈ। ਉਹ ਤਾਂ ਬਹੁਤੀਆਂ ਕਾਲਸ ਵੀ ਪਹਿਲਾਂ ਉਹੀ ਆਈਆਂ ਜੀ, ਉਹੀ ਜਵਾਬ ਨੇ ਜਿਹੜੇ ਮੈਂ ਪਹਿਲਾਂ ਦਿੱਤੇ ਆ ਜੀ। ਸਿਆਸਤ ਨੇ ਹੀ ਇੱਥੋਂ ਤੱਕ ਜਿਹੜਾ ਜੀ ਉਹ ਲੈ ਕੇ ਗਏ, ਇਸ ਨਿਗਾਰ ਤੱਕ। ਇਹ ਗੱਲ ਠੀਕ ਹੈ ਕਿਉਂਕਿ ਜੇ ਇਹਨਾਂ ਲੋਕਾਂ ਦੀ ਪੁਸ਼ਤ ਪਨਾਹੀ ਜਿਹੜੀ ਹੈ ਜੀ ਉਹ ਵੱਡੀਆਂ ਧਿਰਾਂ ਨੇ, ਸਿਆਸੀ ਪਾਰਟੀਆਂ ਨੇ, ਸਮੇਂ ਤੇ ਆਉਂਦੀਆਂ ਸਰਕਾਰਾਂ ਨੇ ਨਾ ਕੀਤੀ ਹੁੰਦੀ ਤੇ ਗੱਲ ਇੱਥੋਂ ਤੱਕ ਜਿਹੜੀ ਉਹ ਜਾਂਦੀ ਨਹੀਂ ਸੀਗੀ। ਕਮਿਸ਼ਨ ਜਿਹੜਾ ਜੀ ਉਹ ਬਣੇ, ਨਾਨਾਵਤੀ ਕਮਿਸ਼ਨ ਜਿਹੜਾ ਜੀ ਉਹਦਾ ਉਚੇਚੇ ਤੌਰ ਦੇ ਉੱਤੇ ਜ਼ਿਕਰ ਜਿਹੜਾ ਜੀ ਇਸ ਕਰਕੇ ਆਉਂਦਾ, ਬੜੀ ਫੇਰ ਉਹਨਾਂ ਨੇ ਜਿਹੜੀ ਸੀ ਉਹ ਸਾਰੀ ਇਹਦੀ ਕਾਰਵਾਈ ਜਿਹੜੀ ਨਿਖਾਰ ਕੇ ਸਾਹਮਣੇ ਲਿਆਂਦੀ। ਕਮਿਸ਼ਨ ਨੇ ਸਜ਼ਾ ਨਹੀਂ ਦੇਣੀ ਹੁੰਦੀ, ਗੱਲ ਤਾਂ ਫੇਰ ਉੱਥੇ ਜਿਹੜਾ ਜੀ ਆ ਜਾਂਦੀ ਹੈ ਨਾ। ਜਿਹੜੇ ਲੋਕ ਸ਼ਾਤਰ ਬਿਰਤੀ ਦੇ ਨੇ ਉਹਨਾਂ ਨੂੰ ਪਤਾ ਕਾਨੂੰਨ ਦੇ ਨਾਲ ਖੇਡਣਾ ਕਿਵੇਂ ਆ, ਉਹ ਲੋਕ ਕਾਨੂੰਨ ਦੇ ਨਾਲ ਜਿਹੜਾ ਜੀ ਉਹ ਖੇਡਦੇ ਰਹੇ। ਇੱਕ ਜ਼ਿਕਰ ਕੀਤਾ ਸੀਗਾ ਕਿ ਪੰਜਾਬੀ ਦੇ ਵਿੱਚ ਬਿਆਨ ਸੀਗਾ ਨਿਰਪ੍ਰੀਤ ਕੌਰ ਹੋਰਾਂ ਦਾ, ਉਹਨੂੰ ਜਦੋਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਤਾਂ ਕੁਛ ਨਾਮ ਜਿਹੜੇ ਸੀ ਉਹਦੇ ਵਿੱਚੋਂ ਛੱਡ ਦਿੱਤੇ। ਅਦਾਲਤ ਨੇ ਉਹ ਨਾਮ ਪੜ੍ਹੇ ਤੇ ਸੱਜਣ ਕੁਮਾਰ ਬਰੀ ਹੋ ਗਿਆ। ਜਦੋਂ ਹਾਈ ਕੋਰਟ ਦੇ ਵਿੱਚ ਗਿਆ, ਇਹ ਟਰਾਂਸਲੇਟ ਦੇ ਦੁਬਾਰਾ ਹੁਕਮ ਹੋਏ। ਜਦੋਂ ਟਰਾਂਸਲੇਟ ਫਿਰ ਸਹੀ ਤਰੀਕੇ ਨਾਲ ਆਈ, ਉਹ ਨਾਂ ਵਿੱਚ ਆ ਗਏ ਸੱਜਣ ਕੁਮਾਰ ਜਿਹੜਾ ਜੀ ਆ ਗਿਆ। ਹੁਣ ਉਹ ਟਰਾਂਸਲੇਟ ਕਿਹਨੇ ਕੀਤੀ, ਕਿਹਨੇ ਇਹਨੂੰ ਜਿਹੜਾ ਜੀ ਛੇੜਛਾੜ ਕੀਤੀ, ਸਵਾਲ ਇਹ ਆ। ਉਹ ਹੋਈ ਹੋਊਗੀ, ਉਹ ਕਰਵਾਈ ਜਿਹੜੀ ਜੀ ਉਹ ਗਈ। ਇੱਥੋਂ ਤੱਕ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਹੈ ਜੀ, ਇਹ ਤਾਂ ਮਜ਼ਾਕ ਬਣਾ ਕੇ ਜਿਹੜਾ ਜੀ ਉਹ ਰੱਖ ਦਿੱਤਾ। ਤੁਸੀਂ ਗੂਗਲ ਦੇ ਉੱਤੇ ਸਰਚ ਕਰ ਲੈਣਾ, ਇਹ ਬਰਸ਼ ਕਰਦੇ ਸੀਗੇ ਵਿਧਾਨ ਸਭਾ ਦੇ ਵਿੱਚ ਬੈਠੇ, ਉਹਦੀਆਂ ਫੋਟੋਆਂ ਜਿਹੜੀਆਂ ਉਹ ਪਾਉਂਦੇ ਸੀਗੇ। ਇਹਦੀ ਇਹ ਸੈਸ਼ਨ ਲੰਮਾ ਕੀਤਾ ਜਾਵੇ। ਕਾਂਗਰਸੀ ਜਿਹੜੇ ਜੀ ਅੱਜ ਜਦੋਂ ਇਹ ਸੱਤਾ ਦੇ ਵਿੱਚ ਆਏ ਆ, 2 ਦਹਾਕੇ ਦਾ ਸਭ ਤੋਂ ਛੋਟਾ ਸੈਸ਼ਨ ਜਿਹੜਾ ਜੀ ਉਹ ਇਹਨਾਂ ਨੇ ਕਰ ਦਿੱਤਾ। 1 ਦਿਨ ਦਾ ਸੈਸ਼ਨ, ਸਿਰਫ ਇੱਕੋ ਦਿਨ ਦਾ। 1 ਦਿਨ ਤਾਂ ਸ਼ਰਧਾਂਜਲੀਆਂ ਦੇਣੀਆਂ,
ਤੇ ਦੂਜੇ ਦਿਨ ਜਿਹੜਾ ਸੀਗਾ ਜੀ ਉਹ ਸੈਸ਼ਨ ਨਿਬੇੜ ਦਿੱਤਾ। 91,000 ਰੁਪਏ ਤੋਂ ਸਿੱਧੀ ਤਨਖਾਹ ਕਰ ਦਿਓ ਜੀ, ਕਹਿੰਦੇ 2,10,000 ਜਿਹੜੀ ਜੀ ਉਹ ਸਾਡੀ। ਹੈਰਾਨਗੀ ਵਾਲੀ ਗੱਲ ਇਹ ਜਿਹੜਾ ਦੀ ਰਹੀ ਕਿ ਅਸੂਲਾਂ ਦੇ ਉੱਤੇ ਪਹਿਰਾ ਦੇਣ ਦੀ ਗੱਲ ਕਰਨ ਵਾਲੇ ਲੋਕ ਵੀ ਤਨਖਾਹ ਵਧਾਉਣ ਦੇ ਉੱਤੇ ਸਹੀ ਪਾ ਰਹੇ ਆ ਜੀ। ਇਹ ਕੰਵਰ ਸੰਧੂ ਹੋਰਾਂ ਨੇ ਵੀ ਇਹਦੇ ਵਿੱਚ ਜਿਹੜਾ ਜੀ ਉਹ ਸਹੀ ਪਾਈ ਹੈ, ਜਿਹੜੀ ਕਿ ਤਨਖਾਹ ਵਧਣੀ ਚਾਹੀਦੀ ਹੈ। 91,000 ਤੋਂ ਸਿੱਧੀ 2,10,000। ਤੁਸੀਂ ਜਿਹੜੇ ਟੀਚਰ ਦੀ 42,500 ਤੋਂ 15,000 ਕਰਤੀ। ਮੈਂ ਤਾਂ ਕਹਿੰਦਾ ਜੀ ਕਿ ਟੀਚਰ ਜਿਹੜੇ ਨੇ ਉਹ ਇਹ ਕਹਿਣ ਕਿ ਠੀਕ ਆ ਅਸੀਂ 15,000 ਤੇ ਕੰਮ ਕਰਾਂਗੇ, ਜਿੰਨਾ ਕੱਟ ਸਾਡੇ ਉੱਤੇ ਲੱਗਿਆ ਜਿੰਨੇ % ਉਹਨਾਂ ਕੱਟ ਵਿਧਾਨ ਸਭਾ ਦੇ ਇਹਨਾਂ ਮੈਂਬਰਾਂ ਦੇ ਉੱਤੇ ਲਾਓ। 80% ਵਿਧਾਨ ਸਭਾ ਦੇ ਵਿੱਚ ਮੈਂਬਰ ਜਿਹੜੇ ਆ ਜੀ ਉਹ ਕਰੋੜਪਤੀ ਆ। 80%। ਮੈਂ ਤੁਹਾਨੂੰ ਐਗਜ਼ੈਕਟ ਫਿਗਰ ਦੱਸ ਰਿਹਾ ਜੀ, ਇਹ ਕੋਈ ਇਹ ਨਹੀਂ ਕਿ ਅਟਕਲਾ ਨਹੀਂ ਹੈ, ਕਰੋੜਪਤੀ ਨੇ। ਕਰੋੜਪਤੀਆਂ ਨੂੰ ਹੋਰ ਕਰੋੜਪਤੀ ਕਰਨ ਦੀ ਕੀ ਜ਼ਰੂਰਤ ਪਈ ਹੋਈ ਹੈ ਜੀ? 91,000 ਰੁਪਇਆ ਤਨਖਾਹ ਥੋੜੀ ਆ। ਭੱਤੇ ਜਿਹੜੇ ਜੀ ਉਹ ਡਬਲ ਟ੍ਰਿਪਲ ਜਿਹੜੇ ਉਹ ਆਪਣੇ ਕਰ ਲਏ। ਪਿਛਲੀ ਸਰਕਾਰ ਸੀ ਉਹਨਾਂ ਨੇ ਪੈਨਸ਼ਨਾਂ ਵਧਾਤੀਆਂ। ਅੱਜ ਬਾਦਲ ਸਾਹਿਬ ਨੂੰ ਪੈਨਸ਼ਨ ਮਿਲਦੀ ਹੈ 5 ਲੱਖ ਰੁਪਇਆ ਪੈਨਸ਼ਨ ਮਿਲੂਗੀ ਜੀ। ਇੰਨੀਆਂ ਪੈਨਸ਼ਨਾਂ ਜਿਹੜੀਆਂ ਇਹਨਾਂ ਨੇ ਵਧਾਤੀਆਂ ਆਪਣੀਆਂ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਉਹ ਜਿਹੜਾ ਦੀ ਕਰਕੇ ਵਿਧਾਨ ਸਭਾ ਦੇ ਵਿੱਚ ਤੇ ਗਾਂਹ ਭੇਜਤਾ। ਚਲੋ ਠੀਕ ਹੈ, ਅਜੇ ਬੇਸ਼ੱਕ ਇਹ ਹੋਈਆਂ ਨਹੀਂ ਲਾਗੂ ਹੋਣ ਤੋਂ ਰੁਕ ਨਹੀਂ ਸਕਣੀਆਂ ਜੇ ਇਹਦਾ ਰੌਲਾ ਨਾ ਪਿਆ। ਇੰਨਾ ਕੁ ਪਤਾ ਲੱਗਾ ਕਿ ਅੱਜ ਸ਼ਾਇਦ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਉਹ ਰਾਜਪਾਲ ਨੂੰ ਮਿਲ ਰਹੇ ਆ, ਲਿਖ ਕੇ ਦੇ ਰਹੇ ਆ ਵੀ ਅਸੀਂ ਜਦੋਂ ਤਨਖਾਹਾਂ ਵਧਾਉਣ ਦੇ ਵਾਸਤੇ ਆਖਿਆ ਹੀ ਨਹੀਂ ਤੇ ਫਿਰ ਇਹ ਸਾਡੀ ਸਹਿਮਤੀ ਇਹਦੇ ਵਿੱਚ ਕਿਵੇਂ ਜਿਹੜੀ ਜੀ ਉਹ ਲੈ ਲਈ ਗਈ। ਕਿੰਨਾ ਚੁੱਕਦੀ ਆ ਵਿਰੋਧੀ ਧਿਰ, ਇਹ ਆਉਣ ਵਾਲਾ ਜਿਹੜਾ ਜੀ ਉਹ ਸਮਾਂ ਦੱਸੂਗਾ। ਸਵਾਲ ਬੜੇ ਵੱਡੇ ਨੇ। ਜਿਹੜੇ ਲਾਇਬ੍ਰੇਰੀ ਦਾ ਤੁਸੀਂ ਜ਼ਿਕਰ ਕਰਦੇ ਹੋ, ਕਿਹੜੀਆਂ ਲਾਇਬ੍ਰੇਰੀਆਂ, ਕਿੱਥੇ ਇਹਨਾਂ ਲੋਕਾਂ ਦੇ ਕੋਲੇ ਵੇਲ ਹੈ ਕਿ ਉੱਥੇ ਜਾ ਕੇ ਪੜ੍ਹਦੇ ਜਿਹੜਾ ਜੀ ਹੋਣ। ਮੇਰਾ ਖਿਆਲ ਜਦੋਂ ਚਲੋ ਪਾਰਟੀ ਤੋਂ ਪਾਸੇ ਜਿਹੜਾ ਜੀ ਉਹ ਹੋ ਕੇ ਵੀਰ ਦਵਿੰਦਰ ਸਿੰਘ ਹੋਰਾਂ ਵਰਗੇ ਵਿਧਾਨ ਸਭਾ ਦੇ ਮੈਂਬਰ ਜਿਹੜੇ ਸੀ ਜੀ ਉਹ ਹੌਲੀ ਹੌਲੀ ਕਰਕੇ ਮੁੱਕਦੇ ਗਏ। ਜਿਹੜੇ ਸਮਾਂ ਕੱਢਦੇ ਹੁੰਦੇ ਸੀ, ਆਪਣਾ ਹੋਮਵਰਕ ਕਰਦੇ ਸੀ, ਲਾਇਬ੍ਰੇਰੀਆਂ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਬੈਠਦੇ ਸੀ, ਉੱਥੋਂ ਫਿਰ ਜਿਹੜੀਆਂ ਜੀ ਉਹ ਕੱਢੀਆਂ ਜਾਂਦੀਆਂ ਸੀਗੀਆਂ ਫਿਗਰਸ, ਕਿਸ ਟਾਈਮ ਕਿਹਨੇ ਕੀ ਕਿਹਾ। ਜਿਹੜੇ ਨਵੇਂ ਚੁਣ ਕੇ ਆਉਂਦੇ MLA ਸੀ, ਜਦੋਂ ਉਹ ਆਪਣੇ ਹਲਕੇ ਦੀ ਗੱਲ ਉਠਾਉਂਦੇ ਤਾਂ ਵਿਰੋਧੀ ਧਿਰ ਵਾਲੇ, ਸੱਤਾਧਾਰੀ ਧਿਰ ਵਾਲੇ ਬੈਂਚ ਥਪਥਪਾ ਕੇ ਉਹਨਾਂ ਦੀ ਤਾਰੀਫ ਕਰਦੇ ਹੁੰਦੇ ਸੀਗੇ ਕਿ ਵੀ ਵਾਹ ਬਹੁਤ ਵਧੀਆ ਬੋਲਿਆ ਜਿਹੜਾ ਜੀ ਇਹਨੇ ਬੜੇ ਤਰੀਕੇ ਦੇ ਨਾਲ ਇੱਕ ਮੁੱਦੇ ਨੂੰ ਉਠਾਇਆ। ਹੁਣ ਤਾਂ ਉਹ ਸਾਰਾ ਕੁਝ ਗਾਇਬ ਕਰ ਦਿੱਤਾ ਗਿਆ। ਤੁਸੀਂ ਕਿੱਥੋਂ ਜੱਜ ਕਰੋਗੇ ਕਿ ਕਿਹੜੇ ਮੰਤਰੀ ਨੇ ਕਿਹੜੇ ਤਰੀਕੇ ਦੇ ਨਾਲ ਆਪਣੇ ਮਹਿਕਮੇ ਨੂੰ ਹੈਂਡਲ ਕੀਤਾ? ਵਿਧਾਨ ਸਭਾ 'ਚ ਹੀ ਦੱਸਣਾ ਹੁੰਦਾ। ਵਿਧਾਨ ਸਭਾ ਦੇ ਵਿੱਚ ਹੀ ਮੈਂਬਰਾਂ ਨੇ ਆਪੋ ਆਪਣੇ ਹਲਕੇ ਦੀਆਂ ਜਿਹੜੀਆਂ ਜੀ ਉਹ ਗੱਲਾਂ ਦੱਸਣੀਆਂ ਹੁੰਦੀਆਂ ਨੇ। ਇੱਕ ਵਾਰੀ ਗਲਤ ਬੋਲਿਆ ਗਿਆ, ਅਗਲੀ ਵਾਰੀ ਉਹ ਸਹੀ ਕਰਕੇ ਆਊਗਾ। ਹੁਣ ਤਾਂ ਬੋਲਣ ਦਾ ਮੌਕਾ ਹੀ ਨਹੀਂ ਜਿਹੜਾ ਜੀ ਉਹ ਦਿੱਤਾ ਗਿਆ। ਜੋ ਜਲੂਸ ਜਿਹੜਾ ਜੀ ਡੈਮੋਕ੍ਰੇਸੀ ਦਾ ਕੱਢਿਆ ਗਿਆ ਇਸ ਵਾਰੀ ਇੱਕ ਦਿਨਾਂ ਜਿਹੜਾ ਜੀ ਉਹ ਸਮਾਗਮ ਕਰਕੇ, ਤਾਂ ਉਹ ਗੱਲ ਹੈ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ ਵਾਲੀ ਗੱਲ। ਵੀ ਜਿਹੜੇ ਲੋਕਾਂ ਨੇ ਨੁਮਾਇੰਦੇ ਚੁਣ ਕੇ ਭੇਜੇ ਉਹ ਵੀ ਕੀ ਕਰਨ ਜੀ, ਕਿੱਥੇ ਜਾ ਕੇ ਉਹ ਗੱਲ ਆਪਣੀ ਦੱਸਣ। ਜਾਂ ਤਾਂ ਫੇਸਬੁੱਕ ਦੇ ਉੱਤੇ ਲਾਈਵ ਜਿਹੜੀ ਦੀ ਹੋ ਜਾ ਕਰਨ ਤੇ ਜਾਂ ਪ੍ਰੈਸ ਕਾਨਫਰੰਸ ਜਿਹੜੀ ਦੀ ਉਹ ਕਰ ਲਿਆ ਕਰਨ। ਪਰ ਅਸਲ ਕਾਰਗੁਜ਼ਾਰੀ ਜਿਹੜੀ ਔਨ ਰਿਕਾਰਡ ਹੁੰਦੀ ਹੈ ਉਹ ਤਾਂ ਵਿਧਾਨ ਸਭਾ ਵਾਲੀ ਹੀ ਮੰਨੀ ਜਾਣੀ ਆ। ਉਧਰ ਪਾਰਲੀਮੈਂਟ ਦੇ ਵਿੱਚ ਕੀ ਹੋਣ ਡਿਆ ਉਹ ਵੀ ਤੁਸੀਂ ਦੇਖ ਲੈਣਾ ਜੀ। ਚੌਥਾ ਦਿਨ ਹੋ ਗਿਆ, 1 ਮਿੰਟ ਵੀ ਨਹੀਂ ਸੈਸ਼ਨ ਚੱਲ ਰਿਹਾ। ਸੁੱਖੀ ਗਰੇਵਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਜਿਹੜਾ 84 ਦਾ ਫੈਸਲਾ ਆਇਆ ਵਾ, ਚਲੋ ਸਿੱਖ ਕੌਮ ਦੇ ਬਲੂੰਦਰੇ ਗਏ ਹਿਰਦਿਆਂ ਨੂੰ ਤੇ ਜਿਹੜੀਆਂ ਉਹ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਥੋੜਾ ਬੜਾ ਸਕੂਨ ਤਾਂ ਜ਼ਰੂਰ ਮਿਲਿਆ। ਪੰਨੂ ਸਾਹਿਬ ਆਪਾਂ ਇੱਕ ਗੱਲ ਇਹ ਤਾਂ ਕਰਦੇ ਆ ਵੀ 34 ਸਾਲ ਲੱਗ ਗਏ ਇਹ ਫੈਸਲੇ ਆਉਣ, ਪਰ ਆਪਾਂ ਕਦੇ ਇਹ ਧਿਆਨ ਦਿੱਤਾ ਬਈ ਸਾਡੀ ਕੌਮ ਦੇ ਜਿਹੜੇ ਸਰਮਾਏਦਾਰ ਆ ਉਹਨਾਂ ਨੇ ਉਹਨਾਂ ਪਰਿਵਾਰਾਂ ਲਈ ਕੀ ਕੀਤਾ? ਉਹ ਦਰ ਦੀਆਂ ਠੋਕਰਾਂ ਖਾਂਦੇ ਵਿਚਾਰੇ ਫਿਰਦੇ ਰਹੇ। ਜੇ ਆਪਾਂ ਦੇਖੀਏ ਤਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਆ, ਸਰਸੇ ਸਾਲ ਜਿਹੜਾ ਉਹਨੇ ਕਿੱਡਾ 100 ਕਿੱਲੇ ਦੇ ਵਿੱਚ ਕਿੱਡਾ ਪਿੰਡ ਖੜਾ ਕਰਤਾ ਸੀ। ਜਿਹੜੀ ਜਗ੍ਹਾ ਤੁਸੀਂ ਦੱਸੀ ਆ ਬਈ ਸਰਕਾਰ ਨੇ ਆਪਣੇ ਦਾਇਰੇ ਦੇ ਵਿੱਚ ਲੈ ਲਈ, ਕੀ ਉਹਨਾਂ ਦੇ ਲਈ ਇਹਨਾਂ ਨੇ ਕੀ ਕੀਤਾ? ਉਹ ਵਿਚਾਰੇ ਧੱਕੇ ਖਾਂਦੇ ਤੁਰੇ ਫਿਰੀ ਗਏ। ਆਪਾਂ ਇੱਧਰਲੇ ਇਨਸਾਫ ਵੱਲ ਤਾਂ ਦੇਖਦੇ ਵੀ 34 ਸਾਲ ਲੱਗ ਗਏ, ਪਰ ਸਾਡੀ ਕੌਮ ਦੇ ਸਰਮਾਏਦਾਰਾਂ ਨੇ 34 ਸਾਲ 'ਚ ਉਹਨਾਂ ਪਰਿਵਾਰਾਂ ਲਈ ਕੀ? ਥੈਂਕ ਯੂ। ਪਹਿਲਾਂ ਵੀ ਕਿਹਾ ਜੀ ਕਿ ਜਿਹੜੀ ਗੱਲ ਮੈਂ ਤੈਨੂੰ ਅਜੀਤਗੜ੍ਹ ਦੀ ਦੱਸੀ ਆ ਉਹਦਾ ਜੇ ਤੁਸੀਂ ਮੈਂ ਉਹ ਸਿੰਬੋਲਿਕ ਰੂਪ ਦੇ ਵਿੱਚ ਤਾਂ ਜਿਹੜਾ ਜੀ ਬਾਰ-ਬਾਰ ਉਹਦੇ ਉੱਤੇ ਜ਼ੋਰ ਦੇ ਕੇ ਕਹਿਣਾ ਕਿ ਜੇ ਉਹ ਸ਼ਹਿਰ ਵਸਾ ਦਿੱਤਾ ਗਿਆ ਹੁੰਦਾ ਬਰਨਾਲਾ ਸਰਕਾਰ ਦੇ ਟਾਈਮ ਜਿਹੜਾ ਜੀ ਆਇਆ ਸੀਗਾ, ਉਹਦੇ ਨਾਲ ਹੋਣਾ ਕੀ ਸੀਗਾ? ਉੱਥੇ ਜਿਹੜਾ 1984 ਦੇ ਵਿੱਚ ਉੱਜੜ ਕੇ ਆਏ ਜਿਹੜੇ ਲੋਕ ਨੇ ਉਹਨਾਂ ਨੂੰ ਵਸਾਇਆ ਗਿਆ ਹੁੰਦਾ, ਉਹ ਇੱਕ ਸਿੰਬੋਲਿਕ ਰੂਪ ਦੇ ਵਿੱਚ ਸਿਟੀ ਬਣ ਜਾਂਦੀ। ਜਦੋਂ ਕਦੇ ਵੀ 1984 ਦਾ ਜ਼ਿਕਰ ਛਿੜਦਾ, ਉਸ ਕਤਲੇਆਮ ਦਾ ਜ਼ਿਕਰ ਛਿੜਦਾ ਤੇ ਉਸ ਸ਼ਹਿਰ ਦਾ ਜ਼ਿਕਰ ਹੁੰਦਾ, ਫਲਾਨੀ ਜਗ੍ਹਾ ਦੇ ਉੱਤੇ
ਵਿਧਵਾਵਾਂ ਜਿਹੜੀਆਂ ਜੀ ਉਹ ਰਹਿੰਦੀਆਂ ਨੇ, ਜਾਂ ਉੱਥੋਂ ਉੱਜੜ ਕੇ ਆਏ ਲੋਕ ਜਿਹੜੇ ਆ ਜੀ ਉਹ ਰਹਿੰਦੇ ਆ, ਅੱਜ ਉਹਨਾਂ ਦੇ ਕੀ ਹਾਲਾਤ ਹੈ। ਇਹ ਇੱਕ ਸਾਜ਼ਿਸ਼ ਸੀਗੀ, ਉਹ ਨਹੀਂ ਵਸਣ ਦਿੱਤਾ ਗਿਆ। ਜਿਵੇਂ ਜੇ ਆਪਾਂ ਨਸ਼ਿਆਂ ਦੀ ਗੱਲ ਕਰਦੇ ਆ, ਇੱਕ ਵਿਡੋ ਕਲੋਨੀ ਦਾ ਜ਼ਿਕਰ ਆਉਂਦਾ ਹੈ ਨਾ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ, ਇਹ ਜੇ ਅਜੀਤਗੜ੍ਹ ਜਿਹੜਾ ਜੀ ਉਹ ਵਸਿਆ ਹੁੰਦਾ ਤੇ ਅੱਜ ਜੋ ਜਿੰਨੇ ਕੈਮਰਾਮੈਨ ਜਾਂ ਜਿੰਨੇ ਕਵਰੇਜ ਕਰਨ ਵਾਲੇ ਆ ਉਹ ਸਾਰੇ ਅਜੀਤਗੜ੍ਹ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ ਹੁੰਦੇ ਕਿ ਚਲੋ ਉੱਥੋਂ ਜਾ ਕੇ ਕਵਰੇਜ ਕਰੀਏ, ਭਲਾ ਅੱਜ ਇਹ ਪਰਿਵਾਰ ਕਿਵੇਂ ਰਹਿੰਦੇ ਆ। ਉਹ ਤਾਂ ਵਿਚਾਰੇ ਪਤਾ ਨਹੀਂ ਕੋਈ ਕਿਤੇ ਰਹਿ ਰਿਹਾ, ਕੋਈ ਕਿਤੇ ਰਹਿ ਰਿਹਾ, ਕਿਸੇ ਦਾ ਕੁਛ ਉੱਜੜ ਗਿਆ, ਕਿਸੇ ਦਾ ਕੁਛ ਉੱਜੜ ਗਿਆ। ਇਸ ਕਰਕੇ ਇਹ ਸਾਜ਼ਿਸ਼ ਸੀ। ਇਸ ਸਾਜ਼ਿਸ਼ ਦੇ ਵਿੱਚ ਚਾਹੇ ਰਾਜਨੀਤਿਕ ਲੋਕ ਨੇ, ਚਾਹੇ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ, ਇਸ ਹਮਾਮ ਦੇ ਵਿੱਚ ਸਭ ਨੰਗੇ ਆ ਜੀ। ਇਹਨਾਂ ਨੇ ਰਲ ਮਿਲ ਕੇ ਜਿਹੜਾ ਜੀ ਉਹਨਾਂ ਲੋਕਾਂ ਦੀ ਬਾਂਹ ਨਹੀਂ ਫੜੀ ਜਿਨ੍ਹਾਂ ਲੋਕਾਂ ਨੇ ਇਹ ਲੜਾਈ ਲੜੀ ਆ। ਇਹ ਮਾਤਾ ਜਗਦੀਸ਼ ਕੌਰ ਹੁਰੀ ਨੇ, ਚਾਹੇ ਉਹ ਨਿਰਪ੍ਰੀਤ ਕੌਰ ਹੁਰੀ ਨੇ, ਚਾਹੇ ਉਹ ਚਾਮ ਕੌਰ ਹੈ, ਇਹਨਾਂ ਲੋਕਾਂ ਨੇ ਆਪਣੇ ਮੋਢਿਆਂ ਦੇ ਉੱਤੇ ਜਿਹੜੀ ਆ ਜੀ ਉਹ ਲੜਾਈ ਲੜੀ ਆ। ਇਹ ਅਸਲੀਅਤ ਆ, ਇੱਕ ਕਹਾਵਤ ਹੈ ਕਿ ਲੜਾਈ ਜਿਹੜੀ ਉਹ ਆਪਣੇ ਮੋਢਿਆਂ ਦੇ ਉੱਤੇ ਲੜੀ ਜਾਂਦੀ ਆ, ਦੂਜਿਆਂ ਦੇ ਮੋਢਿਆਂ ਤੇ ਤਾਂ ਅਰਥੀ ਜਾਂਦੀ ਆ। ਇਹਨਾਂ ਲੋਕਾਂ ਦੇ ਇੰਨੇ ਜੋਗੇ ਮੋਢੇ ਨਹੀਂ ਹੈਗੇ ਜੀ ਕਿ ਇਹਨਾਂ ਦੇ ਮੋਢੇ ਕਿਸੇ ਲੜਾਈ ਦੇ ਵਾਸਤੇ ਜਿਹੜਾ ਜੀ ਉਹ ਸਾਹਮਣੇ ਆਉਂਦੇ। ਜਿਹੜੇ ਲੋਕ ਜਿਹੜੇ ਖੁੱਲੇ ਬੋਡੀ ਵਾਲੇ ਟਰੱਕ ਹੁੰਦੇ ਉਹਨਾਂ ਦੇ ਉੱਤੇ ਇਹਨਾਂ ਵਿਧਵਾਵਾਂ ਨੂੰ ਖੜੀਆਂ ਕਰਕੇ ਪਿੰਡਾਂ ਦੇ ਵਿੱਚ ਗੇੜਾ ਦਵਾਉਂਦੇ, ਮੈਂ ਆਪ ਦੇਖਿਆ ਜੀ। ਇਹ ਅਕਾਲੀ ਸਿਆਸਤ ਵਾਲੇ ਇਹ ਲੋਕਾਂ ਨੂੰ ਕਹਿੰਦੇ ਸੀ ਜੀ ਆਹ ਦੇਖੋ ਆਹ ਵਿਧਵਾਵਾਂ ਨੇ 1984 ਦੇ ਵਿੱਚ ਇਹ ਲੋਕ ਉਜਾੜੇ ਗਏ ਸੀ, ਇਹਨਾਂ ਦੇ ਨਾਂ ਦੇ ਉੱਤੇ ਵੋਟਾਂ ਤਾਂ ਇਕੱਠੀਆਂ ਕਰਦੇ ਰਹੇ, ਪਰ ਇੱਕ ਪਿੰਡ ਜਾਂ ਸ਼ਹਿਰ ਇਹਨਾਂ ਦੇ ਨਾਂ ਦੇ ਉੱਤੇ ਜਿਹੜਾ ਜੀ ਜਾਂ ਜਿੱਥੇ ਇਹ ਇਕੱਠੇ ਹੋ ਕੇ ਰਹਿ ਸਕਦੇ ਉਹਨਾਂ ਦੇ ਵਾਸਤੇ ਕੁਝ ਵੀ ਉਹਨਾਂ ਨੇ ਨਹੀਂ ਕੀਤਾ। ਕੋਈ ਬਾਂਹ ਖੜੀ ਕਰਕੇ ਤੁਹਾਡੀ ਗੱਲ ਦਾ ਜਵਾਬ ਦੇ ਸਕਦਾ ਕਿ ਇੱਥੇ ਜਿਹੜੇ ਧਨਾੜ ਬਣ ਗਏ ਉਹਨਾਂ ਨੇ 1984 ਦੇ ਵਿੱਚ ਉਜੜੇ ਹੋਏ ਪਰਿਵਾਰਾਂ ਦੇ ਕਿੰਨੇ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਇੱਥੇ। ਹੈਪੀ ਸਿੱਖ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਕੁਐਸਚਨ ਇਹ ਸੀਗਾ ਵੀ ਜੇ ਇਹ ਬ੍ਰਹਮਪੁਰਾ ਸਾਹਿਬ ਹੁਣੀ ਲੋਕਾਂ ਨੂੰ ਜਾਗਰੂਕ ਕਰਕੇ ਜਾਂ ਲੀਡਰਾਂ ਨੂੰ ਨਾਲ ਲੈ ਕੇ ਤੇ ਪਿਓ ਪੁੱਤ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਦੇ ਤਾਂ ਮੈਨੂੰ ਲੱਗਦਾ ਬੈਟਰ ਹੋਣਾ ਸੀ। ਪਰ ਜਿਹੜਾ ਇਹਨਾਂ ਨੇ ਆਪ ਦਾ ਅਕਾਲੀ ਦਲ ਬਣਾ ਕੇ ਤਾਂ ਇਹ ਤਕਰੀਬਨ ਉਹਨਾਂ ਦੀ ਹੈਲਪ ਹੀ ਨਹੀਂ ਕਰ ਰਹੇ। ਇੱਕ ਹਿਸਾਬ ਨਾਲ ਬਾਦਲ ਸਾਹਿਬ ਨੂੰ ਕੋਈ ਅਸਰ ਨਹੀਂ ਹੋਣਾ ਇਸ ਚੀਜ਼ ਦਾ। ਜਿਵੇਂ ਮਨਪ੍ਰੀਤ ਬਾਦਲ ਹੈਲਪ ਕਰ ਗਿਆ ਸੀ ਪਿਛਲੀ ਵਾਰੀ, ਤਾਂ ਉਹ ਕੋਈ ਸਾਜ਼ਿਸ਼ ਤਾਂ ਨਹੀਂ ਇਸ ਤਰੀਕੇ ਦੀ ਲੱਗ ਰਹੀ ਵੱਡੇ ਬਾਦਲ ਦੀ ਇਹਦੇ ਪਿੱਛੇ? ਅਗਰ ਇਹਨੂੰ ਪ੍ਰਧਾਨਗੀ ਤੋਂ ਖੋਈ ਜਾਂਦੀ ਉਹਨਾਂ ਕੋਲ ਤਾਂ ਫੇਰ ਮੈਨੂੰ ਲੱਗਦਾ ਥੋੜਾ ਜਿਹਾ ਬੈਟਰ ਹੁੰਦਾ ਸ਼ਾਇਦ। ਇਹਦੇ ਬਾਰੇ ਦੱਸੋ ਜੀ। ਥੈਂਕ ਯੂ ਜੀ। ਦੇਖੋ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਸਮੇਂ ਦੇ ਤੇ ਅੱਜ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ। ਉਦੋਂ ਬਾਦਲ ਪਰਿਵਾਰ ਦੇ ਉੱਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਲਾ ਦੋਸ਼ ਜਾਂ ਅਕਾਲ ਤਖਤ ਵਰਗੀ ਸੰਪਰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜੀ ਇਹਨਾਂ ਦਾ ਮੁਕੰਮਲ ਰੂਪ ਚ ਤਵਾਜ਼ਨ ਵਿਗਾੜ ਦੇਣ ਦਾ ਦੋਸ਼ ਨਹੀਂ ਸੀ ਲੱਗਿਆ। ਜਿਹੜੀ ਪੰਥਕ ਰਾਜਨੀਤੀ ਬਾਦਲ ਪਰਿਵਾਰ ਕਰਦਾ ਰਿਹਾ, ਬਾਦਲ ਸਾਹਿਬ ਕਰਦੇ ਰਹੇ, ਉਸੇ ਪੰਥਕ ਰਾਜਨੀਤੀ ਤੋਂ ਉਹ ਜਿਹੜਾ ਜੀ ਇੱਕ ਕਿਸਮ ਦੇ ਨਾਲ ਲਾਂਭੇ ਕਰ ਦਿੱਤੇ ਗਏ ਆ। ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਵੱਡਾ ਫਰਕ ਆ। ਮੈਂ ਨਹੀਂ ਇਹ ਕਹਿੰਦਾ ਕਿ ਉਹਨਾਂ ਦੀ ਜਗ੍ਹਾ ਬ੍ਰਹਮਪੁਰਾ ਹੋਰਾਂ ਵਾਲਾ ਜਿਹੜਾ ਜੀ ਉਹ ਦਲ ਆ ਕੇ ਲੈ ਲੂਗਾ। ਉਹ ਕੀ ਕਰਦੇ ਇਹਦੇ ਵਾਸਤੇ, ਇਹਨਾਂ ਨੂੰ ਕਿਵੇਂ ਜਿਹੜਾ ਜੀ ਉਹ ਲਾਂਭੇ ਕਰਦੇ, ਜਾਂ ਜਿਵੇਂ ਦੂਸਰਾ ਨਵਾਂ ਉਹਨਾਂ ਨੇ ਜਿਹੜਾ ਜੀ ਬਣਾ ਲਿਆ ਜੀ ਉਹਦੇ ਵਿੱਚ ਉਹ ਆਗੂ ਆਉਂਦੇ ਆ ਕੱਲ੍ਹ ਨੂੰ, ਇਹ ਜਿਹੜਾ ਜੀ ਵੇਖਣ ਵਾਲੀ ਗੱਲ ਹੋਊਗੀ। ਪਰ ਇੱਕ ਗੱਲ ਜਿਹੜੀ ਜੀ ਬੜੀ ਕਲੀਅਰ ਆ, ਇਹ ਕੰਧ ਦੇ ਉੱਤੇ ਲਿਖਿਆ ਹੋਇਆ, ਕਿਸੇ ਨੂੰ ਅਜੇ ਨਜ਼ਰ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ, ਬਾਦਲ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੜ ਕੇ ਉੱਭਰ ਸਕਣਾ ਜਿਹੜਾ ਜੀ ਉਹ ਪੋਸੀਬਲ ਨਹੀਂ ਹੈਗਾ। ਔਰ ਇਸ ਤੋਂ ਉੱਪਰਲੀ ਗੱਲ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਉਹ ਸਕਸੈਸਫੁਲ ਹੋ ਸਕਣਾ, ਮੈਂ ਇਹ ਨਹੀਂ ਕਹਿੰਦਾ ਕਿ ਪੋਸੀਬਲ ਨਹੀਂਗਾ, ਇਹ ਇੰਪੋਸੀਬਲ ਜੀ। ਸਾਡੇ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ, ਸ਼ੇਅਰ ਕਰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਆ ਜਿਹੜੇ ਇੱਧਰੋਂ ਮੇਰੇ ਵੀਰ ਕਾਲਾਂ ਕਰਦੇ ਆ ਵੀ ਉੱਥੇ ਲੋਕ ਕੀ ਕਰਦੇ ਆ, ਕਿੱਦਾਂ ਵਿਕ ਜਾਂਦੇ ਆ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਜੱਟ ਦੇ ਖੇ ਅਸੀਂ ਸ਼ਹਿਰ ਲੰਘ ਗਏ ਤੇ ਸਿਰ ਫੜ ਕੇ ਬੈਠੇ ਤੇ ਲੋਕ ਕਹਿੰਦੇ ਕਾਹਤੇ ਬੈਠਾ, ਕਹਿੰਦਾ ਮੈਂ ਸ਼ਹਿਰ ਨੂੰ ਰੋਣਾ, ਮੈਂ ਪੈਸੇ ਨੂੰ ਰੋਣਾ ਵੀ ਇੱਥੇ ਪੈਸਾ ਪੈ ਜਾਣਾ। ਇੱਥੇ ਵੋਟਾਂ ਵਿਕਣ ਨੂੰ ਤਿਆਰ ਆ, ਕੋਈ ਲੈਣ ਵਾਲਾ ਹੋਵੇ ਸਹੀ। ਸਾਡੇ ਲੋਕਾਂ ਨੂੰ ਇੱਥੇ ਦਾ ਜਿਹੜਾ ਕੁਝ ਹੁੰਦਾ ਇੱਥੇ ਰੋਕਣਾ ਚਾਹੀਦਾ। ਇੱਥੇ ਵੀ ਸਭ ਕੁਝ ਉਹੀ ਪੰਜਾਬ ਵਾਲਾ ਹੋ ਰਿਹਾ। ਮੈਂ ਬੇਨਤੀ ਕਰੂੰਗਾ ਵੀ ਇੱਥੇ ਵੋਟਾਂ ਵਿਕਣ ਨੂੰ ਤਿਆਰ ਆ, ਲੈਣ ਵਾਲਾ ਕੋਈ ਹੈ ਨਹੀਂ ਹਜੇ। ਸਾਡੇ ਲੋਕਾਂ ਦੀ ਇੰਨੀ ਕੁ ਜ਼ਮੀਰ ਥੱਲੇ ਜਾ ਚੁੱਕੀ ਆ। ਤੇ ਦੂਜਾ ਪੰਨੂ ਸਾਹਿਬ, ਇੱਕ ਉੱਧਰ ਵੀ ਕੋਈ ਕਲੋਨੀ ਸੀਗੀ, ਉਹ ਪੂਰਨ ਸੋਹ ਤੇ ਲੱਗਦਾ ਸੀ ਅੰਮ੍ਰਿਤਸਰ ਵਾਲੀ ਜਿਹੜੀ ਦੱਸੀ ਆ ਵੀ ਪੂਰਨ ਸੋਹ ਜਿਹੜਾ ਜਥੇਦਾਰ ਆ ਉਹਨੂੰ ਘੇਰ ਲਈ ਸੀ, ਉਹ 2-2.5 ਕਿੱਲਿਆਂ ਦੇ ਵਿੱਚ ਸੀਗੀ। ਤੇ ਦੂਜਾ ਅਸੀਂ ਵੀ ਆ ਕੇਸ ਕੂਸ ਲੜਦੇ ਰਹੇ, ਸਜ਼ਾ ਖਾਂਦੇ ਰਹੇ ਆ, ਪਰ ਪੰਨੂ ਸਾਹਿਬ 3 ਸਾਲ ਤੋਂ ਵੱਧ ਸਜ਼ਾ ਹੋਵੇ ਤਾਂ ਉਸੇ ਵੇਲੇ ਉਹ ਕੜੀ ਲਾ ਲੈਂਦੇ ਬੰਦੇ ਦੇ, ਜੱਜ ਦੇ ਖੜੇ ਦੇ, ਤੇ ਇਹਨਾਂ ਨੂੰ ਟਾਈਮ ਦੇ ਦਿੱਤਾ।
ਤੇ ਤੀਜਾ ਦੱਸੋ, ਇੱਕ ਜਿਹੜਾ ਕੋਲਿਆਂ ਵਾਲੀ ਫੜਿਆ ਵੀ ਉਹਦਾ ਕੋਈ ਉਹਨੂੰ ਕੋਈ ਸਜ਼ਾ ਸੁਜਾ ਹੋਊਗੀ ਕਿ ਏਦਾਂ ਹੀ ਛੱਡ ਛੁੱਟ ਦੇਊਗੇ ਜੀ, ਜਿੱਦਾਂ ਉਹਦੇ ਜੋ ਕੋਈ ਵੱਧ ਵੁੱਧ ਬਣਾਈ ਜਾਇਦਾਦ ਤੇ? ਥੈਂਕ ਯੂ ਜੀ। ਜਿਹੜੇ ਪੂਰਨ ਸਿੰਘ ਵਾਲੇ ਇਹ ਉਹੀ ਹੈ ਜੀ ਕਲੋਨੀ ਜਿਹਦਾ ਮੈਂ ਜ਼ਿਕਰ ਕਰ ਰਿਹਾ, ਤਰਨਤਾਰਨ ਰੋਡ ਦੇ ਉੱਤੇ। ਉੱਥੇ ਹੀ ਕਬਜ਼ਾ ਉਹਨਾਂ ਨੇ ਜਿਹੜਾ ਜੀ ਗਿਆਨੀ ਪੂਰਨ ਸਿੰਘ ਹੋਰਾਂ ਨੇ ਜਿਹੜਾ ਉਹ ਕੀਤਾ ਹੈ। ਦੇਖੋ ਇਹ ਅਦਾਲਤੀ ਫੈਸਲਾ ਹੈ। ਇਹ ਕੱਲ ਵੀ ਕੁਛ ਜਿਹੜੇ ਜੀ ਮੈਸੇਜ ਆਏ ਸੀਗੇ ਜਿਹੜੇ ਜੇ ਮੈਂ ਇਹੀ ਕਿਹਾ ਸੀਗਾ ਜੀ ਕਿ ਹਾਲ ਦੀ ਘੜੀ ਮੇਰਾ ਖਿਆਲ ਥੋੜਾ ਜਿਹਾ ਜਿਹੜਾ ਜੀ ਸਕੂਨ ਹੀ ਜਿਹੜਾ ਜੀ ਉਹ ਸ਼ੋਅ ਕੀਤਾ ਜਾਵੇ ਇਸ ਫੈਸਲੇ ਦੇ ਉੱਤੇ। ਇਹ ਫੈਸਲਾ ਬਹੁਤ ਵੱਡਾ ਆ, ਕਿੰਤੂ ਪਰੰਤੂ ਜਿਹੜੇ ਜੀ ਉਹ ਹੁੰਦੇ ਰਹਿਣਗੇ, ਕਿਉਂਕਿ ਅਸੀਂ ਥੋੜਾ ਜਿਹਾ ਐਪਰੀਸ਼ੀਏਟ ਜਿਹੜਾ ਜੀ ਉਹ ਕਰਨਾ ਸਿੱਖੀਏ। ਜੱਜ ਸਾਹਿਬ ਜਿਹੜੇ ਮੁਰਲੀ ਧਰਨ ਹੋਰੀ ਨੇ ਉਹਨਾਂ ਦੇ ਫੈਸਲੇ ਨੂੰ ਜਿਹੜਾ ਜੀ ਉਹ ਸ਼ਾਬਾਸ਼ੀ ਦਈਏ ਹਾਲ ਦੀ ਘੜੀ। ਮੈਂ ਨਹੀਂ ਇਹ ਕਹਿੰਦਾ ਜੀ ਕਿ ਮਤਲਬ ਕਿ ਕੀ ਗਲਤ ਹੋਇਆ ਕੀ ਸਹੀ ਹੋਇਆ, ਉਦੋਂ ਆਪਾਂ ਬਾਅਦ ਦੇ ਵਿੱਚ ਜਿਹੜੀ ਜੀ ਉਹਦੀ ਚੀਰ ਪਾੜ ਕਰ ਲਵਾਂਗੇ, ਕੋਈ ਗੱਲ ਨਹੀਂ। ਜੇ 31 ਦਸੰਬਰ ਤੱਕ ਜਿਹੜਾ ਜੀ ਉਹ ਸਮਾਂ ਦਿੱਤਾ ਤੇ ਕੋਈ ਗੱਲ ਨਹੀਂ, ਕਿੱਧਰ ਜਿਹੜਾ ਜੀ ਉਹ ਨਿਕਲ ਜੂਗਾ, ਇਹਦੇ ਵਿੱਚ ਕਿਤੇ ਨਹੀਂ ਜਿਹੜਾ ਜੀ ਉਹ ਚੱਲਿਆ। ਆਉਣਾ ਤਾਂ ਊਠ ਨੂੰ ਪਹਾੜ ਦੇ ਥੱਲੇ ਜਿਹੜਾ ਜੀ ਉਹ ਪੈਣਾ ਹੀ ਆ। ਐਂਟੀਸਪੇਟਰੀ ਤਾਂ ਮਿਲ ਨਹੀਂ ਸਕਣੀ ਇਹਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਉਹਨੇ ਜਾਣ ਦੀ ਜਿਹੜੀ ਜੀ ਉਹ ਗੱਲ ਆਖੀ ਆ, ਅੱਗੋਂ ਛੁੱਟੀਆਂ ਜਿਹੜੀਆਂ ਜੀ ਉਹ ਆ ਗਈਆਂ। ਅਦਾਲਤਾਂ ਜਿਹੜੀਆਂ ਨੇ 22 ਤਰੀਕ ਤੋਂ ਬੰਦ ਹੋ ਜਾਣੀਆਂ ਨੇ। ਤੇ ਜਿੱਥੋਂ ਤੱਕ ਦਿਆਲ ਸਿੰਘ ਕੋਲਿਆਂ ਵਾਲੀ ਦੀ ਤੁਸੀਂ ਗੱਲ ਜਿਹੜੀ ਜੀ ਉਹ ਆਖੀ ਆ, ਦੇਖੋ ਉਹਦਾ ਰਿਮਾਂਡ ਤਾਂ 3 ਦਿਨ ਦਾ ਮਿਲਿਆ। ਰਿਮਾਂਡ ਬੜਾ ਅਜੀਬੋ ਗਰੀਬ ਜਿਹਾ, 2 ਘੰਟੇ ਹੀ ਪੁੱਛਗਿੱਛ ਉਹਦੇ ਤੋਂ ਕੀਤੀ ਜਾ ਸਕਦੀ ਆ, ਇਸ ਤੋਂ ਵੱਧ ਪੁੱਛਗਿੱਛ ਨਹੀਂ ਜਿਹੜੀ ਉਹ ਕੀਤੀ ਜਾ ਸਕਦੀ। ਵਿਜੀਲੈਂਸ ਜਿਹੜੀ ਆ ਜੀ ਉਹ ਕੀ ਉਹਦੇ ਤੋਂ ਕਢਾਉਂਦੀ ਆ, ਇਹ ਤਾਂ ਜਿੰਨੀ ਦੇਰ ਤੱਕ ਵਿਜੀਲੈਂਸ ਜਿਹੜੀ ਦੱਸਦੀ ਨਹੀਂ ਓਨੀ ਦੇਰ ਤੱਕ ਕੀ ਕਿਹਾ ਜਾ ਸਕਦਾ ਹੈ ਉਹ, ਕਿਉਂਕਿ ਆਫਟਰ ਆਲ ਉਹ ਕੋਈ ਬਹੁਤਾ ਨਹੀਂ ਤੇ 3 ਜ਼ਿਲ੍ਹਿਆਂ ਦਾ ਮੁੱਖ ਮੰਤਰੀ ਤਾਂ ਰਿਹਾ। ਉਹ ਸੰਕਟ ਮੋਚਨ ਜਿਹੜਾ ਜੀ ਉਹ ਮੰਨਿਆ ਜਾਂਦਾ ਹੁੰਦਾ ਸੀ ਬਾਦਲ ਪਰਿਵਾਰ ਦਾ, ਕਿ ਜਦੋਂ ਸੰਕਟ ਪੈ ਗਿਆ, ਜਦੋਂ ਕਿਸੇ ਪਾਸੇ ਨਹੀਂ ਗੱਲ ਬਣਦੀ ਤੇ ਕਹਿੰਦੇ ਵੀ ਸਦੋ ਵੀ ਕੋਲਿਆਂ ਵਾਲੀ ਨੂੰ। ਤੇ ਫਿਰ ਕੋਲਿਆਂ ਵਾਲੀ ਦੀ ਫੋਰਸ ਜਿਹੜੀ ਲੱਠ ਮਾਰਾਂ ਦੀ ਉਹ ਆ ਕੇ ਸਾਰਾ ਜਿਹੜਾ ਜੀ ਮਸਲਾ ਸੁਧਾਰਦੀ ਹੁੰਦੀ ਸੀ। ਇੰਨਾ ਕਰੀਬੀ ਜਿਹੜਾ ਜੀ ਉਹ ਬਾਦਲ ਪਰਿਵਾਰ ਦਾ ਰਿਹਾ। ਹੁਣ ਵਿਜੀਲੈਂਸ ਦੇ ਉੱਤੇ ਡਿਪੈਂਡ ਹੈ ਜੀ ਕਿ ਕੀ ਕੁਛ ਉਹ ਕਢਵਾ ਸਕਦੀ ਹੈ ਉਹਦੇ ਤੋਂ। ਅਜੇ ਤਾਂ ਇਹਦੇ ਉੱਤੇ ਕੋਈ ਵੱਡੀ ਟਿੱਪਣੀ ਨਹੀਂ ਕੀਤੀ ਜਾ ਸਕਦੀ। ਬਰਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਜੀ ਮੇਰੇ 2 ਸਵਾਲ ਹੈ। ਜਿੱਦਾਂ ਇੱਕ ਤਾਂ ਹੈਗਾ ਜਿੱਦਾਂ ਪੰਜਾਬ ਦੇ ਲੈਵਲ ਤੇ ਜਿੱਦਾਂ ਹੁਣ ਪਾਰਟੀਆਂ ਦੇ ਵਿੱਚ ਸਾਰੇ ਹੀ ਆਪਣਾ ਹੀ ਪਾਰਟੀਆਂ ਜਾਂ ਫਰੰਟ ਧੂਰੀ ਜਾ ਰਹੇ ਆ, ਤੇ ਜਿੱਦਾਂ ਇਸ ਹਿਸਾਬ ਨਾਲ ਤਾਂ ਬੜਾ ਮੁਸ਼ਕਿਲ ਜਿਹਾ ਲੱਗਦਾ ਕਿ ਇਹਨਾਂ ਨੇ ਜਿੱਤ ਨਹੀਂ ਹੋ ਸਕਦਾ, ਕਿਉਂਕਿ ਬੜਾ ਮੁਸ਼ਕਿਲ ਹੋ ਜਾਂਦਾ, ਟਾਈਮ ਲੱਗਦਾ ਕਿਸੇ ਚੀਜ਼ ਨੂੰ। ਕਿਉਂਕਿ ਕਾਂਗਰਸ ਭਾਵੇਂ ਉਹਨੇ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ ਹੈ ਨਾ, ਉਹ ਵੱਖਰੀ ਗੱਲ ਆ, ਉਹ ਇਸ ਵੇਲੇ ਸਟਰੋਂਗ ਆ। ਕਿਉਂਕਿ ਅਕਾਲੀ ਦਲ ਆ ਉਹ ਵੀ ਆਪਾਂ ਨੂੰ ਪਤਾ ਕਿੱਥੇ ਜਾ ਚੁੱਕਾ ਆ। ਤੇ ਇਸ ਹਿਸਾਬ ਨਾਲ ਤਾਂ ਕੋਈ ਪਾਰਟੀ ਮੈਨੂੰ ਜਿੱਤਦੀ ਵੀ, ਇਹਦੇ ਬਾਰੇ ਜ਼ਰੂਰ ਦੱਸਿਓ। ਤੇ ਦੂਜਾ ਮੇਰਾ ਇੱਕ ਹੋਰ ਸਵਾਲ ਹੈ, ਜਿੱਦਾਂ ਆਪਣੇ ਜਿੱਦਾਂ ਹੁਣ 5 ਸਟੇਟਾਂ ਦਾ ਆਪਣਾ ਰਿਜ਼ਲਟ ਆਇਆ, ਇਹ ਮੂੰਹ ਤੇ ਮੂੰਹ ਡਿੱਗੇ ਆ। ਤੇ ਇਸ ਹਿਸਾਬ ਨਾਲ ਜਿੱਦਾਂ ਚਲੋ ਪਰਮਾਤਮਾ ਚਾਹੇ ਅੱਗਿਓਂ ਵੀ ਇੱਦਾਂ ਹੀ ਹੋਵੇ। ਇਹ ਤੁਹਾਨੂੰ ਨਹੀਂ ਚਾਹੁੰਦਾ ਕਿ ਸੋਚਦੇ ਕਿ ਜਿੱਦਾਂ ਇੱਕ ਹੋਰ ਪਾਰਟੀ ਵਿੱਚ ਹੋਣੀ ਜ਼ਰੂਰੀ ਆ? ਜਿੱਦਾਂ ਆਪਾਂ ਕਾਂਗਰਸ ਵੀ ਪਹਿਲਾਂ ਦੇਖਦੇ ਹਾਂ, ਬੀਜੇਪੀ ਹੁਣ ਤਾਂ ਚਲੋ ਇਤਕੀ ਹੱਦੇ ਕਰ ਦਿੱਤੀ ਆ ਥੋੜ੍ਹੇ ਸਾਲਾਂ ਵਿੱਚ, ਇੱਕ ਪਾਰਟੀ ਹੋਰ ਹੋਣੀ ਵਿੱਚ ਜ਼ਰੂਰੀ ਨਹੀਂ? ਕਿਉਂਕਿ ਇਹ ਨਹੀਂ ਕਿ ਆਸ ਨਹੀਂ ਰੱਖਦੇ, ਪਰ ਜੇ ਕਹਿ ਦਈਏ ਇਹਨਾਂ ਨੇ ਵੀ ਪਹਿਲਾਂ ਕੁਛ ਨਹੀਂ ਕੀਤਾ ਇਹਦੇ ਵਿੱਚ, ਕੋਈ ਚੰਗਾ ਨਹੀਂ ਕੀਤਾ। ਇਹ ਤਾਂ ਜਿੱਦਾਂ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਇਹੀ ਗੱਲ ਦੁਬਾਰਾ ਨੈਸ਼ਨਲ ਲੈਵਲ ਤੇ ਵੀ ਹੋ ਜਾਣੀ ਹੈ। ਤੇ ਬਾਕੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੇ ਪੰਜਾਬ ਦੇ ਜੀ ਦੋਨਾਂ ਪਾਰਟੀਆਂ ਦੇ, ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਆ, ਤੇ ਸੌਰੀ ਟੂ ਸੇ ਸਿਮਰਜੀਤ ਸਿੰਘ ਮਾਨ ਇਹ ਕੁਛ ਨਹੀਂ ਜੀ ਇਹਨਾਂ ਨੇ ਦਿੱਤਾ। ਇਹ ਸੌਰੀ ਟੂ ਸੇ ਮੈਂ ਫਿਰ ਮੰਗ ਲੈਂਦਾ, ਪੰਜਾਬ ਦੇ ਵੱਡੇ ਠਾਗੀ ਉੱਭਰੇ ਆ। ਜਦੋਂ ਦੀ ਮੈਂ ਸੁਰਤ ਸੰਭਾਲੀ ਆ, ਮੈਂ ਕੁਛ ਨਹੀਂ ਇਹਨਾਂ ਵੱਲੋਂ ਕੁਛ ਵੀ ਚੰਗਾ ਹੁੰਦਾ ਦੇਖੇ। ਬਾਕੀ ਸੁਣ ਲੈਣ ਦਿਓ ਭੈਣ ਜੀ। ਥੈਂਕ ਯੂ। ਇਹ ਗੱਲ ਤੁਹਾਡੀ ਠੀਕ ਹੈ ਜਿਹੜੀ ਫਰੰਟ ਵਾਲੀ ਤੁਸੀਂ ਆਖੀ ਆ। ਅੱਜ ਜੇ ਆਪਾਂ ਪਹਿਲਾਂ ਜ਼ਿਕਰ ਚੱਲਿਆ ਬ੍ਰਹਮਪੁਰਾ ਹੋਰਾਂ ਦੇ ਵੱਲੋਂ ਬਣਾਏ ਗਏ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ, ਉਹ ਜਿੱਤਣ ਦੀ ਸਥਿਤੀ ਦੇ ਵਿੱਚ ਤਾਂ ਹੋ ਨਹੀਂ ਸਕਣਾ। ਹਾਂ, ਹਰਾਉਣ ਦੀ ਸਥਿਤੀ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਹੋਊਗਾ। ਅਕਾਲੀ ਦਲ ਬਾਦਲ ਨੂੰ ਉਹ ਹਰਾ ਦੂਗਾ। ਉਸੇ ਤਰੀਕੇ ਦੇ ਨਾਲ ਜੇ ਇਹ ਫਰੰਟ ਅੱਗੇ ਤੁਰਦਾ, ਅਜੇ ਤਾਂ ਸਮੇਂ ਤੋਂ ਪਹਿਲਾਂ ਵਾਲੀ ਜਿਹੜੀ ਗੱਲ ਹੋਊਗੀ ਕਿ ਕਿੰਨਾ ਕੁ ਜਿਹੜਾ ਜੀ ਉਹ ਅੱਗੇ ਤੁਰਦਾ। ਜੇ ਬਣ ਵੀ ਜਾਂਦਾ ਇਹ ਫਰੰਟ ਤੇ ਜਿੱਤਣ ਦੀ ਸਥਿਤੀ ਦੇ ਵਿੱਚ ਇਹ ਵੀ ਹੈ ਨਹੀਂ ਜੀ, ਹਰਾ ਦੇਣਗੇ ਆਮ ਆਦਮੀ ਪਾਰਟੀ ਨੂੰ, ਜਿਹੜਾ ਹਰਾ ਦੇਣਗੇ। ਤੇ ਫਿਰ ਉੱਥੇ ਲੈ ਕੇ ਜਿਹੜੀ ਤੁਹਾਡੀ ਗੱਲ ਆ ਉਹ ਬਿਲਕੁਲ ਸਹੀ ਆ। ਕਾਂਗਰਸ ਪਾਰਟੀ ਦਾ ਕੋਈ ਬਦਲ ਨਹੀਂ ਗਾ। ਹੋ ਸਕਦਾ ਕਿਸੇ ਨੂੰ ਅਟਪਟਾ ਵੀ ਲੱਗੇ। ਜੇ ਕੱਲ ਨੂੰ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋ ਜਾਣ ਤੇ 13 ਦੇ ਵਿੱਚੋਂ 10 ਸੀਟਾਂ ਕਿਤੇ ਗਈਆਂ ਨਹੀਂ ਕਾਂਗਰਸ ਦੀਆਂ। ਅੱਜ ਕਾਂਗਰਸ ਬਿਨਾਂ ਕੁਛ ਕੀਤੇ ਤੋਂ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਉਹ ਹੈਗੀ ਆ, ਉਹਦਾ ਰੀਜ਼ਨ ਆ ਜਿਹੜੇ ਫਰੰਟੋ ਫਰੰਟੀ ਹੋ ਗਏ ਆ ਉਹਦੇ ਕਰਕੇ ਹੀ ਆ। ਦੂਜੀ ਗੱਲ ਜਿਹੜੀ ਤੁਸੀਂ ਸੈਂਟਰ ਵਾਲੀ ਆਖੀ ਆ, ਦੇਖੋ ਤੀਜਾ ਬਦਲ ਹਮੇਸ਼ਾ ਚੰਗਾ ਹੁੰਦਾ।
ਤੇ ਦੇਖਿਆ ਜਾਵੇ ਤਾਂ ਇਹ ਤੰਦਰੁਸਤ ਜਿਹੜੀ ਸਿਆਸਤ ਹੈ ਉਸ ਪਾਸੇ ਵੱਲ ਹੁੰਦਾ। ਲੋਕਾਂ ਕੋਲੇ ਚੋਇਸ ਜਿਹੜੀ ਆ ਉਹ ਹੋਣੀ ਚਾਹੀਦੀ ਆ। ਪਰ ਇਸ ਤਰ੍ਹਾਂ ਹੈ ਜੀ ਕਿ ਰਾਜਨੀਤੀ ਜਿਹੜੀ ਨਾ ਜੀ ਉਹ ਇੰਨੀ ਮਹਿੰਗੀ ਹੋ ਗਈ, ਇਹ ਮਹਿੰਗੀ ਖੇਡ ਹੋ ਗਈ, ਤੁਸੀਂ ਮੈਂ ਥੋੜ੍ਹੀ ਲੜ ਸਕਦੇ ਹਾਂ। ਕਰੋੜਾਂ ਰੁਪਈਏ ਦੀ ਗੇਮ ਹੈ ਇੱਕ ਵਿਧਾਨ ਸਭਾ ਦੀ ਜਿਹੜੀ ਸੀਟ ਲੜਨੀ, ਲੋਕ ਸਭਾ ਦੀ ਤਾਂ ਉਦੋਂ ਵੀ ਤਾਂ ਜਿਹੜੀ ਹੈ ਜੀ ਉਹ ਚਲੇ ਜਾਂਦੀ ਆ। ਤੋ ਇਸ ਕਰਕੇ ਸੂਬਿਆਂ ਦੇ ਵਿੱਚ ਤੀਜੇ ਫਰੰਟ ਜਿਹੜੇ ਦੀ ਬਹੁਤ ਘੱਟ ਉੱਭਰ ਰਹੇ ਆ। ਤੇਲੰਗਾਨਾ ਦੇ ਵਿੱਚ ਜਿਹੜੀ TRS ਨੇ ਜੀ ਉਹਨਾਂ ਨੇ ਜ਼ਰੂਰ ਕੰਮ ਉੱਥੇ ਜਿਹੜਾ ਕੀਤਾ ਉਹ ਕਾਫੀ ਇਸ ਵੇਲੇ ਫੇਮਸ ਵੀ ਹੋਏ ਨੇ ਤੇਲੰਗਾਨਾ, ਜਿਵੇਂ ਉਹਨਾਂ ਦੀ ਫੇਰ ਜਿਹੜੀ ਹੈ ਜੀ ਉਹ ਜਿੱਤ ਹੋਈ ਹੈ। ਕੋਈ ਏਦਾਂ ਦਾ ਲੀਡਰ ਜਿਹੜਾ ਸੂਬੇ ਦੇ ਵਿੱਚੋਂ ਹੀ ਕਿਤੋਂ ਉੱਭਰੂਗਾ ਜੀ ਜਿਹੜਾ ਸੈਂਟਰ ਦੇ ਵਿੱਚ ਵੀ ਆਊਗਾ, ਅਜੇ ਤੱਕ ਤਾਂ ਕੋਈ ਜਿਹੜਾ ਜੀ ਉਹ ਨਹੀਂ ਦਿਖਦਾ। ਤ੍ਰਿਣਮੂਲ ਕਾਂਗਰਸ ਦੇ ਮਮਤਾ ਬੈਨਰਜੀ ਹੁਰੀ ਜਿਹੜੇ ਜੀ ਉਹ ਹੈਗੇ ਆ ਕਿਸੇ ਟਾਈਮ ਜਿਹੜੇ ਆਪਣੇ ਉਹ ਦਿਸਦੇ ਹੁੰਦੇ ਸੀਗੇ ਕਿ ਜਿਹੜੇ ਇਸ ਟਾਈਮ ਕਾਂਗਰਸ ਦੇ ਨਾਲ ਤੁਰ ਰਹੇ, ਇੱਕਦਮ ਮੈਨੂੰ ਉਹਨਾਂ ਦਾ ਨਾਮ ਜਿਹੜਾ ਜੀ ਉਹ ਚੇਤੇ ਨਹੀਂ ਆ ਰਿਹਾ, ਜਿਹੜਾ ਆ ਗਿਆ ਤਾਂ ਮੈਂ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਆਸ ਜਿਹੜੀ ਦਿੰਦੀ ਸੀ, ਪਰ ਉਹ ਵੀ ਸਿਮਟ ਕੇ ਰਹਿ ਗਏ ਆਪਣੇ ਆਂਧਰਾ ਪ੍ਰਦੇਸ਼ ਵਾਲੇ ਜਿਹੜੇ ਜੀ ਉਹ ਸੂਬੇ ਦੀ ਰਾਜਨੀਤੀ ਦੇ ਵਿੱਚ ਜਿਹੜਾ ਉਹ ਸਿਮਟ ਕੇ ਰਹਿ ਗਏ। ਇਸ ਕਰਕੇ ਜਿਹੜਾ ਤੀਜਾ ਫਰੰਟ ਆ ਉਹ ਆ ਸਕਣਾ ਬੜਾ ਔਖਾ। ਹਾਂ, ਇਹਦੇ 'ਚ ਇੱਕ ਤੋੜ ਹੋ ਸਕਦਾ ਜੀ ਇਸ ਚੀਜ਼ ਦਾ, ਉਹ ਤੋੜ ਇਹ ਹੋ ਸਕਦਾ ਕਿ BJP ਦੀ ਸਰਕਾਰ ਜਿਵੇਂ ਬਣ ਗਈ, ਅੱਗੋਂ ਕੋਈ ਚਾਂਸ ਨਹੀਂ ਜਿਹੜਾ ਜੀ ਉਹ ਲੱਗਦੇ ਕਿ ਗੱਠਜੋੜ ਤੋਂ ਬਿਨਾਂ ਸਰਕਾਰ ਨਹੀਂ ਬਣਨੀ। ਜਿਹੜੀਆਂ ਖੇਤਰੀ ਪਾਰਟੀਆਂ ਨੇ, ਰੀਜਨਲ ਪਾਰਟੀਜ਼ ਨੇ ਜਿਹੜੀਆਂ ਵੱਖ-ਵੱਖ ਸੂਬਿਆਂ ਦੀਆਂ, ਜੇ ਉਹ ਸਟਰੋਂਗ ਹੁੰਦੀਆਂ ਨੇ, ਜੇ ਉਹਨਾਂ ਦਾ ਯੋਗਦਾਨ ਜਿਹੜਾ ਜੀ ਉਹ ਵੱਧਦਾ ਤੇ ਫਿਰ ਚਲੋ ਉਹਨੂੰ ਤੀਜੇ ਬਦਲ ਦੇ ਰੂਪ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਜੀ ਉਹ ਮਹਿਸੂਸ ਫਿਰ ਕੀਤਾ ਜਾ ਸਕਦਾ, ਥੋੜ੍ਹੀ ਜਿਹੀ ਰਾਹਤ ਉੱਥੋਂ ਮਹਿਸੂਸ ਜਿਹੜੀ ਉਹ ਕੀਤੀ ਜਾ ਸਕਦੀ ਹੈ। ਆਈ ਥਿੰਕ ਇਟਸ ਆਲਵੇਜ਼ ਗੁੱਡ ਕਿ ਜਿਹੜਾ ਤੀਸਰਾ ਫਰੰਟ, ਕੋਈ ਤੀਜਾ ਫਰੰਟ ਜਿਹੜਾ ਜੀ ਉਹ ਹੋਵੇ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਉੱਭਰ ਸਕਣਾ ਬਹੁਤ ਔਖਾ ਆ ਕਿ ਇਕੱਲੇ ਤੌਰ ਦੇ ਉੱਤੇ ਕੋਈ ਪਾਰਟੀ ਜਿਹੜੀ ਹੈ ਜੀ ਉਹ ਇੰਨੀ ਕੁ ਉੱਭਰ ਆਵੇ ਕਿ ਉਹ 100 ਸੀਟਾਂ ਜਿਹੜੀਆਂ ਜੀ ਉਹ ਲੋਕ ਸਭਾ ਦੀਆਂ ਲੈ ਜਾਵੇ। ਕਈ ਤਜਰਬੇ ਹੋਏ ਆ, ਉਹ ਦੱਸੇ ਜਾ ਸਕਦੇ ਆ ਜੀ, ਉਹ ਮੂੰਹ ਦੇ ਮੂੰਹ ਜਿਹੜੇ ਜੀ ਉਹ ਡਿੱਗੇ ਆ। ਮਸਲ ਪਾਵਰ, ਪੈਸਾ ਔਰ ਜਿਹੜੀਆਂ ਇਹ ਸਿਆਸੀ ਪਾਰਟੀਆਂ ਇਹਨਾਂ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਨੇ ਜੀ, ਉਹਨਾਂ ਨੂੰ ਖੋਰਾ ਲਾ ਸਕਣਾ ਕਿਸੇ ਵੱਡੀ ਵਿਅਕਤੀ ਜਾਂ ਨਵੀਂ ਪਾਰਟੀ ਦੇ ਵੱਸ ਦੀ ਗੱਲ ਜਿਹੜੀ ਉਹ ਨਹੀਂ ਹੈਗੀ। ਸਾਡੇ ਲਾਸਟ ਕਾਲਰ ਨੇ ਅਵਤਾਰ ਸਿੰਘ ਜੀ ਪੰਨੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਹ ਬੀਬਾ ਨੰਨੀ ਸ਼ਾਹ ਬੜੀ ਜਲਦੀ ਠੋਕੇ ਕੋਈ ਬਿਆਨ ਦੇ ਦਿੰਦੇ ਨੇ। ਜਦੋਂ ਲੋਕ ਕਹਿੰਦੇ ਨੇ ਕਿ ਬਾਦਲ ਸਾਹਿਬ ਦਾ ਵੀ ਹੱਥ ਹੈ 84 ਚ ਦਰਬਾਰ ਸਾਹਿਬ ਦੇ ਅਟੈਕ 'ਚ, ਉਹਦੇ ਬਾਰੇ ਕਦੀ ਨਹੀਂ ਬੋਲਦੇ। ਜਦੋਂ ਸੁਖਬੀਰ ਬਾਦਲ ਅਟਲ ਬਿਹਾਰੀ ਵਾਜਪੇਈ ਦੀ ਚੀਜ਼ ਦੇ ਵਿੱਚ ਮਿਨਿਸਟਰ ਸੀ ਤੇ ਚਿੱਟੀ ਸਿੰਘਪੁਰਾ ਦੇ ਵਿੱਚ 38 ਸਿੱਖ ਕਤਲ ਹੋ ਗਏ, ਮਨੋਹਰ ਸਿੰਘ ਗਿੱਲ ਨੇ ਪਾਰਲੀਮੈਂਟ 'ਚ ਰੌਲਾ ਪਾਇਆ ਵੀ ਇਹਦੀ ਇਨਕੁਆਇਰੀ ਕਰਾਓ, ਇਹ ਕਰਵਾਇਆ ਕਿਹਨੇ ਹੈ, ਉਹਦੇ ਬਾਰੇ ਵੀ ਇਹ ਨੰਨੀ ਸ਼ਾਹ ਕਦੀ ਨਹੀਂ ਬੋਲਦੀ। ਉਦੋਂ ਇਹ ਵੀ ਗੱਲ ਚੱਲੀ ਕਿ ਜਿਹੜੀ ਕਲਿੰਟਨ ਦੀ ਫਾਰਮ ਮਿਨਿਸਟਰ ਸੀ ਉਹਨੇ ਲਿਖਿਆ ਕਿ ਸਾਨੂੰ ਪਹਿਲਾਂ ਪਤਾ ਸੀ ਵੀ ਇਹ ਇੰਡੀਆ ਦੇ ਵਿੱਚ ਆਹ ਕੁਝ ਹੋ ਜਾਣਾ ਸਾਡੇ ਦੌਰੇ ਨਾਲ, ਤੇ ਪਰ ਸਾਡੀ ਮਜਬੂਰੀ ਸੀ, ਸਾਨੂੰ ਆਉਣਾ ਪੈਣਾ ਸੀ। ਉਸ ਤੋਂ ਬਾਅਦ ਕੱਥੂ ਨੰਗਲ ਦੇ ਵਿੱਚ ਬਾਈ ਇਲੈਕਸ਼ਨ ਹੋਈ ਤੇ ਇਹਨਾਂ ਨੇ 84 ਦੀਆਂ ਵਿਧਵਾਵਾਂ ਨੂੰ ਉੱਥੇ ਖੜ ਕੇ ਉਹਨਾਂ ਦਾ ਜਲੂਸ ਕਢਾਇਆ ਤੇ ਉੱਥੇ ਕਾਂਗਰਸ ਦੇ ਖਿਲਾਫ ਸ਼ੋਅ ਕੀਤਾ। ਤੇ ਜਦੋਂ ਇਲੈਕਸ਼ਨ ਜਿੱਤ ਕੇ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਤੇ ਆ ਕੇ ਆਖਿਆ ਵੀ ਹੁਣ ਕੋਈ ਸਾਡੀ ਮਦਦ ਕਰੋ, ਤੇ ਇਹਨਾਂ ਨੇ ਧੱਕੇ ਮਾਰ ਕੇ ਇਹਨਾਂ ਨੂੰ ਭਜਾਤਾ। ਉਹਦੇ ਬਾਰੇ ਵੀ ਹਰਸਿਮਰਤ ਕੁਝ ਨਹੀਂ ਬੋਲਦੀ। ਇਸ ਤਰ੍ਹਾਂ ਹੁਣ ਜਦੋਂ ਕਰਤਾਰਪੁਰ ਤੋਂ ਲਾਂਘਾ ਖੋਲਣ ਲੱਗਾ ਤੇ ਇਹਨੇ ਸਿੱਧੂ ਦੇ ਬਾਰੇ ਬੜਾ ਬੋਲੀ ਤੇ ਉਹਨੂੰ ਗਦਾਰ ਤੱਕ ਕਿਹਾ, ਤੇ ਮੁੜ ਕੇ ਜਦੋਂ ਪਤਾ ਲੱਗ ਗਿਆ ਵੀ ਹੁਣ ਲਾਂਘਾ ਖੁੱਲੀ ਜਾਣਾ ਵਾ ਤੇ ਫਿਰ ਭੱਜ ਕੇ ਚਲੀ ਵੀ ਗਈ ਤੇ ਫਿਰ ਜਾ ਕੇ ਉੱਥੇ ਆਪਣੀ ਸਿਫਤਾਂ ਵੀ ਕਰਨ ਡੈ ਪਈ ਤੇ ਉਹਦੇ ਬਾਰੇ ਮੁੜ ਕੇ ਇਹ ਵੀ ਕਹਿਣ ਡੈ ਪਈ ਵੀ ਇਹ ਸਾਡੀ ਮਿਹਨਤ ਨਾਲ ਹੀ ਸਭ ਕੁਝ ਹੋਇਆ ਹੈ, ਜਦੋਂ ਕਿ ਪਹਿਲਾਂ ਕਹਿੰਦੀ ਸੀ ਵੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਬੋਲੀ ਜਾਂਦੀ, ਕਿਸ ਤਰ੍ਹਾਂ ਮੇਰੇ ਝੂਠ ਹੀ ਬੋਲੀ ਜਾਂਦੀ ਹੈ। ਇਹ ਕਦੀ ਸੋਚਦੀ ਨਹੀਂ ਵੀ ਮੈਂ ਬਿਆਨ ਦੇਣ ਲੱਗੀ ਕਰਦੀ। ਥੈਂਕ ਯੂ ਪੰਨੂ ਸਾਹਿਬ, ਥੈਂਕ ਯੂ ਜੀ। ਇਹਦੀ ਕਿ ਸਿਆਸਤਦਾਨ ਜਿਹੜੇ ਨੇ ਉਹ ਅਕਸਰ ਇਹ ਵੈਸੇ ਸਮਝਦੇ ਆ ਕਿ ਲੋਕਾਂ ਨੂੰ ਕੋਈ ਪਤਾ ਨਹੀਂ ਗਾ ਕਿਸੇ ਵੀ ਗੱਲ ਦਾ, ਲੋਕ ਤਾਂ ਕਮਲੇ ਆ, ਇਹ ਕੁਛ ਵੀ ਜਿਹੜਾ ਜੀ ਉਹ ਕਹਿ ਲੈਂਦੇ ਆ, ਪਰ ਆਮ ਬੰਦੇ ਨੂੰ ਵੀ ਪਤਾ ਕਿ ਇਹ ਕੀ ਗੱਲ ਜਿਹੜੀ ਜੀ ਉਹ ਕਰ ਰਹੇ ਆ। 84 ਦੇ ਬਾਰੇ ਦੇ ਵਿੱਚ ਜਾਂ ਉਹ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਵੀ ਉੱਠੀ ਸੀ ਕਿ ਉਹਨਾਂ ਨੇ ਅਸਲ ਦੇ ਵਿੱਚ ਜੇਲ੍ਹ ਜਿਹੜੀ ਹੈ ਜੀ 19 ਕੱਟੀ ਹੋਈ ਆ, ਇਹਦੇ ਬਾਰੇ ਵੀ ਕਦੀ ਕੋਈ ਬਿਆਨ ਨਹੀਂ ਆਇਆ। ਅੱਜ ਹੁਣੇ ਤਾਂ ਜਿਹੜੀ ਵਿਧਾਨ ਸਭਾ ਦੇ ਵਿੱਚ ਬਹਿਸ ਹੋ ਕੇ ਗਈ ਆ
ਉਹਦੇ ਵਿੱਚ ਤਾਂ 1978 ਦੇ ਬਾਰੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਔਨ ਰਿਕਾਰਡ ਕੁਝ ਬੋਲਿਆ ਕਿ 1978 ਦੇ ਵਿੱਚ ਜਿਹੜਾ ਸੀਗਾ ਜੀ ਉਹ ਕਿਵੇਂ ਅਫਸਰ ਛੁੱਟੀ ਤੇ ਭੇਜ ਦਿੱਤੇ ਗਏ ਸੀ। ਜਵਾਬ ਤਾਂ ਉਹਦਾ ਵੀ ਨਹੀਂ ਆਇਆ। ਜੇ 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਆ, ਜੇ ਉਹਦੀ ਆਪਾਂ ਜ਼ਿਕਰ ਕਰਦੇ ਹਾਂ ਤੇ ਕਦੀ ਨਾ ਭੁੱਲੋ ਕਿ 2002 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਦੰਗੇ ਜਿਹੜੇ ਉਹ ਗੁਜਰਾਤ ਵਿੱਚ ਇੰਨੇ ਇਨੋਸੈਂਟ ਲੋਕ ਜਿਹੜੇ ਜੀ ਉੱਥੇ ਮਾਰ ਦਿੱਤੇ ਗਏ, ਉਹ ਇਨਸਾਨ ਸੀਗੇ। ਚਿੱਠੀ ਸਿੰਘਪੁਰਾ ਦਾ ਤੁਸੀਂ ਜ਼ਿਕਰ ਕੀਤਾ, 2013 ਦੇ ਵਿੱਚ ਲਖਨਊ ਦੇ ਵਿੱਚ ਹੋਏ ਦੰਗੇ ਵੀ ਇਸੇ ਕਿਸਮ ਦੇ ਦੰਗੇ ਸਨ। ਮੈਂ ਇੱਕ ਗੱਲ ਜਿਹੜੀ ਜੀ ਰੰਜਨ ਲਖਨਪਾਲ ਜੀ ਦੇ ਨਾਲ ਪਿਛਲੇ ਦਿਨਾਂ 'ਚ ਇੰਟਰਵਿਊ ਕਰ ਰਿਹਾ ਸੀਗਾ, ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਬੋਲਣ ਵਾਲੇ ਲੋਕ ਸੀ, ਉਹ ਹੌਲੀ ਹੌਲੀ ਦਬਾ ਦਿੱਤੇ ਗਏ, ਉਹ ਚੁੱਪ ਕਰਵਾ ਦਿੱਤੇ ਗਏ, ਉਹ ਡਰਾ ਦਿੱਤੇ ਗਏ, ਧਮਕਾ ਲਏ ਗਏ, ਜਿਵੇਂ ਵੀ ਉਹਨਾਂ ਨੂੰ ਤੋੜ ਲਿਆ ਗਿਆ। ਇਸ ਕਰਕੇ ਜਿੰਨੇ ਵੀ ਤੁਸੀਂ ਸੁਣਨ ਵਾਲੇ ਹੋ ਜੀ, ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹਨਾਂ ਚੀਜ਼ਾਂ ਤੋਂ, ਇਸ ਛੋਟੀ ਵਲਗਨ ਤੋਂ ਜਿਹੜਾ ਜੀ ਉਹ ਬਾਹਰ ਨਿਕਲ ਕੇ ਕਿ ਇਹ ਸਾਡੇ ਨਾਲ ਹੋਇਆ, ਜਿਹੜਾ ਦੂਸਰਿਆਂ ਦੇ ਨਾਲ ਹੋਇਆ ਨਾ ਜੀ, ਉਹਦੇ ਵਾਸਤੇ ਵੀ ਅਸੀਂ ਸਮੇਂ-ਸਮੇਂ ਤੇ ਇਹ ਆਪਣੀ ਇਸ ਆਵਾਜ਼ ਦੇ ਨਾਲ ਨਾਲ ਉਹਨਾਂ ਦੀ ਆਵਾਜ਼ ਵੀ ਜਿਹੜੀ ਉਹ ਲਗਾਤਾਰ ਉਠਾਉਂਦੇ ਰਹੀਏ। ਇਹ ਲਗਾਤਾਰ ਬੋਲਦੇ ਰਹਿਣਾ ਪਊਗਾ ਜੀ। ਮੈਂ ਨਹੀਂ ਸਮਝਦਾ ਕਿ ਚਲੋ ਚੌਕੀਦਾਰ ਦਾ ਕੰਮ ਜਿਹੜਾ ਜੀ ਉਹ ਹੁੰਦਾ ਹੋਕਾ ਦੇਣਾ, ਜਾਗਦੇ ਰਹੋ। ਮੈਂ ਸਮਝਦਾ ਜੀ ਕਿ ਅਸੀਂ ਆਪਣੇ ਆਪ ਨੂੰ ਇੱਕ ਡੱਬੂ ਦੇ ਤਰੀਕੇ ਦੇ ਨਾਲ ਜਿਹੜਾ ਕਹੀਏ ਕਿ ਭੌਂਕਣਾ ਜਿਹੜਾ ਜੀ ਉਹ ਸਾਡਾ ਕੰਮ ਹੈ। ਅਸੀਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਭੌਂਕਦੇ ਰਹੀਏ, ਅਸੀਂ ਬੋਲਦੇ ਰਹੀਏ। ਇਹ ਜ਼ਬਾਨ ਠੀਕ ਹੈ, ਮਰਨਾ ਹਰੇਕ ਨੇ ਆ, ਬੁਖਾਰ ਦੇ ਨਾਲ ਮਰ ਜਾਣ ਦੇ ਨਾਲੋਂ ਮੈਂ ਸਮਝਦਾ ਹੈ ਕਿ ਗੋਲੀ ਖਾ ਕੇ ਮਰ ਜਾਣਾ ਕਿਤੇ ਬਿਹਤਰ ਜਿਹੜਾ ਜੀ ਹੁੰਦਾ। ਕਮ ਸੇ ਕਮ ਤੁਹਾਨੂੰ ਇੱਕ ਤਸੱਲੀ ਤਾਂ ਹੋਵੇ, ਤੁਸੀਂ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਜਿਹੜਾ ਜੀ ਉਹ ਕਹਿੰਦੇ ਰਹੇ। ਇਸ ਕਰਕੇ ਅੱਜ ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕਾਂ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਅੱਜ ਤਾਂ ਬਹੁਤ ਲੋੜ ਜਿਹੜੀ ਉਹਨਾਂ ਦੀ ਮਹਿਸੂਸ ਕੀਤੀ ਜਾ ਰਹੀ ਹੈ। ਇਹ ਜ਼ਰੂਰੀ ਨਹੀਂ ਕਿ ਪੰਜਾਬ ਦੇ ਵਿੱਚ ਬੋਲਣਾ, ਪੰਜਾਬ ਦੇ ਵਾਸਤੇ ਬੋਲਣਾ, ਸਾਰਿਆਂ ਦੇ ਵਾਸਤੇ ਬੋਲੋ। ਜਿੱਥੇ ਕਿਤੇ ਮਨੁੱਖੀ ਅਧਿਕਾਰ ਜਿਹੜੇ ਜੀ ਉਹ ਕੁਚਲੇ ਜਾ ਰਹੇ ਆ, ਉਹਨਾਂ ਦੇ ਵਾਸਤੇ ਇਕੱਠੇ ਹੋ ਕੇ ਆਪੋ ਆਪਣੇ ਤਰੀਕੇ ਤੇ ਜਿੰਨੀ ਹੋ ਸਕੇ, ਇਹ ਜ਼ਰੂਰੀ ਨਹੀਂ ਕਿ ਕੋਈ ਉਹਦੇ ਲਈ ਮੂਵਮੈਂਟ ਖੜੀ ਕਰਨੀ ਹੈ, ਕੋਈ ਲੜਨਾ, ਜਿੰਨਾ ਹੋ ਸਕੇ ਉਹਦੇ ਵਾਸਤੇ ਉਹਦੀ ਗੱਲ ਜ਼ਰੂਰ ਕਰਦੇ ਰਹੋ, ਤਾਂ ਕਿ ਉਹ ਲੋਕ ਜਿਹੜੇ ਜੀ ਆਪਣੇ ਆਪ ਨੂੰ ਲੁੱਟਿਆ ਪੁੱਟਿਆ ਨਾ ਮਹਿਸੂਸ ਕਰਨ, ਜਿਨ੍ਹਾਂ ਦੇ ਕੋਲੇ ਕੋਈ ਪਲੇਟਫਾਰਮ ਨਹੀਂ ਹੈਗਾ। ਜਿੰਨਾ ਕਿ ਤੁਹਾਡੇ ਕੋਲੇ ਜਿੱਥੇ ਪਲੇਟਫਾਰਮ ਹੈਗਾ ਉੱਥੇ ਇਹ ਗੱਲ ਜਿਹੜੀ ਉਹ ਉਠਾਉਂਦੇ ਰਹੋ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਮਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।